वाहिगुरू जी का खालसा वाहिगुरू जी की फतेह अस्सलाम वालेकुम आदाब वर्ड्स मैं ਤੁਹਾਡੀ ਹੋਸਟ ਅਨੀਲ ਮੁਖਰਤਮਾਨ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਦਾ ਤਜ਼ੀਆ ਜਾਣਦੇ ਆ ਜੀ ਰਾਜ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ सोहने सियाने टीवी 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम जी डॉक्टर साहब जी आनू प्रोग्राम सचो सच विच बहुत मेहरबानी जी डॉक्टर साहब आज 19 जून 2023 5 हाड़ नानकशाही संमत 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਐਨ ਕੇਬਲ ਬੈਲਫਾਰਮ ਕੇਬਲ ਕੈਨੇਡਾ roku jadoo box shawa facebook tv 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP box ਤੇ ਤੁਸੀਂ tv 84 ਨੂੰ ਦੇਖ ਸਕਦੇ ਹੋ ਵਿਊਅਰਸ ਜੇ ਤੁਸੀਂ tv 84 ਨਾਲ ਇਹ ਪ੍ਰੋਗਰਾਮ ਸੱਚੋ ਸੱਚ ਨਾਲ facebook ਰਾਹੀਂ ਜੁੜੇ ਤੇ ਸਰੋਤ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ ਇਹ ਵੀ ਦੱਸ ਦਿਓ ਕਿ ਤੁਸੀਂ tv 84 ਦੀ ਐਪ ਨੂੰ Android ਐਂਡ App Store ਤੇ ਡਾਊਨਲੋਡ ਕਰਕੇ ਜੋ tv 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ ਸੋ ਵਿਊਅਰਸ ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰਿਆ ਹੋਵੇਗਾ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਵੀਕਐਂਡ ਦੇ ਹਵਾਲੇ ਨਾਲ ਕਰੰਟ ਇਸ਼ੂਜ਼ ਦੇ ਹਵਾਲੇ ਨਾਲ ਐਂਡ ਨਾਲ ਹੀ ਆਪਾਂ ਸਪਾਂਸਰਸ਼ਿਪ ਦੇ ਹਵਾਲੇ ਨਾਲ ਸੋ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕੈਲੀਫੋਰਨੀਆ ਤੋਂ ਸਰਦਾਰ ਜੇ ਸਿੰਘ ਜਰਾ ਵੱਲੋਂ ਸੋ ਇਹਨਾਂ ਨੇ ਭਾਰਤੀ ਏਜੰਸੀਆਂ ਦੇ ਖਿਲਾਫ ਸੁਚੇਤ ਕੀਤਾ ਹੈ ਕਿ ਹੁਣ ਸਿੱਧੀ ਟਾਰਗੇਟਿੰਗ ਤੇ ਉਤਰ ਆਈ ਹੈ ਹਕੂਮਤ ਔਰ ਸਾਨੂੰ ਸਾਵਧਾਨ ਹੋ ਕੇ ਇਸ ਦਾ ਜਵਾਬ ਦੇਣਾ ਚਾਹੀਦਾ ਹੈ ਮੈਜ਼ ਸੋਸ਼ਲ ਮੀਡੀਆ ਤੇ ਰੋਲਾ ਪਾਉਣ ਨਾਲ ਜਾਂ ਪ੍ਰੋਟੈਸਟ ਕਰਨ ਨਾਲ ਗੱਲ ਨਹੀਂ ਬਣਨੀ ਸਾਨੂੰ ਸੀਰੀਅਸ ਕੰਮ ਕਰਨ ਦੀ ਲੋੜ ਹੈ ਬਾਕੀ ਤੁਸੀਂ ਸੁਝਾਅ ਦਿਓ ਜੋ ਹਾਲਾਤ ਬਣੇ ਹੋਏ ਨੇ ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਜੇ ਸਿੰਘ ਜੁਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 516661911984 ਸੇਮ ਨੰਬਰ ਤੇ WhatsApp ਕਰ ਸਕਦੇ ਹੋ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ ਸੋ ਵੀਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਭਾਰਤੀ ਖੁਫੀਆ ਏਜੰਸੀਆਂ ਨੇ ਆਪਣੀ ਜਿਹੜੀ ਗੰਦੀ ਖੇਡ ਖੇਡਦੇ ਆ ਇੱਕ ਹੋਰ ਕੀਮਤੀ ਖਾਲਿਸਤਾਨੀ ਕੌਜ਼ ਨੂੰ ਪਰਨਾਏ ਹੋਏ ਗੁਰਸਿੱਖ ਭਾਈ ਹਰਦੀਪ ਸਿੰਘ ਨਿੱਜਰ ਦਾ ਦਿਨ ਦਿਹਾੜੇ ਕਤਲ ਕੀਤਾ ਹੈ ਔਰ ਭਾਈ ਹਰਦੀਪ ਸਿੰਘ ਨਿੱਜਰ ਦੇ ਦੁਖਦਾਈ ਵਾਕਿਆ ਨੂੰ ਭਾਈ ਪਰਮਜੀਤ ਸਿੰਘ ਪੰਜਵੜ ਭਾਈ ਅਵਤਾਰ ਸਿੰਘ ਖੰਡਾ ਅਤੇ ਹੋਰ ਐਕਟਿਵਿਸਟ ਦੇ ਕੀਤੇ ਗਏ ਕਤਲਾਂ ਨਾਲ ਜੋੜ ਕੇ ਦੇਖਿਆ ਜਾਣਾ ਚਾਹੀਦਾ ਹੈ ਸੋ ਜ਼ਾਹਿਰ ਹੈ ਕਿ ਭਾਰਤੀ ਸਟੇਟ ਨੇ ਡਾਇਸਪੋਰਾ ਸਿੱਖਾਂ ਦੇ ਖਿਲਾਫ ਇੱਕ ਅਤ ਨੀਵੀਂ ਪੱਧਰ ਤੇ ਲਿਆ ਕੇ ਖੂਨੀ ਲੜਾਈ ਬਣਾ ਦਿੱਤਾ ਹੈ ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਪਹਿਲਾਂ ਤੇ ਸ਼ੁਰੂਆਤ ਕਰਾਂਗੇ ਜਿਹੜੇ ਵੀਕਐਂਡ ਦੇ ਹਵਾਲੇ ਨਾਲ ਕੀ ਕਹਿਣਾ ਚਾਹੋਗੇ ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਕੈਲੀਫੋਰਨੀਆ ਤੋਂ ਸਰਦਾਰ ਜੈ ਸਿੰਘ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਅੱਛਾ ਔਰ ਜਿਹੜੀ ਘਟਨਾ ਨੇ ਇਸ ਵੇਲੇ ਦੁਨੀਆ ਭਰ ਦੇ ਵਿੱਚ ਸਿੱਖਾਂ ਦੇ ਵਿੱਚ ਗਮ ਰੋਹ ਗੁੱਸੇ ਔਰ ਵੈਰਾਗ ਦੀ ਲਹਿਰ ਪੈਦਾ ਕੀਤੀ ਹੋਈ ਹੈ ਜ਼ਾਹਰ ਹੈ ਕਿ ਭਾਰਤੀ ਏਜੰਸੀਆਂ ਦੀ ਡਰਟੀ ਗੇਮ ਉਹਨਾਂ ਦਾ ਡਰਟੀ ਏਜੰਡਾ ਜਿਹੜਾ ਅਨਫੋਲਡ ਹੋ ਰਿਹਾ ਜਿਸ ਬਾਰੇ ਅਸੀਂ ਕਾਫੀ ਅਰਸੇ ਤੋਂ ਔਰ ਖਾਸ ਤੌਰ ਤੇ 18 ਮਾਰਚ ਤੋਂ ਬਾਅਦ ਜਦੋਂ ਕਿ ਪੰਜਾਬ ਦੇ ਉੱਤੇ NIA ਨੇ ਧਾਵਾ ਬੋਲਿਆ ਔਰ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਗ੍ਰਿਫਤਾਰੀ ਦੀ ਨੌਟੰਕੀ ਦੇ ਬਹਾਨੇ ਉਹਨਾਂ ਨੇ ਜਿਹੜਾ ਵਿਦਨ ਪੰਜਾਬ ਵੀ ਉਸ ਟੋਟਲ ਵਾਰ ਨੂੰ ਇੱਕ ਸਟੈਪ ਵਧਾਇਆ ਔਰ ਡਾਇਸਪੋਰਾ ਸਿੱਖਾਂ ਦੇ ਵਿੱਚ ਜਿਹੜੀ ਇੱਕ ਖਾਲਿਸਤਾਨ ਦੀ ਲਹਿਰ ਪ੍ਰਚੰਡ ਰੂਪ ਦੇ ਵਿੱਚ ਇਸ ਵੇਲੇ ਉਜਾਗਰ ਹੈ ਉਸ ਨੂੰ ਜਿਹੜਾ ਤਾਰਪੀਡੋ ਕਰਨ ਦੇ ਲਈ ਇੱਕ ਸਹਿਮ ਪੈਦਾ ਕਰਨ ਦੇ ਲਈ ਜਾਂ ਉਸ ਨੂੰ ਦਹਿਸ਼ਤਗਰਦੀ ਦੇ ਖਾਤੇ 'ਚ ਲਿਆ ਕੇ ਗੈਂਗਸਟਰ ਵਾਰ ਜਿਵੇਂ ਗੈਂਗਸਟਰ ਕਰਦੇ ਨੇ ਉਸ ਲੈਵਲ ਦੇ ਉੱਤੇ ਭਾਰਤੀ ਸਟੇਟ ਉਤਰੀ ਹੋਈ ਹੈ ਔਰ ਇਹੀ ਵੀਰ ਜੈ ਸਿੰਘ ਜਿਨ੍ਹਾਂ ਨੇ ਸਪਾਂਸਰ ਕੀਤਾ ਹੈ ਉਹਨਾਂ ਨੇ ਕਿਹਾ ਵੀ ਇਹ ਬਹੁਤ ਗੰਦੀ ਖੇਡ ਤੇ ਉਤਰੇ ਨੇ ਇੱਕ ਵੀਰ ਕਹਿਣ ਲੱਗੇ ਨੇ ਗੰਦੀ ਤਾਂ ਹੈ ਹੀ ਹੈ ਖੇਡਦੇ ਹੀ ਰਹੇ ਨੇ ਬੜੇ ਨੀਚ ਦੇ ਉੱਤੇ ਉਤਰੇ ਨੇ ਵੀ ਅਕਿਰਤ ਕਾਂਡ ਨੇ ਔਰ ਨੀਚ ਨੇ ਲੇਕਿਨ ਉਹਦੀ ਗੱਲ ਕਰਨ ਤੋਂ ਪਹਿਲਾਂ ਤੁਸੀਂ ਵੀਕਐਂਡ ਦੇ ਹਵਾਲੇ ਨਾਲ ਵੀ ਪੁੱਛਿਆ ਅਸੀਂ ਸਾਊਥ ਬੈਂਡ ਜਿਹੜੀ ਇੰਡੀਆਨਾ ਦੀ ਕੈਪੀਟਲ ਹੈ ਉੱਥੇ ਗੁਰਦੁਆਰਾ ਬਾਬਾ ਮੱਖਣ ਸ਼ਾਹ ਲੋਬਾਣਾ ਸਿੱਖ ਸੈਂਟਰ ਉਹਨਾਂ ਵੱਲੋਂ
ਜੂਨ 84 ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸਮਾਗਮ ਰੱਖਿਆ ਗਿਆ ਸੀ। ਅੱਛਾ। ਔਰ ਬੇਸ਼ੱਕ ਇੰਡੀਆਨਾ 'ਚ ਸਾਡੇ ਕਾਫੀ ਪ੍ਰੇਮੀ ਸਿੰਘ ਸੱਜਣ ਨੇ, ਭਾਈ ਭੋਲਾ ਸਿੰਘ ਹੋਰਾਂ ਦਾ ਪਰਿਵਾਰ ਜਿਹੜਾ ਬਹੁਤ ਕਾਮਯਾਬ ਨੇ ਬਿਜ਼ਨਸ ਵਾਈਜ਼ ਵੀ ਔਰ ਅਦਰਵਾਈਜ਼ ਵੀ ਪੰਥਕ ਕਾਜ਼ ਨੂੰ ਪਰਨਾਏ ਹੋਏ ਨੇ। ਉਸ ਤੋਂ ਪਹਿਲਾਂ ਵੀ ਮੇਰਾ ਸਾਊਥ ਬੈਂਡ ਜਾਣਾ ਰਿਹਾ ਕਿਉਂਕਿ ਨੋਟਰਡੇਮ ਯੂਨੀਵਰਸਿਟੀ ਜਿਸ ਦੀ ਇੰਟਰਨੈਸ਼ਨਲ ਪੀਸ ਸਟੱਡੀਜ਼ ਪ੍ਰੋਗਰਾਮ ਦੀ ਚੇਅਰਪਰਸਨ ਇੱਕ ਸਟੇਜ ਦੇ ਉੱਤੇ ਡਾਕਟਰ ਸਿੰਥੀਆ ਕੈਪਲੇ ਮਹਿਮੂਦ ਸਨ। ਉਹੀ ਸਕਾਲਰ ਜਿਹੜੇ ਕਦੇ ਅਸਿਸਟੈਂਟ ਪ੍ਰੋਫੈਸਰ ਆਫ ਐਂਥਰੋਪੋਲੋਜੀ ਸੀ ਯੂਨੀਵਰਸਿਟੀ ਆਫ ਮੇਨਸ ਔਰ ਉਸ ਤੋਂ ਬਾਅਦ ਪ੍ਰੋਫੈਸਰ ਬਣੇ ਔਰ ਇੱਥੇ ਇੰਟਰਨੈਸ਼ਨਲ ਪੀਸ ਸਟੱਡੀਜ਼ ਪ੍ਰੋਗਰਾਮ ਦੇ ਵਿੱਚ ਨੋਟਰਡੇਮ ਬਹੁਤ ਵੱਡੀ ਯੂਨੀਵਰਸਿਟੀ ਹੈ ਔਰ ਜੇ ਕਹਿਣਾ ਹੋਏ ਕਿ ਆਇਰਿਸ਼ ਸਟਰਗਲ ਦੇ ਵੇਲੇ ਵੀ ਜਾਂ ਦੁਨੀਆ ਭਰ ਦੇ ਕੈਥੋਲਿਕਸ ਦੇ ਲਈ ਇਹ ਇੱਕ ਥਿੰਕ ਟੈਂਕ ਵਾਂਗ ਹੈ ਔਰ ਨੋਟਰਡੇਮ ਯੂਨੀਵਰਸਿਟੀ ਦੇ ਵਿੱਚ ਹੀ ਇੱਕ ਬੈਸਿਲਿਕਾ ਵੀ ਹੈ ਜਿਸ ਨੂੰ ਪੋਪ ਨੇ ਬਲੈਸ ਕੀਤਾ ਹੋਇਆ। ਸੋ ਸਾਊਥ ਬੈਂਡ 'ਚ ਪਹਿਲੀ ਨਹੀਂ ਸੀ ਫੇਰੀ, ਉਦੋਂ ਵੀ ਸਾਡਾ ਆਉਣ ਜਾਣ ਯੂਨੀਵਰਸਿਟੀ 'ਚ ਵੀ ਰਿਹਾ ਔਰ ਜਦੋਂ ਸਰ ਸਿਮਰਨਜੀਤ ਸਿੰਘ ਮਾਨ ਪਹਿਲੀ ਵਾਰ ਅਮਰੀਕਾ 'ਚ ਆਏ ਉਦੋਂ ਇੰਟਰਨੈਸ਼ਨਲ ਪੀਸ ਸਟੱਡੀਜ਼ ਪ੍ਰੋਗਰਾਮ ਦੇ ਸਟੂਡੈਂਟਸ ਦੇ ਨਾਲ ਇੱਕ ਸਾਡੀ ਪੈਨਲ ਡਿਸਕਸ਼ਨ ਵੀ ਜਿਸ ਦੇ ਵਿੱਚ ਸਰ ਮਾਨ, ਮੈਂ ਔਰ ਡਾਕਟਰ ਸਿੰਥੀਆ ਉਸ ਨੂੰ ਮੋਡਰੇਟ ਕਰ ਰਹੇ ਸੀ। ਲੇਕਿਨ ਹੁਣ ਸਾਊਥ ਬੈਂਡ ਔਰ ਇਸ ਦੇ ਆਲੇ ਦੁਆਲੇ ਬਹੁਤ ਸਾਰੀ ਸਿੱਖ ਪੋਪੂਲੇਸ਼ਨ ਔਰ ਬਹੁਤੇ ਇੱਥੋਂ ਨਿਊਯਾਰਕ ਤੋਂ ਹੀ ਮੂਵ ਕੀਤੇ ਨੇ ਜਿਨ੍ਹਾਂ ਨੇ ਆਪਣੇ ਗੈਸ ਸਟੇਸ਼ਨ ਕਾਮਯਾਬ ਬਿਜ਼ਨਸਿਸ ਨੇ। ਇਸ ਵੇਲੇ 2 ਗੁਰਦੁਆਰੇ ਸਾਊਥ ਬੈਂਡ ਦੇ ਵਿੱਚ ਨੇ। ਪਹਿਲਾ ਬਣਾਉਣਾ ਔਖਾ ਹੁੰਦਾ ਫਿਰ ਤਾਂ ਬਣਦੇ ਚਲੇ ਜਾਂਦੇ ਨੇ ਔਰ ਉਹਨਾਂ ਨੇ ਜਿਹੜਾ ਉਹ ਸਾਨੂੰ ਇਨਵਾਈਟ ਕੀਤਾ ਪਹਿਲੀ ਵਾਰ ਬਹੁਤ ਸਾਰਿਆਂ ਦੇ ਨਾਲ, ਕੁਝ ਜਿਹੜੇ ਪਹਿਲਾਂ ਜਾਣੇ ਪਛਾਣੇ ਚਿਹਰੇ ਸੀ, ਮੁਲਾਕਾਤ ਵੀ ਹੋਈ ਔਰ ਅਸੀਂ ਜਿਹੜੀ ਹੈ ਉਸ ਦੀ ਕਵਰੇਜ ਵੀ ਹੋਈ ਹੈ। ਅਸੀਂ ਆਉਣ ਵਾਲੇ ਦਿਨਾਂ 'ਚ ਜਿਹੜੀ ਮੁੱਖ ਸਪੀਚ ਹੈ ਉਸ ਨੂੰ ਸ਼ੇਅਰ ਕਰਾਂਗੇ ਔਰ ਬੇਸ਼ੱਕ ਪ੍ਰੋਗਰਾਮ ਇਹ ਇੰਡੀਆਨਾ ਦੇ ਇੱਕ ਕੈਪੀਟਲ ਸਾਊਥ ਬੈਂਡ ਸੀ ਲੇਕਿਨ ਇੰਡੀਅਨ ਐਪਲਸ ਤੋਂ ਵੀ ਸਾਡੇ ਵੀਰ ਜਾਫੀ ਸਿੰਘ, ਸਰ ਗੁਰਨਾਮ ਸਿੰਘ ਆਪਣੇ ਪੂਰੇ ਪਰਿਵਾਰ ਦੇ ਨਾਲ ਆਏ ਔਰ ਉਹਨਾਂ ਦੇ ਨਾਲ ਵੀ ਤਸਵੀਰਾਂ ਤੁਸੀਂ ਦੇਖ ਰਹੇ ਹੋਵੋਗੇ ਔਰ ਉਸ ਤੋਂ ਬਾਅਦ ਸਾਰਿਆਂ ਦੇ ਨਾਲ ਗੁਫ਼ਤਗੂ ਵੀ ਹੋਈ। ਉਦੋਂ ਤੱਕ ਜੋ ਭਾਣਾ ਫਿਰ ਉਸੇ ਸ਼ਾਮ ਐਤਵਾਰ ਕੱਲ ਸ਼ਾਮ ਨੂੰ ਵਾਪਰਦਾ ਹੈ ਗੁਰੂ ਨਾਨਕ ਸਿੱਖ ਟੈਂਪਲ ਜਿਸ ਦਾ ਪਹਿਲਾ ਨਾਮ ਸੀ ਹੁਣ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਕਹਿੰਦੇ ਨੇ ਸਰੀ, ਉਸ ਦੇ ਪਾਰਕਿੰਗ ਲਾਟ ਦੇ ਵਿੱਚ ਗੱਡੀ 'ਚ ਆਪਣੀ ਉੱਥੋਂ ਐਡਰੈਸ ਕਰਕੇ ਗੁਰਦੁਆਰਾ ਸਾਹਿਬ ਦੇ ਅੰਦਰੋਂ ਉਹ ਆ ਕੇ ਬੈਠਦੇ ਨੇ ਔਰ ਉਹਨਾਂ ਨੂੰ ਪਹਾੜੇ ਦੇ ਕਾਤਲਾਂ ਵੱਲੋਂ ਜਿਹੜਾ ਹੈ ਉਹ ਕਤਲ ਕਰ ਦਿੱਤਾ ਜਾਂਦਾ ਹੈ। ਬੇਸ਼ੱਕ ਇਹ ਕੌਮ ਦੇ ਰਾਹ ਤੁਰਿਆ ਜਿਹੜੀ ਕੁਰਬਾਨੀ ਹੈ ਰੁਤਬਾ ਸ਼ਹੀਦ ਹੈ ਪਰ ਬਹੁਤ ਵਾਰ ਜੇ ਤੁਸੀਂ ਸਰਕਾਰ ਦੀ ਬਰੂਟੈਲਿਟੀ ਜਾਂ ਜਿਹੜੀ ਉਹਨਾਂ ਦੀ ਟੈਰਰਿਜ਼ਮ ਦੀ ਵਾਰ ਹੈ ਉਸ ਦੇ ਲਈ ਸਾਨੂੰ ਕਈ ਵਾਰ ਉਹੀ ਅਲਫਾਜ਼ ਵਰਤਣੇ ਚਾਹੀਦੇ ਨੇ ਜਿਹੜੇ ਨੇ ਉਹ ਇਸ ਕਿਸਮ ਦੇ ਲੋਕ ਕਰਦੇ ਨੇ। ਹਾਲਾਂ ਉਹਨਾਂ ਦਾ ਰੁਤਬਾ ਜੋ ਉਹਨਾਂ ਨੇ ਆਪਣੀ ਜ਼ਿੰਦਗੀ 'ਚ ਵੀ ਔਰ ਇਹੀ ਜਦੋਂ ਤੁਸੀਂ ਇਵਨ ਸ਼ਹੀਦ ਲਫ਼ਜ਼ ਨੂੰ ਹਾਲਾਂ ਧਾਰਮਿਕ ਜਾਂ ਦੂਸਰੇ ਕਈ ਅੰਦਾਜ਼ ਦੇ ਵਿੱਚ ਮੁੱਢਲਾ ਇਸ ਦਾ ਆਧਾਰ ਤਾਂ ਧਾਰਮਿਕ ਹੈ ਪਰ ਕਈ ਵਾਰ ਮੈਂ ਸੁਣਦਾ ਸਾਡੇ ਲਾਗਲੇ ਸੂਬੇ ਦੀਆਂ ਗੱਲਾਂ ਉਹਦੇ 'ਚ ਤਾਂ ਉਹ ਗੱਡੀ 'ਚ ਵੀ ਕੋਈ ਐਕਸੀਡੈਂਟ ਉਹਨੂੰ ਵੀ ਸ਼ਹੀਦ ਹੀ ਕਹਿੰਦੇ ਨੇ। ਲੇਕਿਨ ਅਸੀਂ ਜਦੋਂ ਇਸ ਕ੍ਰਾਈਟੇਰੀਆ ਨੂੰ ਦੇਖਦੇ ਹਾਂ ਕਿ ਇਹ ਠੀਕ ਹੈ ਗੁਰਬਾਣੀ 'ਚ ਵੀ ਜਦੋਂ ਅਸੀਂ ਇਹ ਪੜ੍ਹਦੇ ਹਾਂ ਕਿ ਮਰਨ ਮੁਨਸ਼ਾ ਸੂਰਿਆਂ ਹੱਕ ਹੈ ਜੇ ਹੋਏ ਮਰੈ ਪਰਵਾਨੋ ਕਿ ਮੁਨਸ਼ਾ ਡਿਜ਼ਾਇਰ ਨੂੰ ਕਹਿੰਦੇ ਨੇ ਮਨਸ਼ਾ ਕਿ ਕਿਸੇ ਰੱਬ ਦੇ ਰਾਹ ਦੇ ਉੱਤੇ ਤੁਰਦਿਆਂ ਆਪਣਾ ਆਪਾ ਕੁਰਬਾਨ ਹੋਣਾ ਇਹ ਡਿਜ਼ਾਇਰ ਹਰ ਸੂਰਾ ਅਦਰਵਾਈਜ਼ ਤਾਂ ਸੂਰਬੀਰ ਅਸੀਂ ਜੰਗ ਦੇ ਮੈਦਾਨ 'ਚ ਲੜਨ ਮਰਨ ਵਾਲੇ ਨੂੰ ਕਹਿੰਦੇ। ਗੁਰਬਾਣੀ ਨੇ ਉਸ ਨੂੰ 2 ਕ੍ਰਾਈਟੇਰੀਆਜ਼ ਦੇ ਵਿੱਚ ਲਿਆਂਦਾ। ਇੱਕ ਉਹ ਹੈ ਕਿ ਭਾਈ ਜਿਨ ਮਿਲ ਮਾਰੇ ਪੰਜ ਮਹਾਦੂਤ ਐਸੋ ਕੌਣ ਬਲੀ ਰੇ ਕਿ ਐਸਾ ਕੌਣ ਬਲੀ ਹੈ ਕੌਣ ਸੂਰਬੀਰ ਹੈ ਜਿਹਨੇ 5 ਵਿਕਾਰਾਂ ਨੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਜਿੱਤਿਆ। ਫਿਰ ਇਹ ਵੀ ਸੂਰਬੀਰ ਹੈ ਜਾਂ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ ਸੋ ਕਈਅਤ ਹੈ ਸੂਰਾ ਕਿ ਉਹ ਸੂਰਬੀਰ ਹੈ ਜਿਹਨੂੰ ਰੱਬ ਦਾ ਪਿਆਰ ਲੱਗਾ ਤੇ ਜਿਹੜੇ ਰੱਬ ਦੇ ਪਿਆਰ 'ਚ ਰੰਗੇ ਹੁੰਦੇ ਨੇ ਰੱਤੇ ਹੁੰਦੇ ਨੇ ਉਹੀ ਫਿਰ ਉਸ ਰਸਤੇ ਤੇ ਤੁਰਦੇ ਨੇ ਜਿਹੜਾ ਸੱਚ ਹੱਕ ਇਨਸਾਫ ਦਾ ਰਸਤਾ ਹੁੰਦਾ ਜਿਹੜਾ ਰਸਤਾ ਮੁਸ਼ਕਲਾਂ ਮੁਸੀਬਤਾਂ ਭਰਿਆ ਹੁੰਦਾ ਜਿਸ ਰਸਤੇ ਦੇ ਉੱਤੇ ਜਾਨ ਦੀ ਪਰਵਾਹ ਨਹੀਂ ਕੀਤੀ ਜਾਂਦੀ ਔਰ ਉਹ ਬਿਨਾਂ ਕਿਸੇ ਡਰ ਤੋਂ ਭੈ ਤੋਂ ਉਸ ਇਸ਼ਕ ਦੇ ਵਿੱਚ ਰੰਗੇ ਹੋਏ ਜਿਸ ਨੂੰ ਬਾਬਾ
फरीद जी ने फरमाया रत्ते इश्क खुदाए रंग दीदार के। जे उन्हां दे अंदर जिहड़ा इश्क है खुदा दा ਉਹ ਦੀਦਾਰ ਦਾ ਉਹਨਾਂ ਦੇ ਲਈ ਉਹੀ ਰਸਤਾ ਜਿਹੜਾ ਸੱਚ ਹੱਕ ਇਨਸਾਫ ਦਾ ਹੈ। ਉਹ ਫਿਰ ਸੱਚ ਹੱਕ ਇਨਸਾਫ ਦੇ ਰਸਤੇ ਤੇ ਕਿਸੇ ਕੌਜ਼ ਲਈ ਕੌਮੀ ਕੌਜ਼ ਲਈ ਸੱਚ ਦੇ ਕੌਜ਼ ਲਈ ਖਲੋਣਾ ਹੋਏ ਜਾਂ ਰਣ ਤੱਤੇ ਵਿੱਚ ਜੂਝਣਾ ਹੋਏ ਇਹ ਮੈਟਰ ਨਹੀਂ ਕਰਦਾ। ਇਸ ਲਈ ਜਿਹੜਾ ਇਸ ਰਸਤੇ ਦਾ ਪਾਂਧੀ ਬਣਦਾ ਉਸ ਦੇ ਲਈ ਹੀ ਜਦੋਂ ਅਸੀਂ फैज़ अहमद फैज़ का ये शेर दोहराते हैं कि जिस धज से कोई मकतल में गया वो शान सलामत रहती है, इस जान की तो कोई बात नहीं, ये जान तो आनी जानी है। हुण जिहड़ी मकतल है वो तुहाडा जदों तुहानूं पता है मौत सिर दे उत्ते मंडरा रही है, दुश्मन तुहानूं बार बार वंगार रहा है कि भाई तुहानूं उन्हां ने नहीं छड्डना है, वो चाहुंदे ने कि तुसी इस रस्ते तो हट जाओ। जरूरी नहीं है कि फांसी लगना या दूसरा ही उस दे नाल जुड़िया हुंदा है। इत्थे तां ये है कि शहीद की जो मौत है वो कौम की हयात है। हयात तो हयात है, मौत भी हयात है। हयात जिंदगी नूं कहंदे ने कि जिहड़े परनाए हुए इंसान हुंदे ने जिहड़े इस रस्ते ते तुर पैंदे ने उन्हां दी जिंदगी भी उस काज नूं परनाई हुई हुंदी है। और जे उस रस्ते ते तुरदियां मौत आ जाए तो वह भी जिहड़ी है फिर कौमां दे लई जिंदगी दिंदी है, कौमां नूं जिंदगी दिंदी है, कौम नूं स्ट्रेंथ दिंदी है, उस रस्ते ते तुरन दा होर भी बल और हौसला दिंदी है। अच्छा ये भी ठीक है कि जदों असीं अज दे अपने उस दुश्मन की गल करदे जिहड़ा मुगलों तो वध चलाक है, अंग्रेज़ों तो वध मुगलों तो वध जालम है, अंग्रेज़ों तो वध चलाक है, और हुण उसने किस घटिया लैवल दे उत्ते आके ये जिहड़ी खेड खेडनी शुरू कीती है बिल्कुल गैंगस्टरां वांग। ये ठीक है कि बई असीं उस दे अड्ड अड्ड पहलुआं दे उत्ते भी अज गलबात करांगे। और इस बारे असीं पहलां तो ही जदों असीं रिपीटडली ये कहा भी टोटल वॉर दा फाइनल फेज जिहड़ा फाइनल सोल्यूशन दे तौर ते इन्हां ने 18 मार्च तो विढ़िया। और फिर जे असी इस पीरीयड दे विच देखिए हालांकि ये नहीं है कि भी इस किस्म की पोलिटिकल असैसीनेशन इन्हां ने पहला नहीं की है। उस तो पहला जे असी थोड़ा टाइम लाइन याद दहानी कराने दे लई दस दईए तो 15 फरवरी 2022 नूं दीप सिद्धू का एक्सीडेंट के बहाने कतल किया जाता है। फिर असी सिद्धू मूसेवाला उसे वरे दे विच ही 29 मई 2022 नूं किवें गैंगस्टर जो हुण कहानी कैनेडा च भी अनफोल्ड होएगी उत्थे लारेंस बिश्नोई वरतिया जाता है जिस नूं दिल्ली तो लिया के फिर बाद दे विच किवें जिहड़ा वो जिस जेल च है उत्थों बैठ के बठिंडे चों भी वो इंटरव्यू दे रहा और बाकियां नूं भी धमका रहा और ये कह रहा जी असी मैं तो भारत माता दा गान की पूजा करने वाले हैं, असी खालिस्तानियां दा खात्मा करांगे, बाहर भी करांगे। सो ये जदों तुसीं इस सारे नूं फिर खबरां हुंदियां ने जी उससे ही लारेंस बिश्नोई का भरा जिहड़ा वो उत्थों जर्मन पहुँच गया, उन्होंने किने कढ़िया उत्थों जी कैलीफोर्निया च देखा गया, किसी विआह के मौके देखा गया की होया। सो असी ये जदों ये सारी खेड नूं देखते हैं तो फिर समझ आनी शुरू हो जाती है कि एक पासे पंजाब दे विच की खेड खेडी जा रही सी और अज की खेड खेडी जा रही है और किवें साडियां संस्थावां नूं डिस्ट्रॉय करन दे लई ईवन लेटेस्ट जिहड़ा इसने भगवंत मान ने ये कल कैबिनेट पास करेगी गुरुद्वारा एक्ट च सोध करके जी गुरबाणी कीर्तन सब ਲਈ होना चाहिए। हुण मैं कई बारी सोचदा भी ਜਿਹੜੇ ਸਾਡੇ ਲੀਡਰ ਵੀ ਇਹ ਬਹੁਤ ਵਾਰ ਸ਼੍ਰੋਮਣੀ ਕਮੇਟੀ ਨੂੰ ਸਿੱਖਾਂ ਦੀ ਪਾਰਲੀਮੈਂਟ ਹੁਣ ਲੱਭ ਲਓ ਪਾਰਲੀਮੈਂਟ ਕਿ ਬਈ ਉਹ ਤੁਹਾਨੂੰ ਇਹ ਕਹਿੰਦੇ ਨੇ ਵੀ ਈਵਨ ਤੁਹਾਡਾ ਤੁਸੀਂ ਫੈਡਰਲ ਐਕਟ ਦੇ ਥੱਲੇ ਵੀ ਨਹੀਂ ਹੁੰਦੇ, ਕੋਈ ਵੀ ਸਟੇਟ ਦੇ ਉਹਦੇ ਸ਼ਰਾਬੀ 4 ਯਾਰ ਵਜ਼ੀਰ ਜਿਹੜੇ ਨੇ वो मिल के गल ये नहीं है कि भी इशू की है कीर्तन मुफ्त होना चाहिए कि टेंडर होने चाहिए, ये डिबेट ही नहीं है। गल ये है भी अज उन्होंने किवें एजेंसी क्योंकि खेड सारी एजेंसियां दी है, वो भगवंत मान खेडे वो अमित शाह गुरदासपुर च आके रैली करके वंगार रहा है और ये भी कह रहा है जी कि बहुत ड्रग्स आ गई हैं पंजाब च, असीं अमृतसर नारकोटिक्स का एक सेंटर बना देंगे एक फलाना। ये तुसीं जदों सारे नूं इन टोटैलिटी देखदे हो तो फिर ये ऑल आउट वॉर है और जिस दा जदों असीं
18 ਮਾਰਚ ਵਾਲੇ ਵਾਕਿਆ ਤੋਂ ਬਾਅਦ ਇਸ ਗੱਲ ਦਾ ਅੰਦਾਜ਼ਾ ਹੋਣਾ ਸ਼ੁਰੂ ਹੋਇਆ ਕਿ ਬਾਹਰ ਜਿਹੜਾ ਇੱਕ ਪ੍ਰੈਸ਼ਰ ਬਿਲਟ ਹੁੰਦਾ ਜਾ ਰਿਹਾ ਸੀ ਉਸ ਨੂੰ ਉਹਨਾਂ ਨੇ ਕਿਵੇਂ ਥਵਾਟ ਕਰਨ ਦੇ ਲਈ ਇਹ ਸਾਰੇ ਨੂੰ ਕੀਤਾ। ਤੇ ਫਿਰ ਅਸੀਂ ਤੀਸਰਾ ਵੱਡਾ ਜਿਹੜਾ ਇਸ ਸੀਰੀਜ਼ ਦੇ ਵਿੱਚ ਕਤਲ ਏਜੰਸੀਆਂ ਕਰਦੀਆਂ ਨੇ ਉਹ 7 ਮਈ 2023 ਨੂੰ ਲਾਹੌਰ ਸ਼ਹਿਰ 'ਚ ਐਨ ਜਦੋਂ ਅਜੇ ਸੂਰਜ ਚੜ੍ਹਨ ਵਾਲਾ ਹੈ ਸਵੇਰ ਦੇ ਵੇਲੇ ਭਾਈ ਪਰਮਜੀਤ ਸਿੰਘ ਪੰਜਵੜ ਜਿਹੜੇ ਲਗਭਗ 4 ਦਹਾਕਿਆਂ ਤੋਂ ਮੂਵਮੈਂਟ ਨਾਲ ਜੁੜੇ ਹੋਏ ਔਰ ਖਾਲਿਸਤਾਨ ਕਮਾਂਡੋ ਫੋਰਸ ਦੇ ਜਰਨਲ, ਲੇਕਿਨ ਪਿਛਲੇ ਕਈ ਲਗਭਗ 2 ਤੋਂ ਜ਼ਿਆਦਾ ਦਹਾਕਿਆਂ ਤੋਂ ਉਹਨਾਂ ਦਾ ਦੂਸਰੇ ਪਾਸੇ ਕੋਈ ਰੋਲ ਨਹੀਂ ਸੀ ਕਿਉਂਕਿ ਉਹਨਾਂ ਨੇ ਜਿਹੜਾ ਉਹ ਇੱਕ ਵੱਖਰੀ ਕਿਸਮ ਦੇ ਨਾਲ ਇਹ ਸਾਰੇ ਨੂੰ ਸਮਝਣਾ ਸ਼ੁਰੂ ਕੀਤਾ ਸੀ। ਲੇਕਿਨ ਪਰਮਜੀਤ ਸਿੰਘ ਪੰਜਵੜ ਇੱਕ ਸਿੰਬਲ ਦੇ ਤੌਰ ਤੇ, ਇੱਕ ਆਈਡੀਅਲ ਦੇ ਤੌਰ ਤੇ ਉਹਨਾਂ ਦੀ ਇੱਕ ਸ਼ਖਸੀਅਤ ਸੀ। ਖਾਲਿਸਤਾਨ ਕਮਾਂਡੋ ਫੋਰਸ ਦੀ ਹਿਸਟਰੀ ਜਿਹੜੀ ਹੈ ਉਹ ਖਾਲਿਸਤਾਨ ਡੈਕਲੇਰੇਸ਼ਨ ਦੇ ਨਾਲ ਜਾ ਕੇ ਜੁੜਦੀ ਹੈ। ਖਾਲਿਸਤਾਨ ਕਮਾਂਡੋ ਫੋਰਸ ਨੂੰ ਭਵਿੱਖ ਦੀਆਂ ਖਾਲਿਸਤਾਨ ਦੀਆਂ ਡਿਫੈਂਸ ਫੋਰਸਿਸ ਦੇ ਨਿਊਕਲੀਅਸ ਦੇ ਤੌਰ ਦੇ ਉੱਤੇ ਐਲਾਨਿਆ ਗਿਆ ਸੀ 29 ਅਪ੍ਰੈਲ 1986 ਦੇ ਖਾਲਿਸਤਾਨ ਦੇ ਐਲਾਨਨਾਮੇ ਔਰ ਖਾਲਿਸਤਾਨ ਕਮਾਂਡੋ ਫੋਰਸ ਨੇ ਉਹਨਾਂ ਦਾ ਪਹਿਲਾ ਜਰਨੈਲ ਭਾਈ ਮਨਬੀਰ ਸਿੰਘ ਜਿਨ੍ਹਾਂ ਨੇ ਜਨਰਲ ਹਰੀ ਸਿੰਘ ਦੇ ਤੌਰ ਤੇ ਸ਼ੋਹਰਤ ਲਈ ਵੱਡਾ ਨਾਮਣਾ ਖੱਟਿਆ। ਫਿਰ ਉਹਨਾਂ ਦੀ ਥਾਂ ਜਨਰਲ ਲਾਭ ਸਿੰਘ ਜਿਨ੍ਹਾਂ ਨੇ ਫਿਰ ਜਿਹੜੀਆਂ ਬੁਲੰਦੀਆਂ ਛੋਹੀਆਂ ਔਰ ਉਸ ਤੋਂ ਬਾਅਦ ਭਾਵੇਂ ਸ਼ਾਰਟ ਟਰਮ ਸੀ ਕਮਲਜੀਤ ਸਿੰਘ ਔਰ ਭਾਈ ਪਰਮਜੀਤ ਸਿੰਘ ਪੰਜਵੜ ਜਿਹੜੇ ਉਸ ਫੋਰਸ ਦੇ ਚੌਥੇ ਜਰਨੈਲ ਸੀ। ਸੋ ਜਿਸ ਸਟਰਗਲ ਦੀ ਸ਼ੁਰੂਆਤ ਉਸ ਐਲਾਨਨਾਮੇ 'ਚ ਜਾਂ ਖਾਲਿਸਤਾਨ ਕਮਾਂਡੋ ਫੋਰਸ ਨਾਲ ਹੁੰਦੀ ਹੈ ਉਸ ਈਵਨ ਸਿੰਬੋਲਿਜ਼ਮ ਨੂੰ ਵੀ ਵਾਈਪ ਆਊਟ ਕਰਨਾ ਔਰ ਜ਼ਾਹਰ ਹੈ ਕਿ ਵੀ ਇਹਦੇ ਬਾਵਜੂਦ ਕਿ ਉਹਨਾਂ ਦੇ ਕੋਲ 2 ਸਿਕਿਉਰਿਟੀ ਗਾਰਡ ਸੀ ਉਹਨਾਂ 'ਚੋਂ ਸ਼ਾਇਦ ਕੋਈ ਜ਼ਖਮੀ ਹੋਇਆ ਜਾਂ ਕੋਈ ਮਰਿਆ, ਲੇਕਿਨ ਜਿਹੜੀ ਟਾਰਗੇਟ ਕਿਲਿੰਗ ਪ੍ਰੋਫੈਸ਼ਨਲਸ ਦੇ ਨਾਲ ਅਜੇ ਤੱਕ ਅਸੀਂ ਕੋਈ ਦੇਖਿਆ ਨਹੀਂ ਹੈ ਵੀ ਉਸ ਦਾ ਸੁਰਾਗ ਕੀ ਹੈ। ਜਿਹੜੀਆਂ ਟਾਰਗੇਟਡ ਕਿਲਿੰਗਸ ਹੁੰਦੀਆਂ ਨੇ ਏਜੰਸੀਆਂ ਕਰਵਾਉਂਦੀਆਂ ਨੇ ਇਹਨਾਂ ਦਾ ਕੋਈ ਸੁਰਾਗ ਨਹੀਂ ਹੁੰਦਾ। ਜੇ ਹੋਏ ਵੀ ਕੋਈ ਕਾਬੂ ਆ ਵੀ ਜਾਏ ਤਾਂ ਉਹ ਆਪਣੀਆਂ ਜੇਲ੍ਹਾਂ ਭੁਗਤਦਾ ਰਹਿੰਦਾ। ਇਹਨਾਂ ਦੇ ਬਿਹਾਈਂਡ ਖੇਡ ਹੀ ਹੋਰ ਹੁੰਦੀ ਹੈ। ਈਵਨ ਅਮਰੀਕਾ ਦੇ ਹਵਾਲੇ ਨਾਲ ਜਦੋਂ ਅਸੀਂ 2 ਵੱਡੀਆਂ ਸ਼ਖਸੀਅਤਾਂ ਜਿਨ੍ਹਾਂ ਨੇ ਅਫਰੀਕਨ ਮੂਲ ਦੇ ਲੋਕਾਂ ਦੀ ਆਜ਼ਾਦੀ ਦੇ ਲਈ ਬਹੁਤ ਵੱਡੇ ਕੰਮ ਕੀਤੇ ਆਪੋ ਆਪਣੇ ਤਰੀਕੇ ਨਾਲ, ਮਾਰਟਨ ਲੂਥਰ ਕਿੰਗ ਔਰ ਮੈਲਕਮ ਐਕਸ ਦੋਨੋਂ ਹੀ ਮਾਰੇ ਗਏ। ਜ਼ਾਹਰ ਹੈ ਕਿਹਦਾ ਇਹਦੇ ਤੇ ਰੋਲ ਹੈ, ਲੇਕਿਨ ਉਹ ਸਾਰੀ ਕਹਾਣੀ ਰੁਲ ਗਈ। ਈਵਨ ਪ੍ਰੈਜ਼ੀਡੈਂਟ ਕੈਨੇਡੀ ਵਰਗਾ ਬੰਦਾ ਜਿਹਨੇ ਇੱਕ ਡਿਫਰੈਂਟ ਲਾਈਨ ਲਈ ਅਮਰੀਕਾ ਦੇ ਵਿੱਚ ਪਹਿਲਾ ਉਹ ਕੈਥੋਲਿਕ ਪ੍ਰੈਜ਼ੀਡੈਂਟ ਬਣਿਆ ਸੀ, ਉਸ ਦੀ ਅਸੈਸੀਨੇਸ਼ਨ ਡਾਲਸ ਟੈਕਸਾਸ ਦੇ ਵਿੱਚ ਹੋਈ ਔਰ ਉਹ ਜਿਹੜਾ ਕਵਰ ਅਪ ਹੀ ਹੁੰਦਾ ਕਿਉਂਕਿ ਉਹ ਅੱਗੋਂ ਕੌਣ ਕਿਹਨੂੰ ਅੱਗੋਂ ਵਰਤਦਾ ਹੈ ਇੱਕ ਵੱਖਰੀ ਕਹਾਣੀ ਹੁੰਦੀ ਹੈ। ਸੋ ਪਰਮਜੀਤ ਸਿੰਘ ਪੰਜਵੜ ਜਿਹੜੇ ਨੇ ਉਹ 7 ਮਈ 2023 ਨੂੰ ਜਿਹੜਾ ਉਹਨਾਂ ਨੂੰ ਸ਼ਹੀਦ ਕੀਤਾ ਜਾਂਦਾ ਹੈ ਔਰ ਫਿਰ ਅਸੀਂ ਜੂਨ 14 ਤੇ ਆ ਜਾਂਦੇ ਹਾਂ। ਆਲਮੋਸਟ 1 ਮਹੀਨਾ 1 ਹਫ਼ਤੇ ਬਾਅਦ ਅਵਤਾਰ ਸਿੰਘ ਖੰਡਾ ਅਸੀਂ ਪਿਛਲਾ ਪ੍ਰੋਗਰਾਮ ਵੀ ਉਹਨਾਂ ਦੇ ਉੱਤੇ ਕੀਤਾ ਔਰ ਅਜੇ ਉਸ ਕਿਆਸ ਰਾਈਆਂ ਹੀ ਅਸੀਂ ਤਾਂ ਪਹਿਲੇ ਦਿਨ ਦੀਆਂ ਘਟਨਾਵਾਂ ਤੋਂ ਹਾਲਾਂ ਪਹਿਲੀ ਖਬਰ ਮੁੱਢਲੇ ਤੌਰ ਤੇ ਉਹਨਾਂ ਨੂੰ ਕੈਂਸਰ ਦੇ ਨਾਲ ਜੋੜ ਕੇ ਲੁਕੀਮੀਆ ਕਿਹਾ ਗਿਆ, ਲੇਕਿਨ ਜਦੋਂ ਫੈਕਟਸ ਦੀ ਥੋੜੀ ਜਿਹੀ ਪੜਤਾਲ ਹੋਈ ਔਰ ਉਹ ਸਾਰਾ ਗੱਲ ਸਾਹਮਣੇ ਆਈ ਤੇ ਅਸੀਂ ਰਿਪੀਟਡਲੀ ਆਪਣੇ 2-3 ਪ੍ਰੋਗਰਾਮਾਂ 'ਚ ਇਹ ਕਿਹਾ ਸੀ ਕਿ ਭਾਈ ਇਹ ਉਹਨਾਂ ਨੇ ਜਿਹੜੀ ਖੇਡ ਪੰਜਾਬ 'ਚ 18 ਮਾਰਚ ਤੋਂ ਫਾਈਨਲ ਸੋਲੂਸ਼ਨ ਦੇ ਥੱਲੇ ਸ਼ੁਰੂ ਕੀਤੀ ਔਰ ਫਿਰ ਪਰਮਜੀਤ ਸਿੰਘ ਪੰਜਵੜ 7 ਮਈ ਨੂੰ ਉਹਨਾਂ ਨਾਲ ਲਾਹੌਰ ਦੇ ਵਿੱਚ ਜੋ ਸਾਕਾ ਵਰਤਾਇਆ ਗਿਆ ਕਿ ਇਹ ਉਸ ਦੀ ਕੰਟੀਨਿਊਟੀ ਹੈ। ਬਿਲਕੁਲ। ਔਰ ਉਸ ਤੋਂ ਪਹਿਲਾਂ ਕਿਉਂਕਿ NIA ਦੀ ਟੀਮ ਆ ਕੇ ਉੱਥੇ ਬੈਠੀ, ਮੀਡੀਆ 'ਚ ਜੇ ਤੁਸੀਂ ਦੇਖੋ ਕਿ ਜਿਸ ਅੰਦਾਜ਼ ਦੇ ਵਿੱਚ ਇਹ ਰਿਪੋਰਟਿੰਗ ਕੀਤੀ ਜਾਂਦੀ ਹੈ ਉਸ ਤੋਂ ਤੁਹਾਨੂੰ ਅੰਦਾਜ਼ਾ ਹੋ ਜਾਂਦਾ ਹੈ। ਔਰ ਜਦੋਂ ਅਵਤਾਰ ਸਿੰਘ ਖੰਡੇ ਦਾ ਜਿਹੜਾ ਉਹ ਉਹਨਾਂ ਦਾ ਇੱਕ ਏਜੰਸੀਆਂ ਆਪਣੇ ਤਰੀਕੇ ਨਾਲ ਐਂਡ ਕਰਦੀਆਂ ਨੇ ਨਾਲ ਦੀ ਨਾਲ, ਹਾਲਾਂ ਉਦੋਂ ਕਈਆਂ ਨੇ ਕਿਹਾ ਜੀ ਇਹ ਗੈਰ ਜ਼ਿੰਮੇਵਾਰ, ਜਾਂ ਉਹਨਾਂ ਨੇ ਕਿਹਾ ਜੀ ਹੁਣ ਬਾਹਰ ਬੈਠੇ ਖਾਲਿਸਤਾਨੀਆਂ ਦੀ ਵਾਰੀ ਹੈ, ਉਹਨਾਂ ਦੇ ਯੂਟਿਊਬਰ ਔਰ ਇਸ ਕਿਸਮ ਦੇ। ਹੁਣ ਨੈਕਸਟ ਨੰਬਰ ਕੈਨੇਡਾ 'ਚ ਲੱਗਣ ਵਾਲਾ ਹੁਣ ਜ਼ਾਹਰ ਹੈ ਵੀ ਇਹ ਕਹਾਣੀਆਂ ਪਲਾਂਟ ਵੀ ਕਰਵਾਈਆਂ ਜਾਂਦੀਆਂ ਨੇ ਜਿਨ੍ਹਾਂ ਵੱਲੋਂ ਔਰ ਇਹ ਵਾਰਨਿੰਗ ਵੀ ਹੁੰਦੀ ਹੈ। ਲੇਕਿਨ ਇਹ ਸ਼ਾਇਦ ਬਹੁਤ ਜਿਹੜੇ ਖੁਸ਼ਫਹਿਮੀ 'ਚ ਰਹਿਣ ਵਾਲੇ ਨੇ ਜਿਹੜੇ ਅਵਤਾਰ ਸਿੰਘ ਖੰਡੇ ਦੀ ਨੂੰ ਕੈਂਸਰ ਨਾਲ ਜੋੜ ਰਹੇ ਸੀ, ਜਾਂ ਮੈਂ ਵੀ ਈਵਨ UK ਦੇ ਕੁਝ ਜ਼ਿੰਮੇਵਾਰ ਲੋਕਾਂ ਨਾਲ ਵੀ ਗੱਲ ਕੀਤੀ, ਉਹ ਕਹਿੰਦਾ ਜੀ ਆ ਲੈਣ ਦਿਓ, ਆਟੋਪਸੀ ਦੀ ਰਿਪੋਰਟ ਆ ਜਾਏ, ਹੁਣ ਦੁਬਾਰਾ ਰਿਪੋਰਟ ਆ ਜਾਏ ਫਿਰ ਉਸ ਦੇ ਉੱਤੇ। ਮੈਂ ਕਿਹਾ ਜੀ
ਇਹ ਨਹੀਂ ਹੁੰਦਾ। ਜੇ ਆ ਵੀ ਜਾਏਗੀ ਰਿਪੋਰਟ ਤੇ ਉਸ ਚੋਂ ਕੀ ਹੋਏਗਾ ਵੀ ਇਸ ਨੂੰ ਉਸੇ ਹੀ ਐਂਗਲ ਤੋਂ ਜੋ ਏਜੰਸੀਆਂ ਮੈਸੇਜ ਦੇਣਾ ਚਾਹੁੰਦੀਆਂ ਨੇ, ਘੱਟੋ ਘੱਟ ਜੇ ਸਾਡੇ ਕੋਲ ਕੋਈ ਇਸ ਕਿਸਮ ਦਾ ਨਹੀਂ ਹੈ ਕਿ ਅਸੀਂ ਉਹਨਾਂ ਦੀ ਲੈਂਗੁਏਜ ਦੇ ਵਿੱਚ ਉਹਨਾਂ ਨੂੰ ਜਵਾਬ ਦਈਏ, ਘੱਟੋ ਘੱਟ ਕਾਨੂੰਨਨ ਜਾਂ ਇੱਕ ਲੌਬਿਸਟ ਦੇ ਤੌਰ ਤੇ ਰੌਲਾ ਤਾਂ ਪਾ ਸਕਦੇ ਹਾਂ। ਲੇਕਿਨ ਸਾਡੇ ਬਹੁਤ ਵੱਡੇ ਤਬਕੇ ਨੂੰ ਗੱਲ ਜਿਹੜੀ ਆ ਉਹ ਇੱਕਦਮ ਸਮਝ ਨਹੀਂ ਆਉਂਦੀ। ਔਰ ਇਹ ਵਾਕਿਆ ਜਿਹੜਾ 14 ਜੂਨ ਨੂੰ ਹੁੰਦਾ ਹੈ ਔਰ ਅਸੀਂ 19 ਨੂੰ 5 ਦਿਨ ਦੇ ਵਿੱਚ ਏਜੰਸੀਆਂ ਦੀ ਖੇਡ ਜਿਹੜੀ ਹੈ यूके तो निकल के कैनेडा च पहुंच जाती। और जे तुसी देखो हरदीप सिंह निज्जर छोटा ना नहीं है, इसलिए क्योंकि वो एक कैनेडा दे विच खालिस्तान रेफरेंडम दा पिलर, वो खालिस्तान रेफरेंडम जिसने जिथों कैनेडा तो शुरुआत हुई भारत दी स्टेट नूं जिहड़ा वो हैड ऑन लै आंदा कैनेडा दे नाल। इन्हां ने पहला फॉरेन मिनिस्ट्री ने प्रोटेस्ट कीता, फिर उन्होंने डिमार्शे दिता गया जिहड़ा एक स्टैप अप हुंदा है कंप्लेन दा, फिर ट्रैवल एडवाइजरी जिहड़ी है इंडिया ने जारी की कि उत्थे मत जाओ, दहशतगर्दी ये वो है। और फिर जदों कि असीं ब्रैम्पटन पैरेड का जिक्र किया कि उस पीरीयड दे विच जदों कि इन्हां ने बड़ा चीख चिहाड़ा पाया जी इंदिरा गांधी का फ्लोट और बयान सिंह सतवंत सिंह उन्होंने मार रहे हैं या दूजे ने, और ब्रैम्पटन के मेयर ने कहा कि जी ये कोई हेट क्राइम नहीं है और ये बिलीफ और हिस्टरी डिपिक्ट करने का हक है। हुण उस लैवल तक पहुंचण तक भी ये गल ज़ाहिर सी कि ये किस हद तक कैनेडा दे विच जिहड़ा है वो पहुंच चुकियां सी भारत दी एजेंसियां कि अजे 2 हफ्ते पहला कैनेडा दी नैशनल जिहड़ी उन्हां दी सिक्योरिटी एडवाइजर है उन्हें इंडिया नूं नेम किया कि इंडिया साडे इंटरनल अफेयर्स दे विच जिहड़ा वो दखल अंदाजी कर रहे अलॉन्ग विद 3 अदर नेशन। इन्हां दा तां पहलां तो भी नाम लैंदा सी। सो जदों ये भी होया मैनूं ये लग्या भी कोई वड्डा कारनामा ये दहशतगर्दी दा इंडियन एजेंसियां करके इंडियन एयरलाइन वर्गा उस सिखां दे खाते च पाउणा चाहुंदे सी और ये फड़े गए। और इसलिए जदों ईवन नैशनल सिक्योरिटी एडवाइजर ने इंडिया दे उत्ते सीधी दखल अंदाजी का इल्जाम लाया तो इंडिया ने कोई प्रोटेस्ट नहीं किया, कोई फॉरन इन्नी कह के जयशंकर ने उल्टा चोर कोतवाल को डांटे, इत्थे एक गल मुका दी। और मैनूं ये लगता भी ये हुण जिहड़ा एक्ट इन्हां ने एजेंसियां ने विद इन कैनेडा कीता है, क्योंकि हरदीप सिंह निज्जर जिन्हां दा इस तरह कोल्ड ब्लडेड मर्डर किया गया इन फुल व्यू, क्योंकि जदों तुसीं शाम का टाइम देखते हो अजकल 9 बजे तक आलमोस्ट सूरज जिहड़ा वो चढ़िया हुंदा और पार्किंग लॉट जिथे कि लोग आंदे जांदे ने हज़ारां सिख संगतां जिहड़ियां ने वो सरी दे गुरुद्वारा साहब च आउंदियां जांदियां और उस लैवल ते मैसेज देना ये फिर जे उन्हां दी टर्मिनोलॉजी होए जिवें उन्हां ने ये कह के जी घुस के मारा कि बई वो तुहानूं उस लैवल दे उत्ते लिया के खड़ा उन्होंने कर दिता है जिथे कि तुहाडे कोल कोई होर वे नहीं है कि तुसी अपने आप नूं ईवन ये समझा सको कि भाई किस लैवल तक जिहड़ी है गल जा चुकी है। लेकिन इस दे बावजूद मैं समझदा जदों असीं इस सारे इशू दे अड-अड पहलुआं दे उत्ते गल करांगे कि ये उन्हां ने एक डर्टी गेम शुरू कीती है। रो भी है, वैराग भी है, किते ना किते इस दा की जवाब होए इस दे उत्ते भी है दे असीं अड-अड आस्पैक्ट्स दी। लेकिन मैं रेफर करना चाहांगा हरदीप सिंह निज्जर जिन्हां दी शख्सियत और मैं क्योंकि बहुत वरियां बाद आलमोस्ट 18-20 साल बाद कैनेडा जाण दा जदों सबब होया पिछले सितंबर अक्तूबर दे और बाद हुण अप्रैल दे विच भी जदों खालसा साजना दिवस दी पैरेड सी ते उन्होंने बड़े मान सन्मान दे नाल गुरुद्वारा साहब क्योंकि गुरु नानक सिख टैंपल दे वो प्रधान भी सन उन्होंने ऑनर किया और जो अल्फाज उन्होंने कहे वो हमेशा मेरे दिल ते लिखे रहणगे। बाद दे विच उन्हां दे ऑफिस दे विच भी गलबात और जिथे शाम का डिनर और सैमीनार सी उहदे च वड्डी गिणती चो 40-50 सिखां नूं नाल लैके उत्थे पहुंचे। फिर जिहड़ियां भी डिस्कशनस सी उस दे विच जिवें वो हरमन प्यारे सी और उत्थे ईवन कुछ इंटरनेशनल स्टूडेंट्स नूं भी मिलण दा सबब होया तो उन्होंने कहा जी सानू गुरु नानक सिख टैंपल और इत्थे ये हुंदा भी अगे तो चलो सानू
ਇੰਨਾ ਕੁ ਅਸੀਂ ਕਈ ਵਾਰੀ ਤੰਗ ਦਸਤੀ 'ਚ ਐ ਵੀ ਖਾਣ ਲਈ ਆਉਣਾ, ਉਹਨਾਂ ਨੇ ਕਿਹਾ ਜੀ ਤੁਸੀਂ ਘਰ ਵੀ ਲੈ ਜਾਇਆ ਕਰੋ ਤਾਂ ਕਿ ਤੁਹਾਡੀ ਪੜ੍ਹਾਈ ਡਿਸਟਰਬ ਨਾ ਹੋਏ। ਉਹ ਹਰਮਨ ਪਿਆਰਤਾ ਹਰ ਇੱਕ ਦੇ, ਔਰ ਹੱਥੀਂ ਗੁਰਦੁਆਰਾ ਸਾਹਿਬ 'ਚ ਉਹਨਾਂ ਨੇ ਜ਼ਿਆਦਾ ਵਕਤ ਗੁਜ਼ਾਰਨਾ, ਹੱਥੀਂ ਸੇਵਾ ਦਾ ਪੱਖ ਵੀ। ਔਰ ਇਸ ਵਾਰ ਵੀ, ਹਾਲਾਂਕਿ ਪਹਿਲਾਂ ਵੀ ਉਹ ਪ੍ਰਧਾਨ ਰਹੇ ਸੀ, ਇੱਕ ਪਾਸੇ ਇੰਡੀਆ ਨੇ ਉਹਨਾਂ ਨੂੰ ਸੈਪਰੇਟਿਸਟ ਐਲਾਨ ਕੇ, ਦਹਿਸ਼ਤਗਰਦ ਐਲਾਨ ਕੇ, ਕਿਸੇ ਨਾਮ ਨਿਹਾਦ ਖਾਲਿਸਤਾਨ ਟਾਈਗਰ ਫੋਰਸ ਦਾ ਚੀਫ ਬਣਾਇਆ ਹੋਇਆ ਸੀ, ਉਹਨਾਂ ਦੇ ਸਿਰ ਤੇ ਇਨਾਮ ਰੱਖਿਆ ਹੋਇਆ ਸੀ, ਉਹਨਾਂ ਦੀ ਐਕਸਟ੍ਰੈਡੀਸ਼ਨ ਮੰਗੀ ਹੋਈ ਸੀ। ਇਸ ਸਭ ਦੇ ਬਾਵਜੂਦ ਉਹ ਬਿਲਕੁਲ ਬੇਪਰਵਾਹ ਆਪਣੇ ਉਸ ਕਾਜ਼ ਦੇ ਵਿੱਚ ਜੁਟੇ ਹੋਏ ਔਰ ਪੂਰੀ ਇਮਾਨਦਾਰੀ ਦੇ ਨਾਲ ਖਾਲਿਸਤਾਨ ਨੂੰ ਸਮਰਪਿਤ ਪਰਨਾਏ ਹੋਏ। ਔਰ ਇਹ ਗੱਲ ਈਵਨ ਉਹਨਾਂ ਦੀ ਜਿਹੜੀ ਲਾਸਟ ਸਪੀਚ ਅੱਜ ਸੋਸ਼ਲ ਮੀਡੀਆ ਤੇ 1.5 ਮਿੰਟ ਦੀ ਸਪੀਚ ਹੈ ਜਿਹਦੇ 'ਚ ਉਹ ਕਹਿ ਰਹੇ ਨੇ, ਕਿਉਂਕਿ ਇਹ ਗੱਲ ਦਾ ਸਾਨੂੰ ਵੀ ਅਹਿਸਾਸ ਸੀ ਕਿ ਕੈਨੇਡਾ ਦੀਆਂ ਏਜੰਸੀਆਂ ਨੇ, ਉਹਨਾਂ ਦੀ ਸੀਸਸ ਨੇ, ਭਾਈ ਹਰਦੀਪ ਸਿੰਘ ਨਿੱਜਰ ਔਰ 2-3 ਹੋਰ ਸ਼ਖਸੀਅਤਾਂ ਨੇ ਜਿਨ੍ਹਾਂ ਦੇ ਮੈਂ ਨਾਂ ਨਹੀਂ ਲਵਾਂਗਾ, ਉਹਨਾਂ ਨੂੰ ਪਿਛਲੇ ਹਫ਼ਤਿਆਂ ਦੇ ਵਿੱਚ ਸੱਦ ਕੇ ਇਹ ਕਿਹਾ ਕਿ ਭਾਈ ਤੁਸੀਂ ਖੱਬੇ ਸੱਜੇ ਹੋ ਜਾਓ, ਤੁਹਾਡੀ ਜਾਨ ਨੂੰ ਖਤਰਾ ਹੈ, ਕੁਛ ਨਾ ਕੁਛ ਵਾਪਰ ਸਕਦਾ ਹੈ। ਔਰ ਇਹਨਾਂ ਨੇ ਉਹਨਾਂ ਨੂੰ ਇਹ ਕਿਹਾ ਕਿ ਭਾਈ ਕੋਈ ਗੱਲ ਨਹੀਂ ਹੈ, ਅਸੀਂ ਆਪਣੀ ਰੱਖਾਂਗੇ ਜਿਹੜੀ ਵੀ ਪਰਹੇਜ਼ ਜਾਂ ਦੂਜੀ ਹੈ। ਔਰ ਜਦੋਂ ਉਹਨਾਂ ਦੀ ਲਾਸਟ ਸਪੀਚ 1.5 ਮਿੰਟ ਦੀ ਆ, ਉਹਨਾਂ ਨੇ ਕਿਹਾ ਜੀ ਅੱਜ ਹੀ ਅਸੀਂ ਇਹਨਾਂ ਦੀ ਏਜੰਸੀਆਂ ਦੇ ਵੀ ਚੌਂਕੀ ਭਰ ਕੇ ਆਏ ਹਾਂ। ਹੁਣ ਚੌਂਕੀ ਭਰਨਾ ਸਮਝਦੇ ਨੇ ਕਿ ਭਾਈ ਕੀ ਸਾਡੇ ਵੀਰ ਭੈਣ ਆ ਕੀ ਨੇ, ਕਿ ਵੀ ਉਹ ਤਾਂ ਰੈਗੂਲਰਲੀ, ਕਿਉਂਕਿ ਇੱਕ ਪਾਸੇ ਇੰਡੀਅਨ ਪ੍ਰੈਸ਼ਰ ਰਿਹਾ, ਉਹਨਾਂ ਨੂੰ ਵੀ ਪਤਾ ਹੈ ਕਿ ਵੀ ਉਹਨਾਂ ਦੇ ਉੱਤੇ, ਲੇਕਿਨ ਜਦੋਂ ਏਜੰਸੀਆਂ ਨੇ ਇਸ ਵਾਰ ਸੱਦਿਆ ਜਾਂ ਪਹਿਲਾਂ ਵੀ ਉਹਨਾਂ ਨੂੰ ਇਹ ਸੀ ਕਿ ਭਾਈ ਇਹ ਜਿਹੜੇ ਨੇ ਨਿਸ਼ਾਨਾ ਬਣਾਏ ਜਾ ਸਕਦੇ ਨੇ। ਇਹ ਕਹਿਣ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਅਸੀਂ ਇਹ ਮੈਸੇਜ ਦੇਣਾ ਚਾਹੁੰਦੇ, ਔਰ ਇੱਕ ਤੁਕ ਜਿਹੜੀ ਅਕਸਰ ਜਦੋਂ ਵੀ ਉਹਨਾਂ ਨੂੰ ਕਹਿਣਾ ਤੇ ਉਹਨਾਂ ਦਾ ਦੁਹਰਾ ਸੀ, ਮਰਨ ਲਿਖਾਏ ਮੰਡਲ ਮੇ ਆਏ, ਕਿ ਆਉਣ ਤੋਂ ਪਹਿਲਾਂ ਲਿਖਿਆ ਹੁੰਦਾ ਵੀ ਮਰਨਾ ਕਦੋਂ। ਪਰ ਜਿਹੜੀ ਉਹ 1.5 ਮਿੰਟ ਦੀ ਸਪੀਚ ਡਿਫਾਈਂਸ ਹੈ ਇੰਡੀਅਨ ਸਟੇਟ ਨੂੰ, ਕਿ ਮਤ ਸਮਝੋ ਕਿ ਤੁਹਾਡੇ ਟੈਕਟਿਕ ਸਾਨੂੰ ਡਰਾ ਸਕਦੇ ਨੇ, ਅਸੀਂ ਬਾਕੀ ਅਕਾਲ ਪੁਰਖ ਦੇ ਹੱਥ ਵਸ ਹੈ ਲੇਕਿਨ ਅਸੀਂ ਖਾਲਿਸਤਾਨ ਲਈ ਦ੍ਰਿੜ ਹੈ। ਇਸ ਸਾਰੇ ਦੇ ਨਾਲ ਜਿਹੜਾ ਅਸੀਂ ਅਲਟੀਮੇਟਲੀ ਆਪਣਾ ਕੌਮੀ ਘਰ ਬਣਾਉਣਾ ਹੈ, ਕੋਈ ਚੀਜ਼ ਸਾਨੂੰ ਰੋਕ ਨਹੀਂ ਸਕਦੀ। ਸੋ ਇਹ ਮੈਂ ਸਮਝਦਾ ਵੀ ਜਿਵੇਂ ਅੱਜ ਭਾਈ ਮਨਿੰਦਰ ਸਿੰਘ ਜਿਹੜੇ ਐਕਟਿਵਿਸਟ ਨੇ, ਔਰ ਇੱਕ ਨੇ ਅੱਜ ਜਿਵੇਂ ਇੱਕ ਯੂਟਿਊਬਰ ਨੇ ਪਹਿਲਾਂ ਇੰਗਲੈਂਡ ਵਾਲੀ ਘਟਨਾ ਤੋਂ ਬਾਅਦ ਧਮਕੀ ਦਿੱਤੀ ਸੀ ਕਿ ਇਹ ਹੋਏਗਾ, ਉਹਨਾਂ ਨੂੰ ਵੀ ਜਿਹੜਾ ਉਹ ਵੀ ਉਹਨਾਂ ਦੀ ਵਿਦਨ ਆਊਟਸਾਈਡ ਕੈਨੇਡਾ ਵੀ ਫਲਾਈਟਸ ਦੇ ਉੱਤੇ ਪਾਬੰਦੀ ਹੈ, ਸ਼ਾਇਦ ਵਿਦਨ ਕੈਨੇਡਾ ਵੀ ਹੈ, ਕਿਉਂਕਿ ਉਹ ਏਜੰਸੀਆਂ ਵੀ ਕਬੂਲਦੀਆਂ ਨੇ ਅਸਰ ਕਈ ਵਾਰ ਸੇਫਟੀ ਰੀਜ਼ਨਸ ਇੱਕ ਡਿਫਰੈਂਟ। ਤੇ ਉਹ ਅੱਜ ਉਸ ਸਾਈਟ ਦੇ ਉੱਤੇ ਜਿੱਥੇ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਇਕੱਠੀਆਂ ਸੀ, ਉਹਨਾਂ ਨੇ ਬੜੀ ਭਾਵਕ 5-6 ਮਿੰਟ ਦੀ ਤਕਰੀਰ ਕੀਤੀ। ਉਹਨਾਂ ਨੇ ਕਿਹਾ ਵੀ ਇਹ ਰੋਣ ਦਾ ਵਿਰਾਗ ਦਾ ਟਾਈਮ ਨਹੀਂ ਹੈ, ਇਹ ਸਾਡੇ ਇਹਦੇ 'ਚ ਅਸੀਂ ਜੈਕਾਰੇ ਛੱਡਣੇ ਨੇ। ਔਰ ਉਹਨਾਂ ਨੇ ਖੁਦ ਵੀ ਜੈਕਾਰਾ ਖਾਲਿਸਤਾਨ ਜ਼ਿੰਦਾਬਾਦ ਦੇ ਨਾਰੇ ਵੀ ਉਹਨਾਂ ਨੇ ਕਿਹਾ ਕਿ ਭਾਈ ਇਸ ਰਸਤੇ ਤੇ ਤੁਰਦੇ ਆ, ਠੀਕ ਹੈ ਦੁਸ਼ਮਣ ਨੇ ਵਾਰ ਕੀਤਾ, ਲੁੱਕ ਕੇ ਕੀਤਾ, ਕਾਇਰਾਨਾ ਵਾਰ ਕੀਤਾ, ਪਰ ਗੁਰੂ ਦਾ ਪੰਥ ਭਾਜੀ ਮੋੜਦਾ ਵੀ ਹੈ, ਆਪਣੇ ਕੌਜ਼ ਵੱਲ ਅਸੀਂ ਤੁਰਦੇ। ਅਰਦਾਸ ਹੀ ਸਾਡੀਆਂ ਮਾਵਾਂ ਆਪਣੇ ਪੁੱਤਾਂ ਦੀਆਂ ਔਰ ਇਸ ਰਸਤੇ ਤੇ ਤੁਰਿਆਂ ਦੀ ਸ਼ਹੀਦੀ ਦੀਆਂ ਮੰਗਦੀਆਂ ਨੇ ਕਿ ਭਾਈ ਹਰਦੀਪ ਸਿੰਘ ਨਿੱਜਰ ਨੂੰ ਉਹ ਮੁਕਾਮ ਹਾਸਲ ਹੋਇਆ ਗੁਰੂ ਦੀ ਗੋਦ ਦਾ, ਪਰ ਇਹ ਸਾਨੂੰ ਡੈਟਰ ਨਹੀਂ ਕਰ ਸਕਦੇ ਸਾਡੇ ਰਸਤੇ ਤੋਂ। ਅਸੀਂ ਅਲਟੀਮੇਟਲੀ ਜਿਹੜਾ ਇਸ ਆਪਣੇ ਕੌਮੀ ਘਰ ਦੇ ਨਿਸ਼ਾਨੇ ਨੂੰ ਹਾਸਲ ਕਰਾਂਗੇ। ਔਰ ਇਹੀ ਸਪਿਰਿਟ 'ਚ ਹੁਣ ਕੱਲ ਵੀ ਆਉਣ ਵਾਲੇ ਕੱਲ 6 ਤੋਂ 9 ਵਜੇ ਤੱਕ ਵੱਡਾ ਇਕੱਠ ਉੱਥੇ ਸੱਦਿਆ ਗਿਆ। ਇਸ ਖਬਰ ਨੇ ਦੁਨੀਆ ਭਰ 'ਚ ਸਿੱਖਾਂ ਨੂੰ ਹਲੂਣਿਆ। ਅਸੀਂ ਅੱਜ ਦਾ ਸਾਰਾ ਪ੍ਰੋਗਰਾਮ ਹੀ ਜਿੱਥੇ ਭਾਈ ਹਰਦੀਪ ਸਿੰਘ ਨਿੱਜਰ ਦੀ ਯਾਦ ਨੂੰ ਸਮਰਪਿਤ ਕਰਦੇ ਹਾਂ, ਉੱਥੇ ਇਹਨਾਂ ਨਾਲ ਜੁੜੇ ਹੋਏ ਜਿਹੜੇ ਅੱਡ-ਅੱਡ ਐਸਪੈਕਟ ਨੇ ਉਸ ਦੀ ਗੱਲ ਵੀ ਕਰਾਂਗੇ। ਔਰ ਮੈਂ ਇਹ ਦੇਖ ਰਿਹਾ ਕਿ ਭਾਈ ਇਸ ਨੇ ਇੱਕ ਖੌਫ ਵੀ ਪੈਦਾ ਕੀਤਾ, ਇਹ ਨਹੀਂ ਹੈ ਵੀ। ਔਰ ਮੈਂ ਜੇ ਇਹ ਦੇਖਾਂ ਵੀ ਕੱਲ ਹਾਲਾਂਕਿ ਇਹ ਜਦੋਂ ਉੱਥੇ 8-9 ਵਜੇ ਦੇ ਕਰੀਬ ਸ਼ਾਮ ਨੂੰ ਵਾਪਰਦਾ, ਇੱਥੇ ਮਿਡਨਾਈਟ ਸੀ, ਅਸੀਂ ਸਾਊਥ ਬੈਂਡ ਤੋਂ ਕਲਾਮਾਜ਼ੂ ਆ ਗਏ ਸੀ। ਮੈਂ ਬਹੁਤ ਥੱਕਿਆ ਹੋਇਆ ਸੀ, ਮੈਂ ਸੌਣ ਚਲਾ ਗਿਆ 11 ਵਜੇ ਦੇ ਨੇੜੇ ਤੇੜੇ, ਲੇਕਿਨ ਮੈਸੇਜ ਭਰਨੇ ਸ਼ੁਰੂ ਹੋਏ ਜਦੋਂ ਤੱਕ ਸਾਰੀ ਡੀਟੇਲ ਸਵੇਰ ਤੋਂ ਅਸੀਂ ਰਾਹ 'ਚ ਏਅਰਪੋਰਟ ਤੋਂ ਘਰ ਤੱਕ ਪਹੁੰਚਦੇ ਹਾਂ ਵੀ। ਸੋ ਅਸੀਂ ਉਹਨਾਂ ਸਾਰੇ ਵੀਰਾਂ ਭੈਣਾਂ ਦਾ ਵੀ ਸ਼ੁਕਰੀਆ ਅਦਾ ਕਰਦੇ ਹਾਂ ਜਿਹੜੇ ਸਾਡੀ ਸੇਫਟੀ ਨੂੰ ਲੈ ਕੇ ਫਿਕਰਮੰਦ ਨੇ। ਔਰ ਇਸ ਕਿਸਮ ਦਾ ਵੀ ਸਾਡੇ ਕੁਝ ਵੀਰਾਂ ਨੇ ਚਾਹਿਆ ਕਿ ਜੀ ਇਸ ਵੇਲੇ ਜਿਹੜਾ ਜੇ ਨਾ ਵੀ ਕੀਤਾ ਜਾਏ ਪ੍ਰੋਗਰਾਮ ਜਾਂ ਨਾ ਕੀਤੇ ਜਾਣ ਕੁਝ ਦਿਨ, ਸਾਡਾ ਉਹੀ ਜੋ ਵੀਰ ਹਰਦੀਪ ਸਿੰਘ ਨਿੱਜਰ ਦਾ ਜਵਾਬ ਸੀ ਕਿ ਭਾਈ ਦੇਖੋ
ਇਹ ਅਸੀਂ ਇਹਨਾਂ ਮੁਲਕਾਂ ਦੇ ਕਾਨੂੰਨ ਦੀ ਜ਼ਦ 'ਚ ਰਹਿੰਦੇ ਹਾਂ, ਕੌਮੀ ਕਾਰ ਖਾਲਿਸਤਾਨ ਦੀ ਐਡਵੋਕੇਸੀ ਕਰਦੇ ਹਾਂ। ਬਿਲਕੁਲ, ਇਹ ਸਾਡਾ ਮੂਲ ਹੱਕ ਹੈ। ਇੰਟਰਨੈਸ਼ਨਲ ਲਾਅ, UN ਚਾਰਟਰ ਸਾਨੂੰ ਹੱਕ ਦਿੰਦਾ ਹੈ। ਹੁਣ ਇਹ ਇੱਥੋਂ ਦੇ ਮੁਲਕਾਂ ਦੇ ਨਿਜ਼ਾਮ ਨੇ ਦੇਖਣਾ ਹੈ ਕਿ ਉਹਨਾਂ ਨੇ ਜਿਹੜੀ ਹਕੂਮਤ ਇੱਕ ਟੈਰਰਿਸਟ ਸਟੇਟ ਵਾਂਗ ਬਿਹੇਵ ਕਰ ਰਹੀ ਹੈ, ਹੁਣ ਉਹਨਾਂ ਨੇ ਖੁੱਲ੍ਹੇਆਮ ਇੰਟਰਨੈਸ਼ਨਲ ਟੈਰਰਿਜ਼ਮ, ਔਰ ਈਵਨ ਮੈਂ ਇੱਕ ਇੰਟਰਵਿਊ ਇਹਦਾ ਐਸ ਜੈ ਸ਼ੰਕਰ ਦਾ ਕਿਸੇ ਪ੍ਰੋਮੀਨੈਂਟ ਤੇ ਦੇਖ ਰਿਹਾ ਸੀ, ਔਰ ਉਹਦੇ 'ਚ ਉਹ ਕਹਿੰਦਾ ਹੈ ਕਿ ਵੀ ਮੈਨੂੰ ਹੋਰ ਤਾਂ ਜੋ ਸੀ ਪਰ ਜੋ 19 ਅਪ੍ਰੈਲ ਨੂੰ ਜਦੋਂ ਤਿਰੰਗਾ ਝੰਡਾ ਲਾਇਆ ਗਿਆ ਔਰ ਉੱਥੇ ਖਾਲਿਸਤਾਨ ਦਾ ਝੰਡਾ ਲਾਇਆ ਗਿਆ, ਇਟ ਵੈਂਟ ਅੰਡਰ ਮਾਈ ਸਕਿਨ। ਹੁਣ ਜਦੋਂ ਕੋਈ ਚੀਜ਼ ਇਸ ਮੈਂ ਅੱਜ ਹੀ ਦੇਖ ਰਿਹਾ ਸੀ ਕਿ ਰਾਅ ਦੇ ਚੀਫ ਨੂੰ ਉਹਦੀ ਟਰਮ ਮੁੱਕ ਰਹੀ ਹੈ, ਉਹ ਅੱਜ ਕੱਲ੍ਹ 'ਚ ਨਵਾਂ ਬਦਲਣਾ। ਸੋ ਇਹ ਅਜੀਤ ਡੋਵਲ ਦੀ ਖੇਡ, ਇੱਕ ਪਾਸੇ NIA ਦੀ ਟੀਮ, ਉਹ ਪੰਜਾਬ ਦੇ ਸਾਰੇ ਜ਼ਿਲ੍ਹਾ 22-23 ਜ਼ਿਲ੍ਹਿਆਂ ਦੇ ਡਿਸਟ੍ਰਿਕਟ ਹੈੱਡਕੁਆਰਟਰ 'ਚ ਉਹਨਾਂ ਨੂੰ ਬਿਠਾਇਆ ਹੋਇਆ, ਔਰ ਮੋਦੀ ਦੀ ਆਮਦ ਤੋਂ ਪਹਿਲਾਂ ਔਰ ਕੈਨੇਡਾ ਦੇ ਨਾਲ ਜਿਸ ਕਿਸਮ ਦਾ ਇਹਨਾਂ ਦਾ ਡਿਪਲੋਮੈਟਿਕ ਕ੍ਰਾਈਸਿਸ ਪੈਦਾ ਹੋਇਆ ਸੀ, ਮੈਂ ਸਮਝਦਾ ਵੀ ਇਹਨਾਂ ਨੇ ਸਭ ਨੂੰ ਇਹ ਮੈਸੇਜ ਦਿੱਤਾ ਹੈ। ਇੱਕ ਪਾਸੇ ਤਾਂ ਹੋਇਆ, ਦੇਖੋ ਜੀ ਬਾਈਡਨ ਤਾਂ ਖੁੱਲੀਆਂ ਆਰਮਸ ਦੇ ਨਾਲ ਮੋਦੀ ਨੂੰ ਵੈਲਕਮ ਕਰੇਗਾ, ਸਟੇਟ ਡਿਨਰ ਵੀ ਹੈ, ਉਹਨੇ ਜੁਆਇੰਟ ਹਾਊਸ ਨੂੰ ਵੀ ਐਡਰੈਸ ਕਰਨਾ ਹੈ ਜਾਂ ਦੂਜਾ, ਲੇਕਿਨ ਅਸੀਂ ਇਹ ਸਮਝਦੇ ਹਾਂ ਇਸ ਮਾਮਲੇ 'ਚ ਆਲਰੇਡੀ ਅਮਰੀਕਾ 'ਚ ਵੀ ਔਰ ਦੂਸਰੀਆਂ ਥਾਵਾਂ ਤੇ ਵੀ ਕਮਿਊਨੀਕੇਸ਼ਨ ਸਾਨੂੰ ਖੋਲ੍ਹਣੀ ਹੋਏਗੀ ਹਾਇਰ ਅਥਾਰਟੀਜ਼ ਦੇ ਨਾਲ ਕਿ ਭਾਈ ਇਹ ਤੁਹਾਡਾ, ਜੇ ਤਾਂ ਤੁਸੀਂ ਇਸ ਦਹਿਸ਼ਤਗਰਦ ਸਟੇਟ ਨੂੰ ਜਿਹੜੀ ਹੁਣ ਖੁੱਲ੍ਹੇਆਮ ਇੰਟਰਨੈਸ਼ਨਲ ਟੈਰਰਿਜ਼ਮ ਦੇ ਉੱਤੇ ਜਿਹੜੀ ਹੈ ਉਹ ਆ ਗਈ ਹੈ, ਇਹਨੇ ਰੋਹ ਸਿੱਖਾਂ ਦੇ ਉੱਤੇ, ਜਿਹੜੇ ਸਿੱਖ ਹੁਣ ਹਰਦੀਪ ਸਿੰਘ ਨਿੱਜਰ ਕੈਨੇਡੀਅਨ ਸਿਟੀਜ਼ਨ ਹੈ, ਹੁਣ ਇਹ ਕੈਨੇਡੀਅਨ ਏਜੰਸੀਆਂ ਨੇ, ਹਾਲਾਂਕਿ ਖਬਰ ਸੀ ਹੈ ਕਿ ਜੀ ਇੱਕ ਚੀਨੇ ਮੂਲ ਦਾ, ਇੱਕ ਨਾਈਜੀਰੀਅਨ ਕਿ ਪਤਾ ਨਹੀਂ ਸੋਮਾਲੀਅਨ ਮੂਲ ਦਾ ਫੜੇ ਗਏ ਨੇ 2 ਬੰਦੇ ਜਾਂ ਦੂਜੇ ਤੀਜੇ, ਲੇਕਿਨ ਇਹ ਕਿਉਂਕਿ ਜਦੋਂ ਤੁਸੀਂ ਗੈਂਗਸਟਰਸ ਦਾ ਕਵਰ ਯੂਜ਼ ਕਰਦੇ ਹੋ ਇਹ ਕਦੇ ਵੀ ਪਹੁੰਚਿਆ ਨਹੀਂ ਜਾਂਦਾ ਤਹਿ ਤੱਕ। ਇਸ ਤੋਂ ਪਹਿਲਾਂ ਉਹਨੂੰ ਡਿਫਰੈਂਟ ਰੀਜ਼ਨਸ ਕਰਕੇ ਟਾਰਗੇਟ ਕੀਤਾ। ਉਸੇ ਹੀ ਸਰੀ ਸ਼ਹਿਰ ਦੇ ਵਿੱਚ ਰਿਪਦਮਨ ਸਿੰਘ ਮਲਿਕ, ਜਿਹਨੂੰ 에ਅਰ ਇੰਡੀਆ ਦੇ ਲਈ ਇਹਨਾਂ ਦੀਆਂ ਏਜੰਸੀਆਂ ਨੇ ਯੂਜ਼ ਕੀਤਾ ਸੀ, ਉਸ ਨੂੰ ਵੀ, ਕਿਉਂਕਿ ਉਹਦੇ ਕੋਲ ਵੀ ਭੇਤ ਸਨ। ਸੋ ਇੱਧਰ ਇੱਕ ਪਾਸੇ ਜਿਹੜੇ ਇਹਨਾਂ ਦੇ ਲਈ ਜਿਹੜਾ ਯੂਜ਼ਫੁਲ ਰਹੇ ਉਹ ਵੀ ਐਲੀਮੀਨੇਟ ਹੋ ਗਏ, ਉਹਨਾਂ ਨੂੰ ਪਹਿਲਾਂ ਖਾਲਿਸਤਾਨੀਆਂ ਦੇ ਖਾਤੇ 'ਚ ਪਾਓ। ਹਰਦੀਪ ਸਿੰਘ ਨਿੱਜਰ ਨੂੰ ਤੁਸੀਂ ਖਾਲਿਸਤਾਨ ਟਾਈਗਰ ਫੋਰਸ ਨਾਮ ਨਿਹਾਦ, ਉਹ ਇੱਕ ਭਲਾ ਬੰਦਾ, ਤੁਸੀਂ ਉਸ ਦਾ ਜਦੋਂ ਦੇਖਦੇ ਹੋ, ਜਿਹੜੇ ਮਿਲੇ ਨੇ ਉਹ ਜਾਣਦੇ ਨੇ, ਇੱਕ ਸਿੱਧਾ ਸਾਦਾ ਜ਼ਬਾਨ ਦੇ ਵਿੱਚ ਗੱਲ ਕਰਨ ਵਾਲਾ ਪਰ ਡੈਡੀਕੇਟਿਡ, ਫਰਮ, ਗੁਰੂ ਨੂੰ ਪਰਨਾਇਆ ਹੋਇਆ। ਉਹਨੂੰ ਤੁਸੀਂ ਖੂੰਖਾਰ ਅੱਤਵਾਦੀ, ਔਰ ਤੁਸੀਂ ਭਾਰਤੀ ਮੀਡੀਆ ਦੀਆਂ ਜੇ ਖਬਰਾਂ ਇਸ ਹਵਾਲੇ ਨਾਲ ਦੇਖੋ, who was Hardeep Singh Nijjar, the Khalistani separatist shot dead in Canada, explained. ਹੁਣ ਇਸ ਕਿਸਮ ਦੀ ਫੇਰ wanted in India, Khalistan Tiger Force Chief Nijjar shot dead by unidentified assailants in Canada. Nijjar was designated a terrorist by India under the stringent unlawful act. ਇਹ PTI ਦੀ ਖਬਰ ਹੈ ਕਿ ਯੂਆਪਾ ਲੱਗਾ ਹੋਇਆ ਸੀ, ਖਤਰਨਾਕ ਟੈਰਰਿਸਟ, ਖਾਲਿਸਤਾਨ ਟਾਈਗਰ ਫੋਰਸ ਚੀਫ। ਔਰ ਦੂਜਾ ਫਿਰ ਵੀਡੀਓ, who was Hardeep Nijjar and what was his role in Khalistan referendum in Brampton, ਇਹ ਟ੍ਰਿਬਿਊਨ ਦੀ। Last year the Punjab police had sought the extradition of Nijjar as he was wanted in cases related to acts of reviving terrorism in the state. ਉਹਨੂੰ ਜਿਵੇਂ ਜਿਸ ਅੰਦਾਜ਼ ਦੇ ਵਿੱਚ ਇਹਨਾਂ ਨੇ ਅਵਤਾਰ ਸਿੰਘ ਖੰਡਾ ਨੂੰ ਪੇਸ਼ ਕੀਤਾ, ਹਰਦੀਪ ਸਿੰਘ ਨਿੱਜਰ ਨੂੰ ਤਾਂ ਉਸ ਤੋਂ ਵੀ ਅੱਗੇ ਜਾ ਕੇ ਯੂਆਪਾ, ਇੰਟਰਨੈਸ਼ਨਲ ਟੈਰਰਿਜ਼ਮ, 10 ਲੱਖ ਦਾ ਅਵਾਰਡ, ਇਹ ਉਹ, ਔਰ ਇਸ ਸਾਰੇ ਦੇ ਚੱਲਦੇ ਆ ਇਹ ਹੁਣ ਸਿੱਖ ਕੌਮ ਨੇ ਦੇਖਣਾ ਹੈ ਕਿ ਇਹ ਜਿਹੜੀ ਭਾਜੀ ਉਹਨਾਂ ਨੇ ਪਾਈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇੱਕ ਪੋਲੀਟੀਕਲ ਅਸੈਸੀਨੇਸ਼ਨ ਹੈ, ਸਿਆਸੀ ਕਤਲ ਹੈ। ਔਰ ਇਹ ਸਿਆਸੀ ਕਤਲਾਂ ਦੀ ਜਿਹੜੀ ਸ਼ੁਰੂਆਤ ਇਹਨਾਂ ਨੇ ਪੰਜਾਬ 'ਚੋਂ ਕੀਤੀ, ਦੀਪ ਸਿੱਧੂ ਮੂਸੇਵਾਲਾ ਲਾਹੌਰ 'ਚ ਲੈ ਗਏ 5 ਵਾਰ, ਅਵਤਾਰ ਸਿੰਘ ਖੰਡਾ, ਹਾਲਾਂਕਿ ਉਸ ਤੋਂ ਪਹਿਲਾਂ ਵੀ ਹਰਪ੍ਰੀਤ ਸਿੰਘ ਹੈਪੀ, ਜਿਨ੍ਹਾਂ ਨੂੰ ਖਾਲਿਸਤਾਨ ਲਿਬਰੇਸ਼ਨ ਫੋਰਸ ਨਾਲ ਜੋੜਿਆ ਜਾਂਦਾ ਸੀ। ਹੁਣ ਤੁਸੀਂ ਦੇਖੋਗੇ ਵੀ ਇਹ ਦੋਵੇਂ ਮਰਡਰ ਜਦੋਂ ਅਵਤਾਰ ਸਿੰਘ ਖੰਡੇ ਦਾ ਹੁੰਦਾ ਹੈ, ਉੱਥੇ ਮੀਡੀਆ ਕਹਿੰਦਾ ਹੈ ਚੀਫ ਆਫ ਖਾਲਿਸਤਾਨ ਲਿਬਰੇਸ਼ਨ ਫੋਰਸ ਡਾਈਡ ਇਨ ਸਸਪੀਸ਼ੀਅਸ ਸਰਕਮਸਟੈਂਸਿਸ, ਮੇ ਹੈਵ ਬੀਨ ਬੀ ਪੋਇਜ਼ਨਡ। ਹੁਣ ਉਹਨੂੰ ਖਾਲਿਸਤਾਨ ਲਿਬਰੇਸ਼ਨ ਫੋਰਸ ਦਾ ਅਵਤਾਰ ਸਿੰਘ ਖੰਡੇ ਨੂੰ ਚੀਫ ਬਣਾ ਦਿੱਤਾ, ਜਿਹਦਾ ਕੋਈ ਲਾਗਾ ਦੇਗਾ ਨਹੀਂ ਹੈ, ਨਾ ਹੀ ਉਹ ਕੋਈ ਇਧਰ ਖਾਲਿਸਤਾਨ ਟਾਈਗਰ ਫੋਰਸ ਦਾ ਚੀਫ ਬਣਾ ਦਿੱਤਾ। ਹੁਣ ਵਿਦਨ ਮੈਜੋਰਿਟੀ ਹਿੰਦੂਆਂ ਨੂੰ ਕੀ ਮੈਸੇਜ ਦਿੱਤਾ ਜਾ ਰਿਹਾ ਕਿ ਜੀ ਦੇਖੋ ਸਾਡੀਆਂ ਏਜੰਸੀਆਂ, ਦੇਖੋ ਅਜੀਤ ਡੋਵਲ, ਮੋਦੀ ਦਾ ਕ੍ਰਿਸ਼ਮਾ,
ਅਸੀਂ ਦੋ ਵੱਡੀਆਂ ਫੋਰਸਿਸ ਦੇ ਜਿਹੜੇ ਜਰਨੈਲ ਸੀ, ਤੀਜਾ ਖਾਲਿਸਤਾਨ ਕਮਾਂਡੋ ਫੋਰਸ ਦਾ ਲਾਹੌਰ, ਇਹ ਤਿੰਨੋਂ ਹੀ ਜਰਨੈਲ ਅਸੀਂ ਮਾਰਤੇ। ਹੁਣ ਇਹ ਹੈ ਉਹਨਾਂ ਦੀ ਸਟ੍ਰੈਟਜੀ, ਇਹਨੂੰ ਇਹਨਾਂ ਨੇ ਅੱਗੇ ਤੋਰਨਾ ਹੈ। ਹੋਰ ਵੀ ਪੋਲੀਟੀਕਲ ਅਸੈਸੀਨੇਸ਼ਨਸ ਜਿਹੜੀਆਂ ਨੇ ਉਹ ਇਹਨਾਂ ਨੇ ਜ਼ਰੂਰ ਉਸ ਪਾਸੇ ਹੁਣੇ ਨੇ, ਇਹ ਨੰਗੇ ਛਿੱਟੇ ਹੋ ਕੇ ਆ ਗਏ ਨੇ। ਔਰ ਅਸੀਂ ਬਾਕੀ ਆਉਣ ਵਾਲੇ ਦੂਸਰੇ ਸੈਗਮੈਂਟਸ ਗੱਲ ਕਰਦੇ ਹਾਂ ਇਸ ਦੇ ਬਾਕੀ ਅੱਡ-ਅੱਡ ਐਸਪੈਕਟਸ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੇ ਨਾਲ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਜੋ ਵਾਪਰਦਾ ਹੈ ਉਹ ਦਿਸਦਾ ਹੈ, ਉਸ ਦੇ ਪਿੱਛੇ ਬੜਾ ਕੁਝ ਅਣਦਿਸਿਆ ਰਹਿੰਦਾ ਹੈ। ਉਸ ਸੱਚ ਨੂੰ ਉਜਾਗਰ ਕਰਨ ਲਈ ਮੈਂ ਸੁਖਵਿੰਦਰ ਸਿੰਘ ਆ ਰਿਹਾ ਖਾਸ ਪ੍ਰੋਗਰਾਮ ਦਾ ਫਾਲਟ ਲਾਈਨਸ ਲੈ ਕੇ ਟੀਵੀ 84 ਤੇ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9:30 ਵਜੇ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਏਜੰਸੀਆਂ ਦੀ ਡਾਇਸਪੋਰਾ ਸਿੱਖਾਂ ਦੇ ਖਿਲਾਫ ਵਿੱਢੀ ਗਈ ਖੂਨੀ ਲੜਾਈ ਨਾਲ ਸਿੱਖਾਂ ਨੇ ਕਿਵੇਂ ਨਿਬੜਨਾ ਹੈ, ਇਸ ਬਾਰੇ ਸਿਰ ਜੋੜ ਕੇ ਬੈਠਣ ਅਤੇ ਗੰਭੀਰ ਵਿਉਂਤਬੰਦੀ ਕਰਨ ਦੀ ਲੋੜ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਭਾਈ ਹਰਦੀਪ ਸਿੰਘ ਨਿੱਜਰ ਹੋਰਾਂ ਦੀ ਪੋਲੀਟੀਕਲ ਅਸੈਸੀਨੇਸ਼ਨ, ਸਿਆਸੀ ਕਤਲ ਤੋਂ ਬਾਅਦ ਜਿੱਥੇ ਇੱਕ ਪਾਸੇ ਬੜਾ ਸੈਂਸ ਆਫ ਸ਼ੌਕ ਹੈ ਸਿੱਖ ਕਮਿਊਨਿਟੀ 'ਚ, ਜੀ ਦੂਸਰੇ ਪਾਸੇ ਰਿਵੈਂਜ ਜਾਂ ਬਦਲੇ ਦੀ ਭਾਵਨਾ ਵਾਲੇ ਮੈਸੇਜ ਵੀ ਕੁਝ ਨੌਜਵਾਨਾਂ ਵੱਲੋਂ ਸੋਸ਼ਲ ਮੀਡੀਆ ਤੇ ਦੇਖੇ ਜਾ ਸਕਦੇ ਨੇ। ਬਿਲਕੁਲ। ਪਰ ਇੱਕ ਜਿਹੜਾ ਵੱਡਾ ਗੰਭੀਰ ਤਬਕਾ ਜਿਹੜਾ ਹਮੇਸ਼ਾ ਇਸ ਸਾਰੀ ਘਟਨਾ ਨੂੰ ਇਨ ਆਈਸੋਲੇਸ਼ਨ ਨਹੀਂ ਦੇਖਦਾ, ਇਸ ਨੂੰ ਉਸ ਲੜੀ ਦਾ ਹਿੱਸਾ ਸਮਝਦਾ ਹੈ। ਔਰ ਜਿਨ੍ਹਾਂ ਨੇ ਪਿਛਲੇ 39-40 ਸਾਲਾਂ 'ਚ ਖਾਸ ਤੌਰ ਤੇ ਐਕਸ਼ਨ ਰਿਐਕਸ਼ਨ ਪੋਲਿਟਿਕਸ ਦੇਖੀ ਹੈ, ਏਜੈਂਟ ਪ੍ਰੋਵੋਕੇਟਰਸ ਰਾਹੀਂ ਜਾਂ ਕੈਟਾਂ ਰਾਹੀਂ ਜਿਹੜੀ ਖੇਡ ਵੀ ਉਹਨਾਂ ਨੇ ਖੇਡੀ, ਫਿਰ ਕੈਟਾਂ ਔਰ ਸਿੰਘਾਂ ਦੀ ਆਪਸੀ ਟਕਰਾਅ ਦੀ ਲਾਈਨ, ਫਿਰ ਸਿੱਖ ਬਾਣਿਆਂ ਦੇ ਵਿੱਚ ਕਿਵੇਂ ਉਹਨਾਂ ਨੇ ਜਿਹੜਾ ਆਪਣੀ ਘੁਸਪੈਠ ਕਰਕੇ ਫਿਰ ਪੰਜਾਬ ਦੇ ਵਿੱਚ ਉਹ ਜਿਹੜੀ ਸਾਰੀ ਹਮਦਰਦੀ ਸੀ ਮੂਵਮੈਂਟ ਲਈ ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ। ਔਰ ਫਿਰ ਸਟੇਟ ਦਾ ਨੈਰੇਟਿਵ ਕਿਵੇਂ ਵੇਚਿਆ ਕਿ ਆਤੰਕਵਾਦ, ਅਲਗਾਵਵਾਦ, ਉਗਰਵਾਦ, ਜਿਵੇਂ ਉਹ ਨੈਰੇਟਿਵ ਜੂਨ 84 ਦੇ ਘੱਲੂਘਾਰੇ ਵੇਲੇ ਕਹਿ ਕੇ ਕਿ ਜੀ ਅਸੀਂ ਦਰਬਾਰ ਸਾਹਿਬ ਨੂੰ ਆਜ਼ਾਦ ਕਰਵਾ ਲਿਆ ਔਰ ਹੁਣ ਜਿਹੜਾ ਉਹ ਸ਼ਰਧਾਲੂ ਜਿਹੜੇ ਨੇ ਉਹ ਸ਼ਰਧਾ ਨਾਲ ਜਾ ਸਕਦੇ ਨੇ। ਸੋ ਇਹੀ 84 ਤੋਂ 94-95 ਤੱਕ ਦਾ ਨੈਰੇਟਿਵ ਉਹਨਾਂ ਨੇ ਬਿਲਟ ਕਰਕੇ ਫਿਰ ਕਿਵੇਂ ਬੁੱਚੜ ਬੇਅੰਤਾ ਔਰ KP ਗਿੱਲ ਵਰਗਿਆਂ ਨੂੰ ਕਿਵੇਂ ਆਈਕੋਨਿਕ ਫਿਗਰ ਜਿਹੜੀਆਂ ਅੱਜ ਤੱਕ ਵੀ ਉਹਨਾਂ ਦੇ ਜਿਹੜਾ ਉਹ ਪ੍ਰੈਜ਼ੈਂਟ ਕਰਦੇ ਨੇ। ਔਰ ਦੂਸਰੇ ਪਾਸੇ ਆਪਣੇ ਹੀ ਜਿਹੜੇ ਇੰਟੈਲੀਜੈਂਸ ਚੀਫ ਜਿਵੇਂ ਮਲੋਏ ਤਾਰਸੀ ਔਰ ਦੂਸਰੇ IB, ਹੁਣ ਉਹ ਸਿੱਧੂ ਇੱਕ ਜਿਹੜਾ ਰਾਹ ਦਾ ਚੀਫ ਰਿਹਾ, ਕਿਤਾਬਾਂ ਲਿਖਵਾ ਕੇ ਤੇ ਦੂਜਾ ਤੀਜਾ ਇਹ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਕਿ ਕਾਲਾ ਦੌਰ ਤੇ ਇਹ ਤੇ ਉਹ ਇਸ ਕਿਸਮ ਦਾ। ਸੋ ਇਹ ਜਿਹੜਾ ਪਾਰਟ ਹੈ ਹੁਣ ਜਿਸ ਡਰਟੀ ਲੈਵਲ ਦੇ ਉੱਤੇ ਭਾਰਤੀ ਏਜੰਸੀਆਂ ਇਸ ਗੇਮ ਨੂੰ ਲੈ ਆਈਆਂ ਨੇ ਡਾਇਸਪੋਰਾ 'ਚ, ਬੇਸ਼ੱਕ ਜਿਵੇਂ ਅਸੀਂ ਅਕਸਰ ਇਹ ਮੈਂ ਰਿਪੀਟ ਕਰਦਾ ਔਰ ਇਹ ਹਰ ਇੱਕ ਨੂੰ ਜਦੋਂ ਮੈਂ ਕਹਿੰਦਾ ਕਿ ਭਾਈ ਸੌਫਟ ਟਾਰਗੇਟ ਕਿਤਾਬ ਪੜ੍ਹੋ ਜ਼ਰੂਰ, ਟੋਰਾਂਟੋ ਸਟਾਰ, ਗਲੋਬ ਐਂਡ ਮੇਲ ਦੇ ਦੋ ਇਨਵੈਸਟੀਗੇਟਿਵ ਜਰਨਲਿਸਟ ਨੇ ਜਿਹੜੀ ਲਿਖੀ ਕਿ ਕਿਵੇਂ ਈਵਨ 70s ਦੇ ਵਿੱਚ ਹੀ, ਲੇਟ 70s 'ਚ ਭਾਰਤੀ ਖੁਫੀਆ ਏਜੰਸੀਆਂ ਨੇ ਸਿੱਖ ਗੁਰਦੁਆਰਿਆਂ ਦੇ ਵਿੱਚ, ਪੇਪ ਗੁਰਦੁਆਰਾ ਟੋਰਾਂਟੋ ਏਰੀਆ 'ਚ, ਉਹਦੇ 'ਚ ਫਿਰ ਕਿਵੇਂ ਕੋਰਟ ਰੂਮ ਮਰਡਰ, ਫਿਰ ਜਿਹੜਾ ਕੀਤਾ ਅਮਰਜੀਤ ਸਿੰਘ ਸਮਰਾ ਨਾਂ ਦਾ ਬੰਦਾ ਉਹਨੂੰ ਕਿਵੇਂ ਕੱਢ ਕੇ ਸੇਫਲੀ ਜਿਹੜਾ
ਉਹ ਲਿਜਾਇਆ ਗਿਆ ਔਰ ਕਿਵੇਂ ਉਹਦੀ ਵੀ ਫਿਰ ਬਾਰਗੇਨਿੰਗ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਜੀ ਇਹ ਅਸੀਂ ਤੁਹਾਨੂੰ ਦੇ ਦਿੰਨੇ ਆ, ਉਹ ਤੁਸੀਂ ਸਾਨੂੰ ਦੇ ਦਿਓ। ਸੋ ਇਹਨਾਂ ਦੀ ਔਰ ਉਸ ਚੋਂ ਹੀ ਸਭ ਤੋਂ ਵੱਡੀ ਡਿਜ਼ਾਸਟਰ ਜਿਹੜਾ ਹੁਣ 25 ਜੂਨ ਦਾ ਦਿਨ ਹੋਣਾ ਹੈ, 25 ਜੂਨ 1985 ਨੂੰ 에ਅਰ ਇੰਡੀਆ ਦਾ ਕਨਿਸ਼ਕਾ ਜਹਾਜ਼ ਸੁੱਟਿਆ ਗਿਆ, 329 ਮੁਸਾਫਰ ਉਸ 'ਚ ਮਾਰੇ ਜਾਂਦੇ ਨੇ। ਔਰ ਇਸ ਖੇਡ ਦੇ ਨਾਲ ਜਿੱਥੇ ਸਿੱਖਾਂ ਦਾ ਇਮੇਜ ਇੱਕ ਵਿਕਟਮ ਵਾਲਾ ਸੀ, ਕਿਉਂਕਿ ਵਿਕਟਮ ਅਸੀਂ ਸੀ ਜੂਨ 84 ਦਾ ਘੱਲੂਘਾਰਾ, ਉਸ ਲੇਕਿਨ ਜਿਹੜਾ ਵਰਤਾਰਾ 25 ਜੂਨ 1985 ਨੂੰ 에ਅਰ ਇੰਡੀਆ ਦੇ ਜਹਾਜ਼ ਦੇ ਨਾਲ ਵਰਤਾਇਆ ਗਿਆ, ਉਸ ਤੋਂ ਬਾਅਦ ਇਹੀ ਨਹੀਂ ਕਿ ਸਿੱਖਾਂ ਦਾ ਇਮੇਜ ਦਹਿਸ਼ਤਗਰਦੀ ਵਾਲਾ, ਖਾਲਿਸਤਾਨ ਦੀ ਮੂਵਮੈਂਟ ਨੂੰ ਇੰਟਰਨੈਸ਼ਨਲ ਟੈਰਰਿਜ਼ਮ ਦੇ ਖਾਤੇ 'ਚ ਲਿਆਂਦਾ ਗਿਆ। ਔਰ ਪਿਛਲੇ ਫਿਰ ਨੈਕਸਟ ਅਗਲੇ 20 ਸਾਲ ਤੁਸੀਂ ਦੇਖੋਗੇ ਮੀਡੀਆ ਟ੍ਰਾਇਲ ਚਲਾਇਆ ਗਿਆ ਪੂਰਾ ਕਿ ਭਾਈ ਇਹ ਫਲਾਣਾ ਤੇ ਟਿਮਕਾ ਤੇ ਆਤੰਕਵਾਦ ਔਰ ਅੰਮ੍ਰਿਤਧਾਰੀ ਔਰ ਫਲਾਣੀ ਬੱਬਰ ਖਾਲਸਾ ਤੇ ਕੋਈ ਕਿਦੇ ਨਾਲ ਜੋੜ ਕੇ ਫਿਰ ISI ਐਂਗਲ ਵਿੱਚ ਲਿਆਓ। ਹਾਲਾਂ ਜਦੋਂ ਫਾਈਨਲ ਬ੍ਰਿਟਿਸ਼ ਕੋਲੰਬੀਆ ਕੋਰਟ ਦੇ ਵਿੱਚ ਐਕਵਿਟਲ ਹੁੰਦੀ ਹੈ, ਜਿਨ੍ਹਾਂ ਨੂੰ ਇਹਨਾਂ ਨੇ ਰਿਪਦਮਨ ਸਿੰਘ ਮਲਕ ਔਰ ਅਜੈਬ ਸਿੰਘ ਬਾਗੜੀ ਜਿਹੜੇ ਐਕਵਿਟ ਹੁੰਦੇ ਨੇ, ਜਿਨ੍ਹਾਂ ਦੇ ਉੱਤੇ ਪ੍ਰਾਈਮ ਬਣਾਇਆ ਹੋਇਆ ਸੀ, ਹੁਣ ਉਹੀ ਰਿਪਦਮਨ ਸਿੰਘ ਮਲਕ ਜਿਹੜਾ ਆਫਟਰ ਕਪਲ ਆਫ ਈਅਰਸ ਜਦੋਂ ਉਹ ਹੁੰਦਾ ਐਕਵਿਟ, ਉਹ ਏਜੰਸੀਆਂ ਉਹਨੂੰ ਵਾਪਸ ਭਾਰਤ ਸੱਦਦੀਆਂ ਨੇ, ਉਹਨੂੰ ਰੈੱਡ ਕਾਰਪੇਟ ਵੈਲਕਮ ਦਿੱਤੀ ਜਾਂਦੀ ਹੈ। ਉਹ TV ਚੈਨਲਾਂ ਤੇ ਬੈਠ ਕੇ ਕਹਿੰਦਾ ਕਿ ਜੀ ਉਹ ਤਾਂ ਹੈ ਹੀ ਨਹੀਂ, ਗੱਲ ਤਾਂ ਖਾਲਿਸਤਾਨ ਦੀ ਉੱਥੇ ਕੋਈ ਕਰਦਾ ਹੀ ਨਹੀਂ ਹੈ, ਉਹ ਤਾਂ ਉਹਨੂੰ ਬਿਲਕੁਲ ਉਸੇ ਹੀ ਪਹਿਲਾਂ ਨਾਂ ਨੂੰ ਇਸਤੇਮਾਲ ਕਰਕੇ ਸਿੱਖਾਂ ਨੂੰ ਇੰਟਰਨੈਸ਼ਨਲ ਟੈਰਰਿਜ਼ਮ ਦੇ ਖਾਤੇ 'ਚ ਪਾਇਆ ਗਿਆ। ਔਰ ਦੈਨ ਆਲ ਆਫ ਏ ਸਡਨ ਜਿਹੜਾ ਉਹ ਉਹਨਾਂ ਦਾ ਚਿਹਤ, ਫਿਰ ਜਦੋਂ ਵਾਪਸ ਆਉਂਦਾ ਇੱਥੇ ਤੇ ਉਸ ਦਾ ਕੁਝ ਵਕਤ ਬਾਅਦ ਉਹਦਾ ਕਤਲ ਕਰਵਾ ਦਿੱਤਾ ਉਸੇ ਸਰੀ ਸ਼ਹਿਰ ਦੇ ਵਿੱਚ। ਕਿਉਂਕਿ ਜਿਹੜੇ ਲੋਕ ਇਹ ਦੇਖੋ, ਜਿਹੜੇ ਦੋਨੋਂ ਸਾਈਡ ਆਫ ਦਾ ਆਇਲ ਨੇ, ਜਿਹੜੇ ਅੱਜ ਵੀ ਉਹਨਾਂ ਦੇ ਏਜੰਟ ਬਣਨ ਨੂੰ ਤਿਆਰ ਨੇ ਜਾਂ ਉਹਨਾਂ ਦੀ ਖੇਡ ਖੇਡਣਾ ਚਾਹੁੰਦੇ ਨੇ, ਪਤਾ ਉਹਨਾਂ ਨੂੰ ਵੀ ਇਹ ਹੋਣਾ ਚਾਹੀਦਾ ਵੀ ਅਲਟੀਮੇਟਲੀ ਜਦੋਂ ਤੁਹਾਡੇ ਤੋਂ ਕੋਈ ਕੰਮ ਲੈ ਲਿਆ ਜਾਂਦਾ ਹੈ ਫਿਰ ਤੁਹਾਨੂੰ ਉਹ ਰਹਿਣ ਨਹੀਂ ਦਿੰਦੇ ਹੈ। ਇਹ ਹਾਲ ਉਵੇਂ ਤੇ ਫਿਰ ਜਿਹੜਾ ਦੂਜਾ ਪਾਸਾ ਹੈ, ਪਹਿਲਾਂ ਤਾਂ ਜਿਹੜਾ ਆਪਣਾ ਉਹਨਾਂ ਦਾ ਮੋਲ ਹੈ ਜਾਂ ਆਪਣਾ ਏਜੰਟ ਹੈ ਉਹਦਾ ਤੁਸੀਂ ਐਂਡ ਕਰਾਓ, ਤੇ ਉਦੋਂ ਵੀ ਦੋਸ਼ ਇਹੀ ਦਿੱਤਾ ਗਿਆ ਜਦੋਂ ਇਹ ਮਲਕ ਦੇ ਹੋਇਆ ਕਿ ਜੀ ਸ਼ੱਕ ਦੀ ਸੂਈ ਹਰਦੀਪ ਸਿੰਘ ਨਿੱਜਰ, ਸਰੀ ਗੁਰਦੁਆਰੇ ਦੀਆਂ ਚੋਣਾਂ ਔਰ ਫਲਾਣੇ 'ਚ ਹੋਣਾ, ਉਹਨੂੰ ਵੀ ਇੱਕ ਇਸ ਕਿਸਮ ਦਾ ਕਨਫਿਊਜ਼ਨ ਕਿ ਇਹਦਾ ਐਂਡ ਇਹ ਹੋਏ ਜੋ ਉਹਨਾਂ ਨੇ ਪੰਜਾਬ ਦੇ ਵਿੱਚ ਕੀਤਾ ਸੀ ਕੈਟਾਂ ਨਾਲ ਔਰ ਦੂਸਰਿਆਂ ਨਾਲ ਕਰਕੇ ਕਿ ਜੀ ਇਹ ਇਹਨਾਂ ਦਾ ਪਹਿਲਾਂ ਭਰਾ ਮਾਰੂ ਜੰਗ ਦਾ ਨਾਂ ਦੇ ਦਿਓ, ਫਿਰ ਕੈਟਾਂ ਨਾਲ ਤੇ ਇੱਥੇ ਵੀ ਇਹ ਕਰੋ ਜੀ ਗੈਂਗਸਟਰ ਵਾਰਫੇਅਰ ਹੈ, ਇਹ ਗੈਂਗਸ ਨੇ, ਉਹਨਾਂ ਨੇ ਉਹਨਾਂ ਦਾ ਮਾਰਿਆ ਸੀ, ਉਹਨਾਂ ਨੇ ਉਹਨਾਂ ਦਾ। ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕਿ ਆਉਣ ਵਾਲੇ ਦਿਨਾਂ 'ਚ ਇਸ ਕਿਸਮ ਦੀ ਸਟੋਰੀ ਜਿਹੜੀ ਹੈ ਕੋਈ ਫਲੋਟ ਕੀਤੀ ਜਾਏ। ਹੁਣ ਇਸ ਸਾਰੇ ਦੇ ਚੱਲਦੇ ਆ ਮੈਂ ਸਮਝਦਾ ਵੀ ਜਿਹੜੇ ਇਸ ਵੇਲੇ ਉਤੇਜਿਤ ਹੋ ਕੇ ਜਾਂ ਭੜਕਾੜ 'ਚ ਆ ਕੇ ਸੋਸ਼ਲ ਮੀਡੀਆ ਤੇ ਕਹੀਏ ਵੀ ਕਰ ਲਓ ਜੀ ਹੋਰ ਵਿਖਾਵੇ, ਹੁਣ ਬਸ ਅਸੀਂ ਵਿਖਾਵਿਆਂ ਜੋਗੇ ਰਹਿਣਾ। ਹਾਲਾਂ ਜਿਹੜੇ ਇਸ ਕਿਸਮ ਦੀਆਂ ਗੱਲਾਂ ਕਰਨ ਵਾਲੇ ਨੇ ਉਹਨਾਂ ਦਾ ਦੀ ਆਪਣਾ ਤੁਸੀਂ ਬਹੁਤ ਵਾਰੀ ਦੇਖੋਗੇ ਤੇ ਉਹ ਨਾ ਵਿਖਾਵਿਆਂ 'ਚ ਹੋਣ ਵਾਲੇ ਸੀ, ਨਾ ਉਹਨਾਂ ਤੋਂ ਕੁਝ ਹੋਰ ਹੋਣਾ, ਲੇਕਿਨ ਉਹ ਤੁਹਾਨੂੰ ਇਹ ਵੀ ਇੱਕ ਆਪਣਾ ਤਰੀਕਾ ਹੁੰਦਾ ਕੱਢਣ ਦਾ। ਜਿਵੇਂ ਮੈਂ ਅਕਸਰ ਉਹ ਖੰਡੇ ਕੁੱਤਿਆਂ ਦੀ ਗੱਲ ਕਰਦਾ ਕਿ ਵੀ ਇੱਕ ਤਾਂ ਸ਼ਿਕਾਰੀ ਕੁੱਤਾ ਚੜ੍ਹਦਾ, ਇੱਕ ਉਹ ਖੰਡੇ ਹੁੰਦੇ ਨੇ ਜਦੋਂ ਸ਼ਿਕਾਰ ਦੌੜ ਕੇ ਕੁੱਤਿਆਂ ਤੋਂ ਵੜ ਜਾਂਦਾ ਉਹ ਗ੍ਰੀਨ ਦੂਸਰੇ ਪਾਸੇ, ਤੇ ਉਹਦੇ 'ਚ ਕੁੱਤਾ ਵੜ ਨਹੀਂ ਸਕਦਾ ਸ਼ਿਕਾਰੀ ਕਿਉਂਕਿ ਉਹ ਬੜਾ ਥਿਕ, ਉਹ ਫਿਰ ਜਿਹੜੇ ਨਿੱਕੇ ਖੰਡੇ ਕੁੱਤੇ ਨੇ ਉਹ ਵਿੱਚ ਵੜ ਕੇ ਉਹਨੂੰ ਉਠਾਉਂਦੇ ਨੇ, ਉੱਠ ਕੇ ਫਿਰ ਦੌੜਨ ਲੱਗਦਾ, ਜਦੋਂ ਬਾਹਰ ਆਉਂਦਾ ਉਹਨੂੰ ਉਠਾ ਲੈਂਦੇ ਨੇ। ਸੋ ਪਹਿਲੀ ਗੱਲ ਤਾਂ ਮੈਂ ਸਮਝਦਾ ਵੀ ਇਹ ਜਿਹੜਾ ਇਸ ਕਿਸਮ ਦੀ ਭੜਕਾਟ ਹੈ ਇਸ ਤੋਂ ਬਚਣ ਦੀ ਲੋੜ ਹੈ। ਹੁਣ ਇਹ ਕਹਿਣਾ ਜੀ ਅਸੀਂ ਭਾਜੀ ਮੋੜਾਂਗੇ, ਜਦੋਂ ਮੋੜ ਲਾਂਗੇ ਉਦੋਂ ਅਸੀਂ ਕਹਾਂਗੇ ਕਿ ਭਾਈ ਭਾਜੀ ਮੋੜ ਦਿੱਤੀ। ਹੁਣ ਤੁਸੀਂ ਇਸ ਕਿਸਮ ਦਾ ਕਰਕੇ ਉਹਨਾਂ ਨੂੰ ਹੀ ਮੌਕੇ ਦੇ ਰਹੇ ਹੋ ਇਸ ਕਿਸਮ ਦੀ ਗੱਲ ਦੇ। ਸੈਕੰਡਲੀ ਮੈਂ ਸਮਝਦਾ ਵੀ ਇਹ ਕੋਈ ਛੋਟੀ ਜੰਗ ਨਹੀਂ ਹੈ, ਜਿਸ ਲੈਵਲ ਤੇ ਜੇ ਇੰਡੀਅਨ ਸਟੇਟ ਇੰਨੀ ਬੇਸ਼ਰਮ ਹੋ ਗਈ ਕਿ ਇਹਦੇ ਚੱਲਦਿਆਂ ਕਿ ਜਿੱਥੇ ਪਤਾ ਹੈ ਕਿ ਭਾਈ ਉਹਨਾਂ ਨੇ ਲਾਹੌਰ 'ਚ ਕੀ ਕੀਤਾ ਹੈ, ਸਿੱਖਾਂ ਨੇ ਤਾਂ ਹਰ ਥਾਂ ਭੋਗ ਪਾਏ, ਪਰਮਜੀਤ ਸਿੰਘ ਪੰਜਵੜ ਦੀ ਯਾਦ 'ਚ ਔਰ ਭਾਰਤੀ ਏਜੰਸੀਆਂ ਦੇ ਸਿਰਾ ਹੈ। ਅਵਤਾਰ ਸਿੰਘ ਖੰਡੇ ਦੇ ਮਾਮਲੇ 'ਚ ਅਜੇ ਚੱਲ ਹੀ ਰਿਹਾ ਸੀ, ਜਦੋਂ ਆਟੋਪਸੀ ਦੀ ਗੱਲ ਆਈ ਤੇ ਇੱਥੇ ਤਾਂ ਕੋਈ ਫਿਰ ਹੁਣ ਸ਼ੱਕ ਰਹਿਣ ਵਾਲੀ ਗੱਲ ਹੀ ਨਹੀਂ ਹੈ ਕਿ ਵੀ ਕਿਨੇ ਕੀ ਕੀਤਾ ਔਰ ਇਹਨਾਂ ਦੇ ਬਿਹਾਈਂਡ ਕੌਣ ਹੈ। ਸੋ ਇਹ ਮੂਮੈਂਟ ਆਫ ਜਿਹਨੂੰ ਅੰਗਰੇਜ਼ੀ 'ਚ ਲਫ਼ਜ਼ ਕੰਟੈਂਪਲੇਸ਼ਨ ਕਿਹਾ ਜਾਂਦਾ ਹੈ, ਕੰਟੈਂਪਲੇਸ਼ਨ ਹੁੰਦਾ ਹੈ ਕੱਲਾ ਚਿੰਤਨ ਨਹੀਂ ਹੁੰਦਾ ਜਾਂ ਸੋਚ ਵਿਚਾਰ ਨਹੀਂ ਹੁੰਦਾ। ਜਿਵੇਂ ਜਦੋਂ ਭਾਈ ਗੁਰਦਾਸ ਜੀ ਇਹ ਯਾਦ ਕਰਵਾਉਂਦੇ ਨੇ ਕਿ ਭਾਈ ਤੁਸੀਂ ਇਹ ਦੇਖੋ ਕਿ ਕਿਸ ਉਦਮ ਤੇ ਰਾਜ ਮਿਲਿਆ, ਇਹ ਕੰਟੈਂਪਲੇਸ਼ਨ ਕਿ ਤੁਸੀਂ ਬੈਠੇ ਸ਼ਤਰੂ ਤੇ ਸਭ ਹੋ ਗਏ ਮੀਤਾ।
ਹੁਣ ਕੰਟੈਂਪਲੇਸ਼ਨ ਕੀ ਹੈ ਕਿ ਅਸੀਂ ਠੀਕ ਹੈ ਇੱਥੋਂ ਦੀਆਂ ਅਸੀਂ ਏਜੰਸੀਆਂ ਨੂੰ ਵੀ ਅਲਰਟ ਕੀਤਾ ਹੈ, ਆਉਣ ਵਾਲੇ ਦਿਨਾਂ 'ਚ ਉਹਨਾਂ ਦੇ ਨਾਲ ਮੀਟਿੰਗਸ ਵੀ ਹੋਣਗੀਆਂ। ਇਹ ਵੀ ਹੈ ਕਿ ਜੇ ਹਥਿਆਰਾਂ ਦੇ ਲਾਇਸੈਂਸ ਹੋਣੇ ਚਾਹੀਦੇ ਨੇ, ਆਪਣੀ ਪ੍ਰੋਟੈਕਸ਼ਨ ਰੱਖੋ, ਹਰ ਕੋਈ ਜਿਹੜਾ ਹੈ ਉਸ ਨੂੰ ਆਪਣਾ ਇੱਧਰ ਉੱਧਰ, ਉਹ ਵੀ ਜ਼ਰੂਰੀ ਨੇ ਮੇਸ਼ਰਸ। ਪਰ ਇੱਕ ਗੱਲ ਦਾ ਧਿਆਨ ਰਿਹਾ ਕਿ ਜਿਹੜੀਆਂ ਟਾਰਗੇਟਿਡ ਕਿਲਿੰਗਸ ਹੁੰਦੀਆਂ ਨੇ ਉਹਦੇ 'ਚ ਤੁਹਾਡੇ ਕੋਲ ਹੁਣ ਪਰਮਜੀਤ ਸਿੰਘ ਪੰਜਵੜ ਕੋਲ ਵੀ ਤਾਂ ਸਿਕਿਉਰਿਟੀ ਗਾਰਡ ਸੀ 2, ਕਿਉਂਕਿ ਜਦੋਂ ਇਸ ਵੇਲੇ ਦੇਖਣ ਵਾਲੀ ਗੱਲ ਇਹ ਹੈ ਕਿ ਵੀ ਇਹ ਇੰਟਰਨੈਸ਼ਨਲ ਲਾਅ ਨੂੰ ਫਲਾਊਟ ਕਰਕੇ ਇਹ ਜਿਹੜਾ ਇੰਟਰਫੀਅਰ ਇਹਨਾਂ ਨੇ, ਪਹਾੜੇ ਦੇ ਟੱਟੂ ਅੱਜ ਕੱਲ ਮਰਸਨਰੀ ਜਿੱਥੋਂ ਮਰਜ਼ੀ ਤੁਹਾਨੂੰ ਮਿਲ ਜਾਂਦੇ ਨੇ, ਔਰ ਇਹ ਇਸ ਮੁੱਦੇ ਦੇ ਉੱਤੇ ਇੱਕ ਤਾਂ ਸਾਨੂੰ ਜਿਹੜਾ ਉਹ ਗੰਭੀਰ ਵਿਚਾਰ ਕਰਨ ਦੀ ਲੋੜ ਹੈ ਕਿ ਭਾਈ ਇਸ ਸਾਰੇ ਨੂੰ ਅਸੀਂ, ਇਹਦੇ 'ਚ ਤਾਂ ਕੋਈ ਦੋ ਰਾਵਾਂ ਨਹੀਂ ਨੇ ਕਿ ਰਾਹ ਦੀ ਔਰ ਇਹਨਾਂ ਦੀਆਂ ਬਾਕੀ ਏਜੰਸੀਆਂ ਕਿੰਨੀਆਂ ਹੋਰ, ਰਾਹ ਦੀ ਕਿਹੜੀ ਇਹਨਾਂ ਨੇ ਕੋਈ ਸੈਪਰੇਟ ਡਿਵੀਜ਼ਨ ਬਣਾਈ ਹੈ ਜਿਨ੍ਹਾਂ ਨੂੰ ਟਾਸਕ ਦਿੱਤੀ, ਕਹਿਣ ਨੂੰ ਤਾਂ NIA, ਹੁਣ NIA ਇੰਗਲੈਂਡ 'ਚ ਪਹੁੰਚਦੀ ਹੈ, ਵਿਦਨ ਡੇਜ਼ ਉਹ 74 ਕੇ 75 ਬੰਦਿਆਂ ਦੀਆਂ ਫੋਟੋਆਂ ਆਪਣੇ ਵੈਬਸਾਈਟ ਤੇ ਪਾ ਦਿੰਦੇ ਨੇ। ਉਹ ਲੋਕ ਜਿਨ੍ਹਾਂ ਨੇ ਉਸ ਪ੍ਰੋਟੈਸਟ ਦੇ ਵਿੱਚ ਸ਼ਮੂਲੀਅਤ ਕੀਤੀ, ਜਿਹੜੀ ਇੰਡੀਅਨ ਹਾਈ ਕਮਿਸ਼ਨ ਦੇ ਬਾਹਰ ਹੋਈ, ਝੰਡਾ ਲਾਉਣ ਵਾਲਾ ਤੇ ਇੱਕ ਹੈ, ਉਹਨੇ ਵੀ ਕੋਈ ਕ੍ਰਾਈਮ ਨਹੀਂ ਕੀਤਾ। ਝੰਡਾ ਲਾਉਣਾ ਕੋਈ ਅਮਰੀਕਨ ਜਾਂ UK ਦੇ ਲਾਅ 'ਚ ਨਹੀਂ ਹੈ, ਲੇਕਿਨ ਇਹ ਇੱਕ ਉਸ ਕਿਸਮ ਦਾ ਕੈਂਪੇਨ ਹੈ ਵੀ ਉਹ 75 ਬੰਦਿਆਂ ਉਹਨਾਂ ਨੇ ਕਿਹਾ ਜੀ, ਔਰ ਉੱਥੇ ਉਹਨਾਂ ਦਾ ਮੀਡੀਆ ਕੀ ਖਬਰਾਂ ਦੇ ਰਿਹਾ कि 75 खालिस्तानी ऑन द रन, हो सकता है उन्होंने अपना हुलिया भी बदल लिया हो कि भाई इन्ना खौफ पैदा करता है कि वो अपनी शक्लो सूरत विगाड़ के किते जिहड़े ने लुक गए ने और दूजे, क्योंकि जिस क्राउड नूं उन्होंने टारगेट किया है ਉਹ ਉਹਨਾਂ ਨੂੰ ਔਰ ਸਾਨੂੰ ਵੀ ਭੜਕਾੜ ਦੀ ਲਾਈਨ ਦੇਣ ਦੀ ਲਾਈਨ ਹੈ। ਇਹੀ ਅਸੀਂ ਕੈਨੇਡਾ ਦੇ ਹਵਾਲੇ ਨਾਲ ਹਰਦੀਪ ਸਿੰਘ ਨਿੱਜਰ ਹੋਰਾਂ ਦੇ, ਜੇ ਤੁਸੀਂ ਖਬਰਾਂ ਦਾ ਜਾਂ ਉੱਥੇ ਮੀਡੀਆ ਔਰ ਈਵਨ ਉਹਦੇ 'ਚ PTC ਵਰਗੇ ਜਾਂ ਰੋਜ਼ਾਨਾ ਸਪੋਕਸਮੈਨ ਜਿਹਨੂੰ ਸਿੱਖਾਂ ਦੇ ਪੈਸੇ ਨਾਲ ਉਹ ਸਿਰਫਿਰੀ ਜਿਹੀ ਜਿਹੜੀ ਆ ਉੱਥੇ ਬਿਠਾਈ ਹੋਈ ਹੈ ਨਿਮਰਤ ਕੌਰ, ਔਰ ਕਿਸ ਕਿਸਮ ਦਾ ਇਹ ਕਰ ਰਹੇ ਨੇ, ਉਹਦੇ 'ਚ ਵੀ ਆਤੰਕਵਾਦੀ ਕੌਣ ਪਿੱਛੇ ਇੱਧਰ ਉੱਧਰ, ਉਹ ਸਾਰਾ ਜਿਹੜਾ ਉਹਨਾਂ ਦੀ ਲੈਂਗੁਏਜ, ਉਹਨਾਂ ਦੀ ਜਿਹੜਾ ਉਹ ਸਾਰੀ ਬੋਲੀ ਜਿਹੜੀ ਹੈ ਉਹ ਵਰਤ ਰਹੇ ਨੇ। ਸੋ ਅਸੀਂ ਬਹੁਤ ਸਾਰੇ ਵੀਰਾਂ ਭੈਣਾਂ ਦੀਆਂ ਕਾਲਾਂ ਵੀ ਨੇ ਇਸ ਦੇ ਉੱਤੇ ਕਿ ਭਾਈ ਇਹ ਜਿਹੜੀ ਇੱਕ ਨਵੀਂ ਸਿਚੁਏਸ਼ਨ ਡਿਵੈਲਪ ਹੋਈ ਹੈ, ਇਸ ਦੇ ਉੱਤੇ ਗੰਭੀਰਤਾ ਨਾਲ ਵਿਚਾਰ ਕਰਨ ਦੀ ਲੋੜ ਹੈ, ਆਪਣੀ ਸਟ੍ਰੈਟਜੀ ਵੀ ਹੋਏ ਔਰ ਸਾਨੂੰ ਬਾਹਰ ਨਿਕਲ ਕੇ ਦੇਖੋ ਹਰ ਚੀਜ਼ ਦਾ ਇੱਕ ਆਪਣਾ ਰੋਲ ਹੈ। ਕੋਈ ਇਹ ਕਹੋ ਜੀ ਵਿਖਾਵੇ ਦਾ ਰੋਲ ਨਹੀਂ ਹੈ। ਹਾਂ ਇੱਕ ਗੱਲ ਮੈਂ ਰਿਪੀਟਡਲੀ ਕਹਿਣਾ ਚਾਹੁੰਦਾ ਹਾਂ ਵੀ ਇੰਡੀਅਨ ਸਟੇਟ ਨੇ ਇਹਨਾਂ ਦਾ ਕਾਨੂੰਨ ਫਲਾਊਟ ਕੀਤਾ ਹੈ, ਕੈਨੇਡਾ 'ਚ ਵੀ ਕੀਤਾ ਹੈ, UK 'ਚ ਵੀ ਕੀਤਾ ਹੈ, ਅਮਰੀਕਾ 'ਚ ਵੀ ਇਹਨਾਂ ਦੀ ਇੰਟਰਫੇਅਰੈਂਸ ਹੋ, ਇਹਨਾਂ ਦੇ ਕੌਂਸੂਲੇਟ ਜਿਵੇਂ ਤੁਰੇ ਫਿਰਦੇ ਨੇ ਕਿਤੇ, ਜੇ ਖਾਲੜੇ ਦੇ ਜਸਵੰਤ ਸਿੰਘ ਖਾਲੜਾ ਉਹਨਾਂ ਦੇ ਨਾਂ ਤੇ ਪਾਰਕ ਬਣਨਾ ਸੀ ਉੱਥੇ ਜਾ ਕੇ ਨੈਗੇਟ ਕਰ ਰਹੇ ਨੇ, ਜੇ ਨਵੰਬਰ 84 ਦੀ ਸਿੱਖ ਨਸਲਕੁਸ਼ੀ ਦਾ ਮਤਾ ਕਨੈਟੀਕਟ ਜਾਂ ਦੂਸਰੀਆਂ ਅਸੈਂਬਲੀਆਂ 'ਚ ਹੋਣ ਦਾ ਹੁੰਦਾ ਹੈ ਉੱਥੇ ਜਾ ਕੇ ਇੰਟਰਫੀਅਰ ਕਰਦੇ ਨੇ। ਸੋ ਇਹ ਰਿਪੀਟਡਲੀ ਵਿਦਨ ਅਸੀਂ ਸਟੇਟ ਡਿਪਾਰਟਮੈਂਟ ਨਾਲ ਵੀ ਮੀਟਿੰਗ ਸੀ ਕੀਤੀ ਹੈ, ਉਹਨਾਂ ਦੇ ਨੋਟਿਸ 'ਚ ਵੀ ਲਿਆਉਣਾ ਜ਼ਰੂਰੀ ਹੈ। ਪਰ ਇਸ ਗੱਲ ਨੂੰ ਜੋ ਭਾਈ ਹਰਦੀਪ ਸਿੰਘ ਨਿੱਜਰ ਦੀ ਕੁਰਬਾਨੀ ਹੈ, ਕਿਉਂਕਿ ਕੁਰਬਾਨੀ ਹੈ ਬਿਲਕੁਲ ਵੈਲ ਵਿਦਨ ਦਾ ਲਾਅ 'ਚ ਰਹਿੰਦੇ ਆਪਣੀ ਗੱਲ ਕਰਨ ਦੀ ਹੈ, ਉਹਦੇ ਲਈ ਕੈਂਡਲ ਲਾਈਟ ਵਿਜਲ ਹੁੰਦੇ ਨੇ, ਉਹਨਾਂ ਦੇ ਉਸ ਦੇ ਨੂੰ ਹਾਈਲਾਈਟ ਕਰਨ ਦੇ ਲਈ ਜ਼ਾਹਰ ਹੈ ਜਦੋਂ ਉਹਨਾਂ ਦੀ ਉਹਦਾ ਸੰਸਕਾਰ ਔਰ ਅੰਤਮ ਅਰਦਾਸ ਹੋਏਗੀ ਥਾਂ ਥਾਂ ਤੇ ਉਹਨਾਂ ਨੂੰ ਯਾਦ ਵੀ ਕੀਤਾ ਜਾਣਾ ਚਾਹੀਦਾ। ਅਵਤਾਰ ਸਿੰਘ ਖੰਡਾ ਉਹਨਾਂ ਦੇ ਹਵਾਲੇ ਨਾਲ ਵੀ ਕਿ ਭਾਈ ਇਹ ਤਾਂ 4 ਦਿਨ ਦਾ ਵਕਫਾ ਨਹੀਂ ਵਿੱਚ ਪਾਇਆ। ਇੱਕ ਪਾਸਾ ਉਹ ਹੈ ਜਿਹਦੇ 'ਚ ਤੁਸੀਂ ਜਾਂ ਜਿਵੇਂ ਭਾਈ ਮਨਿੰਦਰ ਸਿੰਘ ਨੇ ਕਿਹਾ ਕਿ ਭਾਈ ਅਸੀਂ ਇਸ ਗੱਲ ਦਾ ਐਦ ਫਿਰ ਦੁਹਰਾਣਾ ਕਿ ਭਾਈ ਤੁਹਾਡੀਆਂ ਇਹ ਜਿਹੜੀਆਂ ਕਾਰਵਾਈਆਂ ਨੇ ਸਾਨੂੰ ਰੋਕ ਨਹੀਂ ਸਕ, ਕਿਉਂਕਿ ਜਦੋਂ ਹਕੂਮਤਾਂ ਇਸ ਕਿਸਮ ਦਾ ਘਟੀਆ ਹਥਿਆਰ ਚੁਣਦੀਆਂ ਨੇ ਮਤਲਬ ਕੀ ਹੁੰਦਾ ਕਿ ਡਰ ਪੈਦਾ ਕੀਤਾ ਜਾਏ, ਖੌਫ ਪੈਦਾ ਕੀਤਾ ਜਾਏ ਔਰ ਪਿੱਛੇ ਹਟਾ ਦਿੱਤਾ ਜਾਏ। ਔਰ ਜਿਵੇਂ ਮੈਂ ਗੱਲ ਕੀਤੀ ਹੈ ਕਿ ਵੀ ਈਵਨ ਹੁਣ ਨਵਾਂ ਰਾਜ ਚੀਫ ਇਹ ਜਾਂਦਾ ਜਾਂਦਾ ਰਾਜ ਚੀਫ ਇਹ ਕਰਤੂਤ ਜੋ ਵੀ ਪਲੈਨਿੰਗ ਇਹਨਾਂ ਨੇ ਕੀਤੀ ਹੈ, ਇਹਨਾਂ ਦਾ ਹੈਡ ਅਜੀਤ ਡੋਵਲ ਬਦਬੂਦਾਰ ਹਿੰਦੂ ਤਵੀ, ਔਰ ਇਹ IPS ਆਫਿਸਰ ਰਵੀ ਸਿਨਹਾ ਅਪॉइंटेड raw chief. Sinha, a 1988 batch Indian Police Service officer of Chhattisgarh cadre, is currently special secretary in the cabinet secretariat. ਹੁਣ ਇਹ ਰਵੀ ਸਿਨਹਾ ਨੇ ਜਿਹੜਾ ਹੈ ਉਸ ਨੂੰ ਰਾਜ ਦਾ ਚੀਫ ਬਣਾਇਆ ਔਰ ਇਹ ਜਿਹੜੀਆਂ ਕਾਰਵਾਈਆਂ ਕਰਤੂਤਾਂ ਜੋ ਸਿੱਖਾਂ ਦੇ ਖਿਲਾਫ ਫਾਈਨਲ ਸੋਲੂਸ਼ਨ ਔਰ 19 ਮਾਰਚ ਤੋਂ ਇਹਨੂੰ ਸਮੰਤ ਕੁਮਾਰ ਗੋਇਲ ਜਿਹੜਾ ਰਾਜ ਦਾ ਜਿਹੜਾ ਕਿ ਹੁਣ ਜੂਨ 30 ਨੂੰ ਇਹਨੇ
ਜਿਹੜਾ ਇਹਦੀ ਸਰਵਿਸ ਖਤਮ ਹੋਣੀ ਹੈ ਔਰ ਨਵਾਂ ਟੇਕ ਓਵਰ ਕਰ ਰਿਹਾ। ਸੋ ਜ਼ਾਹਰ ਹੈ ਵੀ ਇਹ ਅਜੀਤ ਡੋਵਲ ਦੀ ਕਮਾਂਡ ਥੱਲੇ ਹੀ ਇਹ ਸਾਰਾ ਇਹੋ ਜਿਹੀ ਕਰਤੂਤਾਂ, ਇਹ ਸਾਰੇ ਹੀ ਉਸ ਕਿਸਮ ਦੇ ਹਿੰਦੂ ਤੋਂ ਵੀ ਸਟੇਟਾਂ ਚੋਂ ਆਉਣ ਵਾਲੇ ਲੋਕ ਨੇ। ਔਰ ਇਹ ਜਿਹੜਾ ਇਸ ਤੋਂ ਪਹਿਲਾਂ ਇਸ ਬੰਦੇ ਨੇ ਜੰਮੂ ਕਸ਼ਮੀਰ ਔਰ ਨਾਰਥ ਈਸਟ ਦੇ ਵਿੱਚ ਵੀ ਜਿਹੜਾ ਜਿਹਨੂੰ ਐਂਟੀ ਇਨਸਰਜੈਂਸੀ ਆਪਰੇਸ਼ਨ ਕੀਤੇ ਹੋਏ ਨੇ। ਔਰ ਇਹਦੇ 'ਚ ਇੱਕ ਲਾਈਨ ਹੈ ਜਿਸ ਤੋਂ ਸਾਨੂੰ ਅੰਦਾਜ਼ਾ ਹੋ ਜਾਣਾ ਚਾਹੀਦਾ, ਹੀ ਔਰ ਇਹ PTI ਦੀ ਨਿਊਜ਼ ਹੈ, he takes over at a time when Sikh extremism is being propagated from some countries. So ਜਿਹੜੀ ਇਹ ਸਿਨਹਾ ਦੀ ਮੇਨ ਚੀਫ ਜਿਹੜੀ ਮੇਨ ਟਾਸਕ ਹੋਏਗੀ ਰਵੀ ਸਿਨਹਾ ਦੀ ਡਾਇਸਪੋਰਾ ਸਿੱਖਾਂ ਨੂੰ ਸਾਇਲੈਂਟ ਕਰਨਾ। ਹੁਣ ਉਹਦਾ ਦੇ ਰਿਹਾ ਨੇ ਕੀ ਪ੍ਰੋਫਾਈਲ ਨੇ ਕਿਹਾ ਜਿਹੜਾ ਸਭ ਤੋਂ ਵੱਡਾ ਚੈਲੰਜ ਰਵੀ ਸਿਨਹਾ ਜਿਹੜਾ ਕਿ ਸਮੰਤ ਕੁਮਾਰ ਗੋਇਲ ਤੋਂ ਟੇਕ ਓਵਰ ਕਰ ਰਿਹਾ, ਉਹਦੇ ਸਾਹਮਣੇ ਸਭ ਤੋਂ ਵੱਡਾ ਚੈਲੰਜ ਹੈ ਹੀ ਟੇਕਸ ਓਵਰ ਐਟ ਅ ਟਾਈਮ when Sikh extremism is being propagated from some countries ਕਿ ਜੀ ਸਿੱਖ ਆਤੰਕਵਾਦ, ਔਰ ਇਹ ਉਹਦੇ ਸਾਹਮਣੇ ਚੈਲੰਜ ਹੈ। ਹੁਣ ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਕਿ ਭਾਈ ਇਹ ਚੈਲੰਜ ਸਾਡੇ ਲਈ ਸਿੱਖ ਕੌਮ ਲਈ ਜਦੋਂ ਅਸੀਂ ਕਹਿੰਦੇ ਹਾਂ ਕਿ ਕੰਟੈਂਪਲੇਟ ਕਰਨ ਦਾ, ਵਿਚਾਰ ਕਰਨ ਦਾ, ਸਿਰ ਜੋੜ ਕੇ ਬਹਿਣ ਦਾ, ਔਰ ਇਹੀ ਜਦੋਂ ਪੰਜ ਪ੍ਰਵਾਨ ਪੰਜ ਪ੍ਰਧਾਨ ਅਸੀਂ ਕਹਿੰਦੇ ਹਾਂ ਤੇ ਇਹ ਕਾਨਸੈਪਟ ਹੀ ਇਹ ਹੈ ਕਿ ਪੰਚਾਂ ਕਾ ਗੁਰੂ ਏਕ ਧਿਆਨ, ਕਿ ਉਸ ਗੁਰੂ ਨੂੰ ਆਪਣੇ ਧਿਆਨ 'ਚ ਲਿਆ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਸਾਡੇ ਪਿਤਾ, ਮਾਤਾ ਸਾਹਿਬ ਕੌਰ ਵਾਸੀ ਆਨੰਦਪੁਰ ਦੇ ਆਪਣੀਆਂ ਜਥੇਬੰਦੀਆਂ ਦੇ ਲੇਬਲ ਬਾਹਰ ਛੱਡ ਕੇ, ਆਪਣੇ ਪ੍ਰੈਜੂਡਿਸ ਪਿੱਛੇ ਰੱਖ ਕੇ, ਆਪਣੇ ਵਿਤਕਰੇ ਛੱਡ ਕੇ, ਆਪਣੀਆਂ ਹੋਰ ਗੱਲਾਂ ਕਿਹਨੂੰ ਕੀ ਕਿਹਾ ਉਹਨੂੰ ਛੱਡ ਕੇ ਇਸ ਗੱਲ ਦੇ ਉੱਤੇ ਫੋਕਸ ਕਰੀਏ ਕਿ ਵੀ ਇਹ ਜਿਹੜਾ ਲੇਟੈਸਟ ਪੋਲੀਟੀਕਲ ਅਸੈਸੀਨੇਸ਼ਨਸ ਦਾ ਦੌਰ ਇਹਨਾਂ ਨੇ ਸ਼ੁਰੂ ਕੀਤਾ ਹੈ ਉਸ ਦੇ ਨਾਲ ਅਸੀਂ ਕਿਵੇਂ ਨਿਬੜਨਾ, ਔਰ ਇਸ ਸਭ ਦੇ ਚਲਦਿਆਂ ਅਸੀਂ ਆਪਣੀ ਖਾਲਿਸਤਾਨ ਦੀ ਮੰਜ਼ਿਲ ਨੂੰ ਕਿਵੇਂ ਕਰੀਬ ਲਿਆਉਣਾ ਹੈ। ਕਿਸ ਉਦਮ ਤੇ ਰਾਜ ਮਿਲੇ ਸ਼ਤਰੂ ਤੇ ਸਭ ਹੋਵੇ ਮਿੱਤਰ। ਜੀ ਰਾਜ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ। ਸੋ ਥਲੇ ਨੂੰ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। गुरु प्यारी साध संगत जी, वाहिगुरु जी का खालसा वाहिगुरु जी की फतेह। एम पढ़ियो श्री गरीब नवाज, शस्त्रन के अधीन है राज, को किसी को राज न दे है, जो ले है निज बल से ले है। ट्राई स्टेट दे केंद्रीय स्थान गुरुद्वारा सिख कल्चर सोसाइटी रिचमंड हिल न्यूयॉर्क दी समुची प्रबंधक कमेटी सेवादारां दा सहयोग समुचियां संगतां दे सहयोग नाल सतगुरु सच्चे पातशाह जी की बख्शिश कृपा सदका बाबा बंदा सिंह बहादुर इंटरनेशनल सिख सोसाइटी के समुचे सेवादारां वालों बाबा बंदा सिंह बहादुर तिन्हां दा शहीदी दिहाड़ा 23, 24 ਅਤੇ 25 ਜੂਨ ਨੂੰ शुक्रवार शनिवार ਤੇ ਐਤਵਾਰ ਨੂੰ बड़ी वड्डी पद्धर ਦੇ ਉੱਤੇ ਸ਼ਰਧਾ ਭਾਵਨਾ ਨਾਲ गुरुद्वारा सिख कल्चर सोसाइटी न्यूयॉर्क विखे मनाया जा रहा है, जिस विच पंथ प्रसिद्ध विद्वान कथावाचक कीर्तनीय उचेचे तौर पर जिथे हाजरियां भरनगे उत्थे सत्कारयोग भाई साहब भाई सुखप्रीत सिंह जी उद्दो के, भाई अमरीक सिंह जी चंडीगढ़ वाले वो भी उचेचे तौर पर दीवाना विच हाजरियां लवाउणगे। सारियां संगतां नूं बेनती है वध तो वध परिवारां समेत हाजरियां भर के सतगुरु सच्चे पातशाह जी दीयां बख्शिशां प्राप्त करो अते महान शहीद धन धन बाबा बंदा सिंह बहादुर दीयां रहमतां गुरु दीयां रहमतां नाल झोलियां भरो जी। वाहिगुरु जी का खालसा वाहिगुरु जी की फतेह। सिग्नेचर ट्रक सर्विस ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ
ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਸਟੇਟ ਨੇ 3 ਮੁਲਕਾਂ ਪਾਕਿਸਤਾਨ, ਇੰਗਲੈਂਡ ਅਤੇ ਕੈਨੇਡਾ ਵਿੱਚ 3 ਪ੍ਰਮੁੱਖ ਖਾਲਿਸਤਾਨੀ ਐਕਟਿਵਿਸਟ ਨੂੰ ਨਿਸ਼ਾਨਾ ਬਣਾਇਆ ਹੈ। ਇਹ ਕਾਰਵਾਈ ਇੰਟਰਨੈਸ਼ਨਲ ਟੈਰਰਿਜ਼ਮ ਦੇ ਖਾਤੇ ਵਿੱਚ ਆਉਂਦੀ ਹੈ ਔਰ ਸਿੱਖ ਜਥੇਬੰਦੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਹੁਣ ਜ਼ੋਰਦਾਰ ਤਰੀਕੇ ਨਾਲ ਇਹ ਲੌਬੀ ਕਰਨੀ ਚਾਹੀਦੀ ਹੈ ਕਿ ਭਾਰਤੀ ਸਟੇਟ ਨੂੰ ਇੱਕ ਟੈਰਰਿਸਟ ਸਟੇਟ ਐਲਾਨਿਆ ਜਾਵੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ ਐਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜੋ ਵਾਕਿਆ ਸਰੀ ਦੇ ਵਿੱਚ ਹੋਇਆ ਬੀਤੀ ਰਾਤ, ਭਾਈ ਹਰਦੀਪ ਸਿੰਘ ਨਿੱਜਰ ਦਾ ਕੋਲਡ ਬਲੱਡਡ ਮਰਡਰ, ਫੁੱਲ ਪਬਲਿਕ ਗਲੇਅਰ, ਪਾਰਕਿੰਗ ਲਾਟ ਉਹਨਾਂ ਦੀ ਗੱਡੀ ਦੇ ਵਿੱਚ ਬੈਠਿਆ। ਅੱਛਾ। ਔਰ ਉਸ ਤੋਂ ਪਹਿਲਾਂ 4 ਦਿਨ ਪਹਿਲਾਂ ਅਸੀਂ ਜਿਹੜਾ ਇਹ ਜ਼ਿਕਰ ਕਰਕੇ ਹਟੇ ਕਿ ਵੀ ਕਿਵੇਂ ਅਵਤਾਰ ਸਿੰਘ ਖੰਡਾ 14 ਜੂਨ ਨੂੰ ਉਹਨਾਂ ਨੂੰ ਜਿਹੜਾ ਉਹ ਰੇਡੀਓ ਐਕਟਿਵ ਮਟੀਰੀਅਲ ਰਾਹੀਂ ਉਹ ਕੈਮੀਕਲੀ ਕਿਵੇਂ ਇੰਡਿਊਸ ਕੀਤਾ, ਉਹਨਾਂ ਨੂੰ ਵੀ ਵਿਦਨ 2-3 ਡੇਜ਼ ਜਿਹੜਾ ਉਹ ਵੈਂਟੀਲੇਟਰ ਤੇ ਪਾ ਕੇ ਉਹਨਾਂ ਦਾ ਐਂਡ ਕਰ ਦਿੱਤਾ ਗਿਆ। ਔਰ ਉਸ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਇਹ ਵਾਕਿਆ ਤਾਂ 4 ਦਿਨ ਦੇ ਵਿੱਚ ਹੁੰਦਾ ਹੈ। ਪਰਮਜੀਤ ਸਿੰਘ ਪੰਜਵੜ 7 ਮਈ 2023 ਨੂੰ ਆਲਮੋਸਟ ਜਿਹੜਾ ਸਵਾ ਕੁ ਮਹੀਨਾ ਪਹਿਲਾਂ ਲਾਹੌਰ ਦੇ ਵਿੱਚ ਉਹਨਾਂ ਨੂੰ ਵੀ ਉਵੇਂ ਹੀ ਜਿਹੜੇ ਪਹਾੜੇ ਦੇ ਕਾਤਲ ਨੇ ਉਹਨਾਂ ਵੱਲੋਂ ਮਾਰ ਦਿੱਤਾ ਜਾਂਦਾ। ਬਿਲਕੁਲ। ਹੁਣ ਇਸ ਤੋਂ ਪਹਿਲਾਂ ਜੇ ਤੁਸੀਂ ਭਾਰਤ ਦੇ ਵਿੱਚ ਇਹਨਾਂ ਦੀਆਂ ਬਰੀਫਿੰਗਸ ਦੇਖੋ, NSA ਦੀ ਟੀਮ ਇੰਗਲੈਂਡ ਨੂੰ ਚੜਾਈ ਗਈ, ਕਿਵੇਂ ਇੱਕ ਮਾਹੌਲ ਸਿਰਜਿਆ ਗਿਆ, ਕਿਵੇਂ 1-to-1 ਜਿਹੜਾ ਉਹ ਪ੍ਰਾਈਮ ਮਿਨਿਸਟਰ ਮੋਦੀ ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ ਦੇ ਨਾਲ ਡੋਜ਼ੀਅਰ ਦਿੰਦਾ, ਗੱਲਾਂ ਕਰਦਾ ਕਿ ਜੀ ਇਹ ਰੈਫਰੈਂਡਮ ਖਾਲਿਸਤਾਨ ਔਰ ਰੋਕੋ। ਜੇ ਅਸੀਂ UK ਦੇ ਹਵਾਲੇ ਨਾਲ ਗੱਲ ਕਰੀਏ, ਉਹ ਤਾਂ ਈਵਨ 2015 ਦੇ ਵਿੱਚ ਜਦੋਂ ਮੋਦੀ ਉੱਥੇ ਆਇਆ, ਜਦੋਂ ਕਿ ਅਜੇ ਅਵਤਾਰ ਸਿੰਘ ਖੰਡਾ ਨੂੰ ਉੱਥੇ ਉਹ ਸਟੂਡੈਂਟ ਸੀ, 2-3 ਸਾਲ ਹੋਏ ਸੀ ਗਿਆ ਹੋਇਆ, ਔਰ ਉਹਦੇ 'ਚ ਵੀ ਜਿਹੜਾ 1-to-1 ਜਿਹੜਾ ਡੋਜ਼ੀਅਰ ਪ੍ਰਾਈਮ ਮਿਨਿਸਟਰ ਨੂੰ ਦਿੱਤਾ, ਉਹਦੇ 'ਚ ਸਭ ਤੋਂ ਉੱਪਰ ਅਵਤਾਰ ਸਿੰਘ ਖੰਡੇ ਦਾ ਨਾਂ ਸੀ ਕਿ ਜੀ ਸਾਡੇ ਹਵਾਲੇ ਕਰੋ ਔਰ ਦਿਸ ਦੈਟ। ਪਰਮਜੀਤ ਸਿੰਘ ਪੰਜਵੜ ਦੇ ਹਵਾਲੇ ਨਾਲ ਅਸੀਂ ਦੇਖਦੇ ਹਾਂ ਜਦੋਂ ਜਿਹੜੀ ਇਹਨਾਂ ਨੇ ਪਾਕਿਸਤਾਨ ਸਰਕਾਰ ਨੂੰ ਲਿਸਟ ਦਿੱਤੀ ਸੀ ਜਿਸ ਦੇ ਵਿੱਚ 20 ਬੰਦੇ, 15 ਜਿਨ੍ਹਾਂ 'ਚ ਮੁਸਲਮਾਨ ਆਗੂ ਸਨ, 5 ਸਿੱਖ ਐਕਟਿਵਿਸਟ ਸਨ, ਕਿ ਭਾਈ ਇਹਨਾਂ ਨੂੰ ਸਾਡੇ ਹਵਾਲੇ ਕਰੋ, ਉਹਨਾਂ 'ਚ ਵੀ ਪਰਮਜੀਤ ਸਿੰਘ ਪੰਜਵੜ ਦਾ ਨਾਂ ਸੀ। ਹੁਣ ਜੇ ਅਸੀਂ ਹਰਦੀਪ ਸਿੰਘ ਨਿੱਜਰ ਦੇ ਹਵਾਲੇ ਨਾਲ ਦੇਖੀਏ, ਜਿਸ ਦੇ ਉੱਤੇ ਯੂਆਪਾ ਲਾਇਆ ਗਿਆ, ਪੰਜਾਬ 'ਚ ਦਹਿਸ਼ਤਗਰਦੀ ਦੇ ਕੇਸਾਂ 'ਚ ਉਹਨਾਂ ਨੂੰ ਮੁਲਵਸ ਕੀਤਾ ਗਿਆ, 10 ਲੱਖ ਦਾ ਇਨਾਮ ਰੱਖਿਆ ਗਿਆ, ਔਰ ਫਿਰ ਉਹਨਾਂ ਦਾ ਜਿਹੜਾ ਉਹ ਉਸ ਦੇ ਉੱਤੇ ਉਹਨਾਂ ਦੀਆਂ ਉੱਥੇ ਬਿਆਨਬਾਜ਼ੀਆਂ ਹਾਇਰ ਅਪਸ ਦੀਆਂ, ਕੋਈ ਵਾਕਿਆ ਹੋਇਆ ਜੀ ਉੱਥੋਂ ਪੈਸੇ ਆਏ, ਉੱਥੋਂ ਆਰਡਰ ਆਇਆ, ਉੱਥੋਂ ਫੋਨ ਟ੍ਰੇਲ ਆਇਆ। ਹਾਲਾਂਕਿ ਜਦੋਂ ਇਹਨਾਂ ਨੇ ਈਵਨ ਕੈਨੇਡਾ ਤੋਂ ਐਕਸਟ੍ਰੈਡੀਸ਼ਨ ਮੰਗੀ ਹਰਦੀਪ ਸਿੰਘ ਨਿੱਜਰ ਦੀ, ਐਕਸਟ੍ਰੈਡੀਸ਼ਨ ਜੇ ਕੋਈ ਰੀਅਲ ਸਬੂਤ ਹੋਣ ਤੇ ਐਕਸਟ੍ਰੈਡਾਈਟ ਕਰਦੀਆਂ ਨੇ ਹਕੂਮਤਾਂ, ਉਹ ਲੈ ਕੇ ਗਏ ਵੀ ਨੇ ਅਮਰੀਕਾ 'ਚੋਂ 12-12, 13-13 ਸਾਲ ਬਾਅਦ ਜਿਹੜੇ ਨੇ ਉਹ ਸੁੱਖੀ ਕੁੱਕੀ ਹੋਣ, ਭਾਈ ਕੁਲਦੀਪ ਜਿਹੜੇ ਨੇ ਕੁਲਬੀਰ ਸਿੰਘ ਬੜਾ ਪਿੰਡ ਹੋਣ ਜਾਂ ਭਾਈ ਹਰਪਾਲ ਸਿੰਘ ਚੀਮਾ ਹੋਣ, ਲੇਕਿਨ ਕਿਉਂਕਿ ਇਹਨਾਂ ਨੇ ਤਾਂ ਜਿਹੜੀ ਬਾਹਰ ਪੀਸਫੁਲ ਮੂਵਮੈਂਟ, ਖਾਸ ਤੌਰ ਤੇ ਖਾਲਿਸਤਾਨ ਰੈਫਰੈਂਡਮ ਨੇ ਇਸ ਸਾਰੀ ਮੂਵਮੈਂਟ ਦੇ ਵਿੱਚ ਇੱਕ ਨਵੀਂ ਜਾਨ ਫੂਕੀ ਹੈ, ਕਿਉਂਕਿ ਇਹਨਾਂ ਦਾ ਇਹ ਝੂਠਾ ਪ੍ਰਚਾਰ ਵੀ ਕਿ ਇਹ 2.5 ਟੋਟਰੂ ਨੇ, ਇਹ ਤਾਂ ਦੁਕਾਨਾਂ ਚਲਾਈਆਂ ਹੋਈਆਂ ਜਾਂ ਦਹਿਸ਼ਤਗਰਦੀ ਨਾਲ ਜੋੜਨ ਦੀ ਲਾਈਨ। ਹੁਣ ਜਿਹੜੀ ਖਾਲਿਸਤਾਨ ਰੈਫਰੈਂਡਮ ਹੈ ਉਹ ਤਾਂ ਵੈਲ ਵਿਦਨ ਦਾ ਐਂਬਿਟ ਆਫ ਇੰਟਰਨੈਸ਼ਨਲ ਲਾਅ, UN ਚਾਰਟਰ, ਹਾਲਾ ਨੌਨ ਬਾਈਂਡਿੰਗ, ਕੋਈ ਇਹ ਨਹੀਂ ਹੈ ਵੀ UN ਕਰਵਾ ਰਹੀ ਹੈ ਜਾਂ ਕੋਈ ਭਾਰਤ ਦੀ ਸਰਕਾਰ ਮੰਨ ਰਹੀ ਹੈ ਜਿਵੇਂ ਕੈਨੇਡਾ 'ਚ ਕਿਊਬੈਕ 'ਚ ਹੋਇਆ ਜਾਂ ਦੂਜੇ। ਲੇਕਿਨ ਇਹਨੇ ਇੱਕ ਮੋਮੈਂਟਮ ਬਿਲਟ ਕਰਕੇ ਜਦੋਂ ਹਜ਼ਾਰਾਂ ਸਿੱਖ ਉਹ ਲੰਡਨ ਹੋਏ, ਉਹ ਇਟਲੀ ਹੋਏ, ਉਹ ਟੋਰਾਂਟੋ ਹੋਏ, ਜਾਂ ਬਾਅਦ 'ਚ ਕੈਨੇਡਾ ਦੇ ਵਿੱਚ ਮੈਲਬਰਨ, ਬ੍ਰਿਸਬੇਨ, ਸਿਡਨੀ, ਜਿੱਥੇ 4 ਵਾਰ ਸਿਡਨੀ ਦੇ ਵਿੱਚ ਇਹਨਾਂ ਨੇ ਵੋਟਿੰਗ ਸਾਈਟ ਜਿਹੜਾ ਬਲੌਕ ਕਰਵਾਇਆ, ਉਹਨਾਂ ਨੂੰ ਨਾ ਕਰਵਾਈ। ਲੇਕਿਨ ਜਿਹੜਾ ਇੰਨਾ ਵੱਡਾ ਰਿਸਪੌਂਸ ਔਰ ਇੰਡੀਅਨ ਸਟੇਟ ਨੂੰ ਜਿੱਥੇ ਹਰ ਥਾਂ ਸਿੱਖ ਐਕਸਪੋਜ਼ ਕਰ ਰਹੇ ਸੀ ਫਰੋਮ ਐਵਰੀ ਪਲੇਟਫਾਰਮ, ਉਹ ਐਕੈਡੈਮਿਕ ਹੋਏ, ਉਹ ਇਹਨਾਂ ਦੀ ਆਮਦ ਦੇ ਉੱਤੇ ਪ੍ਰੋਟੈਸਟ ਹੋਣ, ਜਾਂ ਅਮਰੀਕਨ ਕਾਨੂੰਨਾਂ ਦੇ ਥੱਲੇ ਇਹਨਾਂ ਦੇ ਹੱਥ
ਫੜਾਏ ਗਏ ਸੰਮਣ ਹੋਣ ਕਿ ਭਾਈ ਤੁਸੀਂ ਆਨਸਰੇਬਲ ਹੋ ਜੋ ਤੁਸੀਂ ਵਾਰ ਕ੍ਰਾਈਮਸ ਕੀਤੇ ਨੇ, ਜਾਂ ਅਮਰੀਕਾ ਦੀਆਂ 14-15 ਸਟੇਟਾਂ ਜਿਹੜੀਆਂ ਨੇ ਲਗਭਗ ਨਵੰਬਰ 84 ਨੂੰ ਨਸਲਕੁਸ਼ੀ ਮੰਨਣਾ ਹੋਏ। ਹੁਣ ਇਸ ਸਾਰੇ ਦੇ ਚਲਦੇ ਆ ਕਿਉਂਕਿ ਇੰਡੀਅਨ ਸਟੇਟ ਜਿਹੜੀ ਕਿ ਪੋਲੀਟੀਕਲ ਫਾਈਟਸ ਸਿੱਖਾਂ ਦੇ ਸਾਹਮਣੇ ਲੂਜ਼ਰ ਰਹੀ, ਕਿਉਂਕਿ ਅਦਰਵਾਈਜ਼ ਤਾਂ 84 ਤੋਂ 94-95 ਤੱਕ ਤੋਂ 에ਅਰ ਇੰਡੀਆ ਦਾ ਇਹਨਾਂ ਨੇ ਕਰਵਾ ਕੇ ਜਿਹੜਾ 25 ਜੂਨ 1985 ਨੂੰ ਕਰਵਾਇਆ, ਅਗਲੇ 20 ਸਾਲ ਤਾਂ ਸਾਨੂੰ ਦਹਿਸ਼ਤਗਰਦੀ 'ਚ ਪਾ ਛੱਡਿਆ। ਲੇਕਿਨ ਅਸੀਂ ਉਸ 'ਚੋਂ ਉੱਭਰੇ, ਇੱਕ ਨਵੀਂ ਪੀੜ੍ਹੀ 2012 ਤੋਂ ਬਾਅਦ 2015 ਤੋਂ ਬਾਅਦ ਔਰ ਅੱਡ-ਅੱਡ ਪਲੇਟਫਾਰਮ ਉਹ ਵਰਲਡ ਸਿੱਖ ਪਾਰਲੀਮੈਂਟ ਦਾ ਹੋਏ, ਸਿੱਖਸ ਫਾਰ ਜਸਟਿਸ ਦਾ ਹੋਏ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਜਿਹਦੇ ਥੱਲੇ ਲੱਖਾਂ ਨੌਜਵਾਨ ਜਿਹੜੇ ਨੇ ਉਹਨਾਂ ਨੂੰ ਰਾਜਸੀ ਸ਼ਰਨ ਵੀ ਮਿਲੀ ਹੈ, ਕਿਉਂਕਿ ਇੱਥੋਂ ਦੇ ਜੱਜਾਂ ਨੂੰ ਵੀ ਇਸ ਗੱਲ ਦੀ ਸਮਝ ਆ ਗਈ ਕਿ ਭਾਈ ਇਹ ਵਾਕਿਆ ਹੀ ਕਹਿਣ ਨੂੰ ਇੰਡੀਆ ਡੈਮੋਕ੍ਰੇਸੀ ਜੁਡੀਸ਼ੀਅਲ ਸਿਸਟਮ ਇਨ ਪਲੇਸ ਇਹ ਉਹ ਹੈ, ਉੱਥੇ ਤਾਂ ਲੋਕਾਂ ਨੂੰ ਆਪਣੀ ਧਾਰਮਿਕ ਆਜ਼ਾਦੀ ਦਾ ਹੱਕ ਵੀ ਨਹੀਂ ਹੈ। ਜਿਵੇਂ ਹਿਸਟੋਰੀਕਲ ਗੁਰਦੁਆਰੇ ਮਲੀਆ ਮੇਟ ਕੀਤੇ ਜਾ ਰਹੇ ਨੇ, ਗਿਆਨ ਗੋਦੜੀ, ਡੋਂਗ ਮੌਰ, ਮਟਨ, ਮੰਗੂ ਮੱਠ, ਉੜੀਸਾ, ਕਿੰਨੀਆਂ ਉਦਾਹਰਨਾਂ ਨੇ। ਹੁਣ ਜਦੋਂ ਕਿ ਇਹ ਬਿਲਕੁਲ ਜਿਹਨੂੰ ਤੁਸੀਂ ਕਹੋ ਕਿ ਬਈ ਸਟੇਟ ਜਿਹੜੀ ਹੈ ਹੁਣ ਅੰਨੀ ਹੋ ਗਈ ਹੈ, ਉਹਨਾਂ ਨੂੰ ਇਹ ਲੱਗਦਾ ਹੈ ਕਿ ਬਈ ਇਹ 5 ਮਿਲੀਅਨ ਸਿੱਖ ਡਾਇਸਪੋਰਾ ਜਿਹੜਾ ਖਾਲਿਸਤਾਨ ਦੀ ਮੰਜ਼ਿਲ ਨੂੰ ਕਰੀਬ ਲਿਆ ਰਿਹਾ ਹੈ, ਇਹਨਾਂ ਨੂੰ ਸਾਇਲੈਂਟ ਕਰਾਉਣਾ। ਤੇ ਸਾਇਲੈਂਟ ਕਰਾਉਣ ਦਾ ਜਦੋਂ ਤੁਸੀਂ ਈਵਨ ਬੱਚੇ ਨੂੰ ਤੁਸੀਂ ਕਰਦੇ ਹੋ, ਬੱਚਾ ਤੁਹਾਡੀ ਗੱਲ ਨਾ ਮੰਨ ਰਿਹਾ ਹੋ, ਤੁਸੀਂ ਇਹਨਾਂ ਹੱਥ ਦਿਖਾਉਂਦੇ ਹੋ, ਫਿਰ ਤੁਸੀਂ ਹੱਥ ਚਲਾਉਂਦੇ ਹੋ। ਇਹ ਵੱਖਰੀ ਗੱਲ ਹੈ ਵੀ ਇੱਥੇ ਹੱਥ ਚਲਾਏ ਦੀ ਕੀਮਤ ਕੀ ਦੇਣੀ ਪੈਂਦੀ ਹੈ, ਲੇਕਿਨ ਇਹ ਇੱਕ ਹੁੰਦਾ ਟੈਰਰ, ਔਰ ਇਹ ਮੁੱਢ ਤੋਂ ਇੱਕ ਬਣ ਗਿਆ ਕਿ ਜੀ ਡਰ ਦੇ ਥੱਲੇ ਰਾਜ ਹੁੰਦਾ ਹੀ ਅਸਲ 'ਚ ਡਰ ਦੇ ਕੇ ਹੀ। ਹੁਣ ਅਦਰਵਾਈਜ਼ ਕਿਸੇ ਵੇਲੇ ਵੀ ਜਦੋਂ ਮੁਗਲ ਆਏ ਜਾਂ ਮੁਗਲਾਂ ਤੋਂ ਪਹਿਲਾਂ ਮੁਹੰਮਦ ਬਿਨ ਕਾਸਮ ਆਇਆ ਜਾਂ ਮੁਹੰਮਦ ਗੌਰੀ ਆਇਆ, ਕਿੰਨੀ ਕੁ ਫੌਜ ਉਹਨਾਂ ਦੇ ਨਾਲ ਸੀ ਜੀ, ਇੱਥੇ ਕਰੋੜਾਂ ਲੋਕ ਰਹਿਣ ਵਾਲੇ ਸੀ। ਲੇਕਿਨ ਡਰ ਹੀ ਅਲਟੀਮੇਟਲੀ ਜਿਹੜਾ ਹੈ ਉਹ ਖੌਫ ਜਦੋਂ ਭਰ ਜਾਂਦਾ ਤੁਸੀਂ ਸਿਰ ਚੁੱਕ ਕੇ ਦੇਖ ਹੀ ਨਹੀਂ ਸਕਦੇ। ਔਰ ਜਿਵੇਂ ਤਤਾਰੀ ਸੀ ਜਾਂ ਹੂਨ ਸੀ, ਉਹਨਾਂ ਬਾਰੇ ਸੀ ਕਿ ਵੀ ਇੱਕ ਜਿਹੜਾ ਉਹ ਸਿਪਾਹੀ ਫੌਜੀ ਜਿਹੜਾ ਉਹਨੇ ਫੜ ਲਿਆ ਬੰਦਾ, ਉਹਨੂੰ ਉਹ ਮਾਰਨ ਲੱਗਾ ਤੇ ਉਹਦੀ ਤਲਵਾਰ ਟੁੱਟ ਗਈ। ਉਹਨੂੰ ਕਹਿੰਦਾ ਮੈਂ ਤੂੰ ਇੱਥੇ ਬੈਠ, ਮੈਂ ਤਲਵਾਰ ਲੈ ਕੇ ਆਇਆ। ਉਹ ਜਾ ਕੇ 2 ਘੰਟੇ ਬਾਅਦ ਆਉਂਦਾ, ਉੱਥੇ ਹੀ ਸਿਰ ਝੁਕਾ ਕੇ ਬੈਠਾ। ਉਹਨੇ ਆ ਕੇ ਵੀ ਤੂੰ ਦੌੜ ਭੱਜ, ਪਰ ਡਰ ਕਿਹਨੂੰ ਕਹਿੰਦੇ ਨੇ ਕਿ ਖੌਫ ਇਹ ਹੁੰਦਾ ਹੈ ਕਿ ਵੀ ਤੁਸੀਂ, ਔਰ ਇਹੀ ਗੱਲ ਮੈਂ ਅਕਸਰ ਅੰਗਰੇਜ਼ਾਂ ਦੇ ਹਵਾਲੇ ਨਾਲ ਕਹਿੰਦਾ ਕਿ ਕੋਈ ਐਸਾ ਪੀਰੀਅਡ ਨਹੀਂ ਸੀ ਜਦੋਂ ਕਿ ਗੋਰੇ ਭਾਰਤ ਦੇ ਵਿੱਚ 20,000 ਤੋਂ ਜ਼ਿਆਦਾ ਉਹਨਾਂ ਦੀ ਗਿਣਤੀ। ਹੁਣ 20-25 ਹਜ਼ਾਰ ਬੰਦਾ, 25 ਰੱਖ ਲਓ, ਜੇ 33 ਕਰੋੜ ਜਦੋਂ ਉਹਨਾਂ ਨੇ ਮੁਲਕ ਛੱਡਿਆ, 33 ਕਰੋੜ ਇੱਧਰ ਸੀ, 8-9 ਕਰੋੜ ਦੂਜੇ ਪਾਸੇ ਸੀ। ਜੇ 33 ਕਰੋੜ ਲੋਕ 20,000 ਦੇ ਸਾਹਮਣੇ ਜਿਹੜੇ ਨੇ, ਉਹ ਤਾਂ 20,000 ਖਲੋ ਜਾਣ, ਤਾਂ ਮੁੱਕਿਆਂ ਨਾਲ ਹੀ ਲੰਮੇ ਪਾ ਦਿੰਦੇ। ਕਿੱਡੇ ਕੁ ਸੀ, ਉਹੀ ਉਹਨਾਂ ਦੇ ਗੋਰੇ ਦੇ ਚਪੇੜ ਵੱਜੇ ਤਾਂ ਬਾਂਦਰ ਦੇ ਮੂੰਹ ਵਰਗਾ ਉਹਦਾ ਮੂੰਹ ਹੋ ਜਾਂਦਾ। ਲੇਕਿਨ ਮਤਲਬ ਇਹ ਖੌਫ, ਡਰ। ਸੋ ਇਹ ਹੁਣ ਜਿਹੜੇ ਇਸ ਰਸਤੇ ਨੂੰ ਜਿਨ੍ਹਾਂ ਨੇ ਚੁਣਿਆ ਉਹ ਸਮਝਦੇ ਨੇ ਕਿ ਵੀ ਅਸੀਂ ਇਸ ਵੇਲੇ ਜੀਓ ਪੋਲਿਟਿਕਸ ਦੇ ਵਿੱਚ ਅਮਰੀਕਾ ਦਾ ਐਲਾਈ ਬਣਨਾ ਬੜਾ ਸਮਝਦੇ ਨੇ ਵੀ ਭਾਰਤ ਮਾਤਾ ਨੂੰ ਜਿਹੜੀ ਹੈ ਉਹ ਬੜੀ ਕੀਮਤੀ ਸਾੜੀ ਪਵਾ ਦਿੱਤੀ ਹੈ ਅਮਰੀਕਾ ਨੇ, ਔਰ ਅਸੀਂ ਜੋ ਵੀ ਕਰੀਏ ਹੁਣ ਜੇ ਇਵੇਂ ਨਾ ਹੁੰਦਾ, ਬੇਖੌਫ ਨਾ ਹੁੰਦੇ, ਤੇ 1.25 ਮਹੀਨਾ ਹੋ ਗਿਆ ਮਨੀਪੁਰ ਦੇ ਵਿੱਚ ਸੜ ਰਿਹਾ ਮਨੀਪੁਰ। ਅਸੀਂ 200 ਚਰਚ ਸਾੜਨ ਦੀ ਗੱਲ ਕੀਤੀ ਸੀ, ਉਹਨਾਂ ਦੇ ਆਰਚ ਬਿਸ਼ਪ ਨੇ ਹੁਣ ਕਿਹਾ 280 ਚਰਚ। ਹੁਣ 280 ਚਰਚ ਦਾ ਮਤਲਬ ਹੈ ਵੀ ਕੁੱਕੀ ਕਬੀਲੇ ਜਾਂ ਨਾਗਾ ਕਬੀਲਿਆਂ ਦੇ ਉਹ ਈਸਾਈ ਨੇ ਜਿੰਨੇ ਚਰਚ ਨੇ ਸਾਰੇ ਸਾੜ ਦਿੱਤੇ ਗਏ ਨੇ। ਔਰ ਉਹ ਸ਼ਾਹੀ ਦਾਵਤ ਤੇ ਉਸ ਮੁਲਕ 'ਚ ਆ ਰਿਹਾ ਜਿਹੜਾ ਮੁਲਕ ਇਨ ਗੋਡ ਵੀ ਟਰਸਟ ਕਹਿੰਦਾ ਹੈ, ਔਰ ਬਾਈਬਲ ਦੇ ਉੱਤੇ ਹੱਥ ਰੱਖ ਕੇ ਜਿਨ੍ਹਾਂ ਦਾ ਪ੍ਰੈਜ਼ੀਡੈਂਟ ਸਹੁੰ ਚੁੱਕਦਾ। ਹੁਣ ਜਦੋਂ ਚਰਚ ਸਾੜੇ ਨੇ, ਉਹਨਾਂ ਦੇ ਵਿੱਚ ਬਾਈਬਲਾਂ ਸੜੀਆਂ, ਉਹਨਾਂ 'ਚ ਫਿਊਚਰ 'ਚ ਉਹਨਾਂ ਨੂੰ ਬਣਾਉਣ ਨਹੀਂ ਦੇਣੇ ਉਹਨਾਂ ਨੇ ਕਿ ਬਈ ਇਹ ਤੁਹਾਡਾ ਨਹੀਂ ਹੈ। ਲੇਕਿਨ ਜੇ ਉਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਅਸੀਂ ਇਹਨਾਂ ਦਾ ਇਹ ਕੀਤਾ ਤੇ ਇੱਥੇ ਅਸੀਂ ਵੈਲਕਮ ਆ, ਤੇ ਸਿੱਖ ਕੇ ਤੇ ਪਾਣੀ ਹਾਰ ਰਹੇ ਕਿ ਵੀ ਚੱਕ ਦਿਓ ਕੰਮ। ਬਿਲਕੁਲ। ਉਧਰੋਂ ਅਵਤਾਰ ਸਿੰਘ ਖੰਡਾ, ਉਧਰੋਂ ਪੰਜਵਾੜ, ਇਹ ਜਿਹੜਾ ਹਰਦੀਪ ਸਿੰਘ ਨਿੱਜਰ ਦੀ ਸਿਆਸੀ ਅਸੈਸੀਨੇਸ਼ਨ ਹੈ ਇਸ ਲਾਈਨ ਦੇ। ਹੁਣ ਸਾਡੀ ਪਹੁੰਚ ਕੀ ਹੋਣੀ ਚਾਹੀਦੀ ਹੈ? ਇੱਕ ਤਾਂ ਇਹ ਹੈ ਵੀ ਸੋਸ਼ਲ ਮੀਡੀਆ ਤੇ ਬੈਠ ਕੇ ਗਾਲੀ ਗਲੋਚ ਕਰੀ ਜਾਓ, ਆਪਣਿਆਂ ਨੂੰ ਵੀ ਕਹੀ ਜਾਓ ਕਿ ਜੀ ਤੁਸੀਂ ਐਵੇਂ ਮੁਜ਼ਾਹਰੇ ਕਰਦੇ ਹੋ। ਮੁਜ਼ਾਹਰੇ ਨਹੀਂ, ਹੁਣ ਕੁਛ ਕਰਨਾ, ਕੀ ਕਰੋਗੇ ਜੀ? ਸੋ ਠੀਕ ਹੈ, ਇਹ ਏਜੰਸੀਆਂ ਦੀ ਜਦੋਂ ਲੜਾਈ ਹੁੰਦੀ ਹੈ ਉਹ ਇੱਕ ਵੱਖਰੀ ਕਹਾਣੀ ਹੁੰਦੀ ਹੈ। ਪਾਕਿਸਤਾਨ ਔਰ ਭਾਰਤ ਦੇ ਮਾਮਲੇ 'ਚ ਹੁੰਦਾ ਹੈ ਕਿ ਜਦੋਂ ਰਾਹ ਜਿਹੜੀ ਹੈ ਉਹ ਪਾਕਿਸਤਾਨ 'ਚ ਲੋੜ ਤੋਂ ਜ਼ਿਆਦਾ ਉੱਥੇ ਦਹਿਸ਼ਤਗਰਦੀ ਕਰਵਾ ਦਿੰਦੇ ਸੀ, ਤਾਂ ਉਹ ਵੀ
ਉੱਥੇ ਕੋਈ ਨਾ ਕੋਈ ਧਮਾਕੇ ਇੱਧਰ ਉੱਧਰ ਫਿਰ ਜਦੋਂ 2-3 ਵਾਕਿਆ ਹੋਏ ਫਿਰ ਦੋਨਾਂ ਦੇ ਚੀਫ ਆਪਸ ਚ ਕਮਿਊਨੀਕੇਟ ਕਰਦੇ ਨੇ ਕਿ ਤੁਸੀਂ ਉੱਧਰ ਬੰਦ ਕਰੋ, ਅਸੀਂ ਇੱਧਰ ਬੰਦ ਕਰਦੇ ਹਾਂ। ਹੁਣ ਅਸੀਂ ਤਾਂ ਸਟੇਟ ਨਹੀਂ ਹੈਗੇ ਕਿ ਵੀ ਜੇ ਉਹਨਾਂ ਨੇ ਸਾਡੇ ਸਿਆਸੀ ਅਸੈਸੀਨੇਸ਼ਨ ਕੀਤੀ ਹੈ ਤੇ ਅਸੀਂ ਉਹਨਾਂ ਦਾ ਕਿਵੇਂ ਨੁਕਸਾਨ ਕਰੀਏ, ਜੇ ਕਰੀਏ ਤਾਂ ਨੁਕਸਾਨ ਸਾਡਾ ਹੋਏਗਾ। ਅਗੇਨ ਇਹ ਗੱਲ ਜਿਹੜਾ ਹੁਣ ਪਿਛਲੇ 1 ਹਫ਼ਤੇ 'ਚ ਉਹਨਾਂ ਦਾ ਨੈਰੇਟਿਵ ਇੱਕ ਨੇ ਬੜਾ ਡੀਟੇਲ ਆਰਟੀਕਲ ਲਿਖਿਆ, ਉਹਦੇ ਹੈਡਲਾਈਨ ਇਹ ਸੀ ਕਿ ਨਾਊ ਖਾਲਿਸਤਾਨੀ ਟੈਰਰਿਜ਼ਮ ਇਜ਼ ਨਾਟ ਡੇਂਜਰ ਟੂ ਦਾ ਇੰਡੀਅਨ ਸਟੇਟ ਓਨਲੀ ਬਟ ਟੂ ਦਾ ਵੈਸਟਰਨ ਕੰਟਰੀਜ਼ ਆਲਸੋ ਵੇਅਰ ਦੇ ਆਰ ਲਿਵਿੰਗ। ਕਿ ਬਈ ਤੁਸੀਂ ਇਹਨਾਂ ਨੂੰ ਵੀ ਕਹੋ ਜੀ ਲਓ ਤੁਸੀਂ ਪਾਲੇ ਸੀ ਨਾ। ਔਰ ਇੱਕ ਨੇ ਤਾਂ ਇਹ ਲਿਖਿਆ, ਕਹਿੰਦਾ ਵੀ ਇਹ ਜਦੋਂ ਉਹਨੇ ਜਿਵੇਂ ਹਿਲਰੀ ਕਲਿੰਟਨ ਨੇ ਕਿਹਾ ਸੀ ਪਾਕਿਸਤਾਨ ਦੇ ਹਵਾਲੇ ਨਾਲ ਕਿ ਜੀ ਜੇ ਤੁਸੀਂ ਆਪਣੇ ਬੈਕਯਾਰਡ ਦੇ ਵਿੱਚ ਸੱਪ ਪਾਲੇ ਹੋਏ ਨੇ ਤੇ ਇੱਕ ਦਿਨ ਉਹ ਸੱਪ ਤੁਹਾਨੂੰ ਵੀ ਦੱਸਣਗੇ, ਉਹ ਇਹਨਾਂ ਨੂੰ ਕਹਿ ਰਹੇ ਸੀ ਇਸ ਉਦਾਹਰਣ ਨੂੰ ਯੂਜ਼ ਕਰਕੇ ਕਿ ਜੀ ਆ ਲਓ ਤੁਸੀਂ ਇਹ ਸੱਪ ਪਾਲੇ ਸੀ ਆਪਣੇ ਮੁਲਕਾਂ 'ਚ ਸਿੱਖ ਰੱਖੇ, ਹੁਣ ਇਹ ਤੁਹਾਡੇ ਲਈ ਨੇ। ਔਰ ਜਿਹੜੇ ਲੋਕ ਇਸ ਕਿਸਮ ਦੀ ਗੱਲ ਕਰਦੇ ਨੇ ਰਿਵੈਂਜ ਦੇ ਹਵਾਲੇ ਨਾਲ ਕੋਈ ਕਾਰਵਾਈ ਕਰਨ ਦੀ, ਉਹ ਉਹਨਾਂ ਦੇ ਹੱਥ 'ਚ ਹੀ ਖੇਡ ਰਹੇ ਨੇ। ਨੋ ਮੈਟਰ ਉਹਨਾਂ 'ਚੋਂ ਕੁਛ ਜਿਹੜੇ ਨੇ ਉਹ ਮਹਿਜ਼ ਇੱਕ ਗੁੱਸੇ ਵਾਸੀ ਇਹ ਗੱਲ ਕਹਿ ਰਹੇ ਹੋਣ। ਸੋ ਅਸੀਂ ਸਮਝਦੇ ਹਾਂ ਵੀ ਸਾਡੀ ਸਟ੍ਰੈਟਜੀ ਕੀ ਹੋਣੀ ਚਾਹੀਦੀ, ਜਿਵੇਂ ਅਸੀਂ ਪਿਛਲੇ ਇੱਕ ਤਾਂ ਕੰਟੈਂਪਲੇਸ਼ਨ ਹੈ, ਬੈਠ ਕੇ ਵਿਚਾਰ ਹੈ, ਔਰ ਇਸ ਵੇਲੇ ਸਾਡੀ ਲੌਬੀ ਉਹਦੇ ਲਈ ਅਸੀਂ ਕੈਂਡਲ ਲਾਈਟ ਵਿਜਲ ਕਰੀਏ, 1 to 1 ਮਿਲੀਏ ਕਿ ਡਿਕਲੇਅਰ ਇੰਡੀਆ ਏ ਟੈਰਰਿਸਟ ਸਟੇਟ। ਜਦੋਂ ਹੁਣ ਅੰਗਰੇਜ਼ੀ ਦੀ ਇੱਕ ਟਰਮ ਹੈ, ਜਦੋਂ ਅਸੀਂ ਇਹ ਕਿਹਾ ਕਿ ਵੀ ਇਹ ਜਿਹੜੀ ਇੰਡੀਅਨ ਸਟੇਟ ਹੈ ਦੈਟ ਹੈਜ਼ ਸਟਾਰਟਡ ਏ ਕਿਲਿੰਗ ਸਪਰੀ। ਹੁਣ ਕਿਲਿੰਗ ਸਪਰੀ ਦਾ ਤੁਸੀਂ ਮਤਲਬ ਦੇਖੋਗੇ, ਜਦੋਂ 1 2 3 ਕਤਲ ਅੱਡ-ਅੱਡ ਥਾਵਾਂ ਤੇ ਹੁੰਦੇ ਨੇ, ਇਹਦਾ ਮਤਲਬ ਹੈ ਕਿ ਵੀ ਇਹ ਪਲੈਨਡ ਤਰੀਕੇ ਦੇ ਨਾਲ ਚੱਲ ਰਿਹਾ ਕੰਮ ਹੈ। ਔਰ ਇਸ ਦੇ ਵਿੱਚ ਮੈਂ ਸਮਝਦਾ ਵੀ ਈਵਨ ਕੈਨੇਡਾ ਦੀਆਂ ਏਜੰਸੀਆਂ ਵੀ ਔਰ ਅਮਰੀਕਾ ਵਾਲੇ ਵੀ ਇਸ ਦੇ ਵਿੱਚ ਜਿਹੜਾ ਰੋਲ ਅਦਾ ਕਰ ਸਕਦੇ ਨੇ। ਇਹਨਾਂ ਦੇ ਕੋਲ ਵੀ ਇਨਪੁਟ ਹੋਏਗੀ। ਯੂਕੇ ਤੇ ਤਾਂ ਮੇਰਾ ਇਤਬਾਰ ਨਹੀਂ ਹੈ, ਕਿਉਂਕਿ ਉਹ ਤਾਂ ਰਿਸ਼ੀ ਸੁਨਕ ਜਿਸ ਕਿਸਮ ਦੀ ਖੇਡ ਖੇਡ ਰਿਹਾ ਹੈ, ਉਹਨੂੰ ਜ਼ੈਲੈਂਸਕੀ ਨੂੰ ਮਿਲਣ ਗਿਆ, ਉਹਨੂੰ ਬਰਫੀ ਦੇ ਰਿਹਾ, ਮੇਰੀ ਮਾਂ ਨੇ ਬਣਾਈ ਹੈ ਬਰਫੀ। ਮੈਂ ਕਿਹਾ ਉਹ ਵੀ ਪਤਾ ਨਹੀਂ ਕਿਹਦੀ ਖੇਡ ਖੇਡ ਰਹੇ ਹੋਣੇ ਨੇ ਮੁੜ ਕੇ। ਸੋ ਲੇਕਿਨ ਕੈਨੇਡਾ ਦੇ ਵਿੱਚ ਕਿਉਂਕਿ ਕੈਨੇਡਾ ਨੇ ਬਕਲ ਨਹੀਂ ਕੀਤਾ ਇਹਨਾਂ ਦੇ ਪ੍ਰੈਸ਼ਰ ਥੱਲੇ, ਉਹਨਾਂ ਦੇ ਨਾਲ ਉਹਨਾਂ ਨੇ ਰਾਦਰ ਹਰਦੀਪ ਸਿੰਘ ਨਿੱਜਰ ਨੂੰ ਵੀ ਔਰ 2-3 ਹੋਰ ਖਾਲਿਸਤਾਨੀ ਪ੍ਰੋਮੀਨੈਂਟ ਨੇ ਫੇਸ ਉਹਨਾਂ ਨੂੰ ਏਜੰਸੀਆਂ ਨੇ ਵਾਰਨ ਕੀਤਾ ਕਿ ਬਈ ਤੁਸੀਂ ਖਤਰੇ 'ਚ ਹੋ। ਇਹਦਾ ਮਤਲਬ ਇਹ ਵੀ ਹੋਰ ਕਿਨੇ ਆਪਣਿਆਂ ਤੋਂ ਤਾਂ ਕੋਈ ਖਤਰਾ ਨਹੀਂ ਹੈ, ਕਿਹਦੇ ਤੋਂ ਖਤਰਾ ਹੋਏਗਾ। ਬਿਲਕੁਲ। ਸੋ ਅਸੀਂ ਸਮਝਦੇ ਹਾਂ ਵੀ ਜਿਹੜੀ ਸਾਡੀ ਲੌਬੀ ਦਾ ਫੋਕਸ ਹੁਣ ਹੋਣਾ ਚਾਹੀਦਾ ਹੈ, ਬਜਾਏ ਕਿ ਅਸੀਂ ਸਿਰਫ ਭਾਜੀ ਮੋੜਨ ਔਰ ਇਦਾਂ ਉਦਾਂ ਦੀਆਂ ਗੱਲਾਂ ਕਰੀਏ ਕਿ ਡਿਕਲੇਅਰ ਇੰਡੀਆ ਏ ਟੈਰਰਿਸਟ ਸਟੇਟ। ਬਾਕੀ ਵਕਤ ਆਏਗਾ ਜਦੋਂ ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਹੈ। ਉਹ ਜਿਵੇਂ ਸਤਪਾਲ ਮਲਕ ਨੇ ਇਹਨੂੰ ਨਰਿੰਦਰ ਮੋਦੀ ਨੂੰ ਕਿਹਾ ਸੀ ਕਿ ਵੀ ਇਹ ਤੂੰ ਸਿੱਖਾਂ ਨੂੰ ਜਾਣਦਾ ਨਹੀਂ ਹੈ। ਇਹਨਾਂ ਦਾ ਤਾਂ ਸਿੱਖਾਂ ਦਾ ਮੁੰਡਾ 21 ਸਾਲ ਬਾਅਦ ਜਾ ਕੇ ਉਹਨੇ ਮਾਈਕਲ ਓਡਵਾਇਰ ਨਾਲ ਹਿਸਾਬ ਕੀਤਾ ਸੀ। ਉਹ ਦੇਖ ਲੈ ਇੰਦਰਾ ਗਾਂਧੀ ਨੇ ਕੀਤਾ ਸੀ, ਉਹਨੇ ਬੜਾ ਯਤਨ ਕੀਤੇ, ਮਰਤੁੰਜੂ ਯੱਗ ਵੀ ਕਰਾਇਆ, ਪਰ ਸਿੱਖਾਂ ਨੇ ਉਹਨੂੰ ਛੱਡਿਆ ਨਹੀਂ ਹੈ। ਸੋ ਇਹ ਜਿਹੜੇ ਲੋਕ ਸਮਝਦੇ ਨੇ ਉਹਨਾਂ ਨੂੰ ਪਤਾ ਹੈ ਕਿ ਭਾਈ ਅਸੀਂ ਜਿਹੜਾ ਅਲਟੀਮੇਟਲੀ ਇਸ ਸਾਰੇ ਨੂੰ ਕਿਵੇਂ ਲਵਾਂਗੇ ਵਕਤ ਆਉਣ ਤੇ। ਲੇਕਿਨ ਇਸ ਵੇਲੇ ਜਿਹੜਾ ਇਹ ਨੁਕਤੇ ਤੇ ਕਿ ਭਾਈ ਇਹ ਕਿਲਿੰਗ ਸਪਰੀ ਇਹਨਾਂ ਨੇ ਸ਼ੁਰੂ ਕੀਤੀ ਹੈ, ਉਸ ਦੀ ਫਰਦਰ ਇਨਵੈਸਟੀਗੇਸ਼ਨ ਕਰੋ ਔਰ ਇਹਨੂੰ ਇੰਡੀਆ ਨੂੰ ਇੱਕ ਦਹਿਸ਼ਤਗਰਦ ਸਟੇਟ ਐਲਾਨੋ। ਇਹ ਸਾਡਾ ਫੋਕਸ ਹੋਣਾ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਤਲਨ ਬ੍ਰੇਕ ਵਿਊਅਰਸ ਦੋਸਤਾਂ ਇਸ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਸੀਂ ਰੋਜ਼ਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਟਰਾਈ ਸਟੇਟ ਦੀਆਂ ਸਮੁੱਚੀਆਂ ਸਿੱਖ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਆ, ਜਿਵੇਂ ਕਿ ਆਪ ਜੀ ਨੂੰ ਪਤਾ ਆ ਕਿ ਭਾਰਤੀ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਆਉਣ ਵਾਲੀ 22 ਜੂਨ ਨੂੰ ਵਾਈਟ ਹਾਊਸ ਦੇ ਵਿੱਚ ਆ ਰਿਹਾ ਆ। ਸੋ ਪੰਥਕ ਜਥੇਬੰਦੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ, ਸਿੱਖ ਸੰਗਤਾਂ ਵੱਲੋਂ ਸਾਂਝੇ ਤੌਰ ਤੇ ਇੱਕ ਵੱਡੇ ਰੂਪ ਦੇ ਵਿੱਚ ਰੈਲੀ ਉਲੀਕੀ ਗਈ ਆ, ਜਿਹੜੀ ਕਿ ਵਿਰੋਧ ਵਜੋਂ, ਨਰਿੰਦਰ ਮੋਦੀ ਦੇ ਵਿਰੋਧ ਵਜੋਂ ਇਹ ਰੈਲੀ ਜਿਹੜੀ ਆ, ਕਿਉਂਕਿ ਸੈਂਟਰ ਸਰਕਾਰ ਦੀਆਂ, ਭਾਰਤੀ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦੀਆਂ ਜਿਹੜੀਆਂ ਮਾਰੂ ਨੀਤੀਆਂ ਸਿੱਖਾਂ ਪ੍ਰਤੀ, ਪੰਜਾਬ ਪ੍ਰਤੀ, ਉਹਨਾਂ ਨੀਤੀਆਂ ਦਾ ਵਿਰੋਧ ਕਰਨ ਵਾਸਤੇ, ਸਿੱਖਾਂ ਦੀ ਆਜ਼ਾਦੀ ਦੀ ਗੱਲ, ਖਾਲਿਸਤਾਨ, ਕੌਮੀ ਘਰ ਖਾਲਿਸਤਾਨ ਦੀ ਗੱਲ ਕਰਨ ਵਾਸਤੇ ਇਹ ਰੈਲੀ ਜਿਹੜੀ ਆ ਵਾਈਟ ਹਾਊਸ ਦੇ ਅੱਗੇ ਜਿਹੜੀ ਆ 22 ਜੂਨ ਨੂੰ ਉਲੀਕੀ ਗਈ ਆ। ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ ਲਗਾਤਾਰ
ਇਹ ਭਾਰੀ ਵਿਰੋਧ ਵਾਈਟ ਹਾਊਸ ਦੇ ਸਾਹਮਣੇ ਸਿੱਖ ਜਥੇਬੰਦੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸਿੱਖ ਸੰਗਤਾਂ ਵੱਲੋਂ ਕੀਤਾ ਜਾਣਾ ਆ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਆ ਕਿ ਪਰਿਵਾਰਾਂ ਸਮੇਤ ਵੱਧ ਚੜ ਕੇ ਉਸ ਰੈਲੀ ਦੇ ਵਿੱਚ ਜੁੜੋ, ਤਾਂ ਕਿ ਅਸੀਂ ਆਪਣੀ ਆਉਣ ਵਾਲੀਆਂ ਪੀੜ੍ਹੀਆਂ, ਜਨਰੇਸ਼ਨਾਂ ਨੂੰ ਆਪਣੀਆਂ ਨੂੰ ਮਹਿਫੂਜ਼ ਕਰਨ ਲਈ ਕੌਮੀ ਘਰ ਖਾਲਿਸਤਾਨ ਦੀ ਲੜਾਈ ਹੋਰ ਮਜ਼ਬੂਤ ਤਰੀਕੇ ਨਾਲ ਲੜਨ ਲਈ ਇਹ ਵਿਰੋਧ ਕਰਨਾ ਬਹੁਤ ਜ਼ਰੂਰੀ ਆ। ਇਹ ਬੇਨਤੀ ਪ੍ਰਵਾਨ ਕਰਿਓ ਜੀ। ਬੜੇ ਸੋਹਣਿਆ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਸਟੇਟ ਨੇ ਉਪਰੋਂ ਥਲੀ ਸਿੱਖ ਐਕਟਿਵਿਸਟ ਦੇ ਕਤਲ ਨਾਲ ਇਹ ਭਰਮ ਪਾਲਿਆ ਲੱਗਦਾ ਹੈ ਕਿ ਉਹਨਾਂ ਦੀਆਂ ਇਹਨਾਂ ਕਾਇਰਾਨਾ ਹਰਕਤਾਂ ਨਾਲ ਕੌਮ ਦੀ ਖਾਲਿਸਤਾਨ ਦੀ ਪ੍ਰਾਪਤੀ ਦੀ ਲਹਿਰ ਨੂੰ ਠੱਲ ਪਾਈ ਜਾ ਸਕਦੀ ਹੈ। ਪਰ ਉਹ ਵੱਡੇ ਭੁਲੇਖੇ ਵਿੱਚ ਹਨ ਕਿ ਉਹਨਾਂ ਨੂੰ ਇੱਕ ਵਾਰ ਫਿਰ ਸਿੱਖ ਇਤਿਹਾਸ ਤੇ ਨਜ਼ਰ ਮਾਰ ਲੈਣੀ ਚਾਹੀਦੀ ਹੈ ਕਿ ਜ਼ੁਲਮ ਅਤੇ ਡਰ ਸਿੱਖਾਂ ਵਿੱਚ ਹੋਰ ਵੀ ਜੋਸ਼ ਤੇ ਜਜ਼ਬਾ ਜਿਹੜਾ ਭਰਦੇ ਹਨ। ਸੋ ਖਾਲਿਸਤਾਨ ਇੱਕ ਹਕੀਕਤ ਹੈ ਤੇ ਭਾਰਤੀ ਸਟੇਟ ਹਰ ਕਿਸਮ ਦੇ ਘਟੀਆ ਹੀਲੇ ਵਰਤ ਕੇ ਵੀ ਇਸ ਨੂੰ ਦਬਾ ਨਹੀਂ ਸਕਦਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਮੈਂ YouTube ਲਾਈਵ ਚੈਟ ਤੇ ਦੇਖ ਰਿਹਾ ਸੀ, ਅੱਜ ਬਹੁਤ ਵੱਡੀ ਗਿਣਤੀ 'ਚ ਸਾਡੇ ਵਿਊਅਰ ਜੁੜੇ ਹੋਏ ਨੇ। ਬਹੁਤ ਸਾਰਿਆਂ ਦੇ ਮੈਸੇजेस ਨੇ, ਕਿਉਂਕਿ ਸਾਡੇ ਸਾਰੇ ਪ੍ਰੋਗਰਾਮ ਦਾ ਵਿਸ਼ਾ ਵੀ ਹਰਦੀਪ ਸਿੰਘ ਨਿੱਜਰ ਹੋਰਾਂ ਦਾ ਸਿਆਸੀ ਕਤਲ ਹੈ। ਅੱਛਾ। ਔਰ ਉਸ ਨਾਲ ਜੁੜੇ ਹੋਏ ਨੇ ਬਹੁਤ ਸਾਰੇ ਇਸ਼ੂਜ਼ ਨੂੰ ਅਸੀਂ ਆਲਰੇਡੀ ਆਪਣੇ ਅੱਡ ਸੈਗਮੈਂਟਸ ਦੇ ਵਿੱਚ ਜਿਹੜਾ ਉਹ ਡਿਸਕਸ ਕਰ ਰਹੇ ਹਾਂ, ਇਸ ਲਈ ਮੈਂ ਉਸ ਪਾਸੇ ਵੱਲ ਜਿਹੜਾ ਵਕਤ ਨਹੀਂ ਦਿਆਂਗਾ। ਅੱਛਾ। ਅਸੀਂ ਸਾਰਿਆਂ ਦਾ ਸਾਂਝੇ ਤੌਰ ਤੇ ਸ਼ੁਕਰੀਆ ਅਦਾ ਕਰਦੇ ਹਾਂ। ਔਰ ਤੁਸੀਂ ਸਭ ਨੇ ਬੜੀ ਸਮਝਦਾਰੀ ਦੇ ਨਾਲ ਇਹ ਕਿਹਾ ਵੀ ਇਹ ਵੇਲਾ ਸਾਨੂੰ ਵਿਚਾਰ ਕੇ ਪੂਰੀ ਕੂਲ ਔਰ ਕਾਮ ਹੋ ਕੇ, ਸੰਜੀਦਾ ਹੋ ਕੇ ਆਪਣੀ ਸਟ੍ਰੈਟਜੀ ਬਣਾਉਣ ਦੀ ਲੋੜ ਹੈ। ਭੜਕਾਟ ਦੇ ਵਿੱਚ ਆ ਕੇ ਇਸ ਵੇਲੇ ਕੁਝ ਵੀ ਇਸ ਕਿਸਮ ਦਾ ਕਹਿਣਾ ਜਿਹੜਾ ਹੈ ਉਹ ਦੁਸ਼ਮਣ ਨੂੰ ਹੋਰ ਮਜ਼ਬੂਤ ਕਰੇਗਾ, ਉਹਨਾਂ ਨੂੰ ਮੌਕਾ ਦੇਗਾ, ਕਿਉਂਕਿ ਉਹ ਸਾਨੂੰ ਉਸ ਗੰਦੀ ਖੇਡ ਦੇ ਵਿੱਚ ਘੜੀਸਣਾ ਚਾਹੁੰਦੇ ਨੇ। ਜਿਹੜੀ ਡਰਟੀ ਗੇਮ ਉਹਨਾਂ ਨੇ ਡਾਇਸਪੋਰਾ ਸਿੱਖਾਂ 'ਚ ਪੋਲੀਟੀਕਲ ਅਸੈਸੀਨੇਸ਼ਨਸ ਦੀ ਸ਼ੁਰੂ ਕੀਤੀ ਹੈ, ਜੋ ਲਾਹੌਰ 'ਚ ਪਰਮਜੀਤ ਸਿੰਘ ਪੰਜਵੜ ਨਾਲ ਹੋਇਆ, ਅਵਤਾਰ ਸਿੰਘ ਖੰਡਾ ਨਾਲ UK 'ਚ ਹੋਇਆ, ਔਰ ਇਸ ਵੇਲੇ ਜਿਹੜਾ ਹਰਦੀਪ ਸਿੰਘ ਨਿੱਜਰ ਬੀਤੀ ਰਾਤ ਉਹਨਾਂ ਦਾ ਸਿਆਸੀ ਕਤਲ ਕੀਤਾ ਗਿਆ। ਔਰ ਜਿਵੇਂ ਤੁਸੀਂ ਕਿਹਾ ਕਿ ਵੀ ਜਦੋਂ ਵੀ ਜਿਵੇਂ ਅਸੀਂ ਪਿਛਲੇ ਸੈਗਮੈਂਟਸ ਵੀ ਗੱਲ ਕੀਤੀ ਕਿ ਡਰ ਦਾ ਮਕਸਦ ਤਾਂ ਇਹੀ ਹੁੰਦਾ ਹੈ ਵੀ ਤੁਹਾਨੂੰ ਜੋ ਤੁਸੀਂ ਕਰ ਰਹੇ ਹੋ, ਕਰਨਾ ਚਾਹੁੰਦੇ ਹੋ, ਉਸ ਤੋਂ ਤੁਹਾਨੂੰ ਡਰਾ ਦੇਣਾ, ਪਿੱਛੇ ਹਟਾ ਦੇਣਾ, ਚੁੱਪ ਕਰਾ ਦੇਣਾ, ਤੇ ਵਰਸਟ ਹੁੰਦਾ ਹੈ ਕਿ ਤੋਬਾ ਕਰ ਲੈਣਾ। ਤੁਸੀਂ ਕੰਨ ਫੜ ਕੇ ਕਹਿੰਦੇ ਹੋ ਤੋਬਾ ਤੋਬਾ, ਇਸ ਰਸਤੇ ਨਹੀਂ ਜਾਣਾ। ਜਿਹੜੀਆਂ ਜੇਲ੍ਹਾਂ ਬਣਦੀਆਂ ਨੇ ਇਹ ਵੀ ਇਸ ਲਈ ਬਣਦੀਆਂ ਨੇ ਭਾਈ, ਤੁਹਾਨੂੰ ਜੇਲ੍ਹਾਂ ਦੇ ਅੰਦਰ ਡੱਕਿਆ ਜਾਂਦਾ ਹੈ, ਤੁਹਾਡੇ ਤੇ ਕਾਨੂੰਨ ਜਿਹੜੇ ਬਣਾਏ ਜਾਂਦੇ ਨੇ। ਜਦੋਂ ਸਟ੍ਰਿੰਜੈਂਟ ਬਲੈਕ ਲਾਜ਼ ਦੀ ਗੱਲ ਹੁੰਦੀ ਹੈ, ਹੁਣ ਜਦੋਂ ਫਸਟ ਵਰਲਡ ਵਾਰ ਮੁੱਕਦਾ ਹੈ ਔਰ ਅੰਗਰੇਜ਼ ਜਿਹੜੇ ਨੇ ਉਹ ਰੌਲਟ ਐਕਟ ਬਣਾਉਂਦੇ ਨੇ, ਹੁਣ ਉਹਦੇ 'ਚ ਤਾਂ ਕੁਝ ਵੀ ਨਹੀਂ ਸੀ। ਜੇ ਅੱਜ ਇਹਨਾਂ ਦੇ ਤੁਸੀਂ ਯੂਆਪਾ ਜਾਂ ਜੋ NSA ਸੈਡੀਸ਼ਨ ਐਕਟ ਜਾਂ ਟਾਡਾ ਜਾਂ ਉਹ ਦੂਸਰਾ ਜਿਹੜਾ ਇਹਨਾਂ ਦਾ ਹੋਰ ਕਾਲੇ ਕਾਨੂੰਨ ਜਿਸ ਕਿਸਮ ਦੇ ਇਹਨਾਂ ਨੇ ਬਣਾਏ ਉਹਨਾਂ ਵੱਲ ਦੇਖੋ ਤੇ ਉਹ ਕੁਝ ਵੀ ਨਹੀਂ ਸੀ। ਲੇਕਿਨ ਇਹ ਜ਼ਰੂਰ ਹੁੰਦਾ ਹੈ ਵੀ ਜਦੋਂ ਤੁਸੀਂ ਘਰ ਦੇ ਇਕੱਲੇ ਕਮਾਈ ਕਰਨ ਵਾਲੇ ਹੋ, ਚੁੱਕ ਕੇ ਤੁਹਾਨੂੰ ਅੰਦਰ ਦੇ ਦੇਣ, ਭਾਵੇਂ 2 ਮਹੀਨੇ ਲਈ ਦੇਣ, ਰੋਟੀ ਕਿੱਥੋਂ ਚੱਲੇਗੀ? ਔਰ ਇਸੇ ਤਰ੍ਹਾਂ ਜੇ ਤੁਹਾਡੀ ਪ੍ਰਾਪਰਟੀ ਕੁਰਕ ਜਿਹੜੀ ਉਸ ਵੇਲੇ ਸੀ, ਹੁਣ ਤਾਂ ਇਹਨਾਂ ਨੇ ਬੁਲਡੋਜ਼ਰ ਚੁੱਕੇ ਹੋਏ ਨੇ, ਬੁਲਡੋਜ਼ ਕਰਨ ਦਾ ਹੀ ਕੰਮ ਫੜਿਆ ਹੋਇਆ ਹੈ, ਘਰਾਂ ਦੇ ਘਰ ਜਿਹੜੇ ਨੇ ਉਹ ਡਿਸਟਰੋਏ ਕਰ ਰਹੇ ਨੇ। ਸੋ ਉਹਦੇ ਨਾਲ ਲੋਕ ਡਰ ਜਾਂਦੇ ਨੇ, ਡੈਟਰ ਹੋ ਜਾਂਦੇ ਨੇ, ਪਿੱਛੇ ਹਟ ਜਾਂਦੇ ਨੇ। ਸਜ਼ਾਏ ਮੌਤ, ਹਾਲਾਂਕਿ ਦੁਨੀਆ 'ਚ ਅੱਜ ਵੀ ਡਿਬੇਟਸ ਨੇ ਕਿ ਜੀ ਇਹ ਐਜ਼ ਏ ਡੈਟਰੈਂਟ ਹੈ ਕਿ ਨਹੀਂ ਹੈ। ਹਾਲਾਂਕਿ ਯੂਰਪੀਅਨ ਯੂਨੀਅਨ ਜਾਂ ਕਾਮਨਵੈਲਥ ਕੰਟਰੀਜ਼ ਨੇ ਜਦੋਂ ਡੈਥ ਸੈਂਟੈਂਸ ਤੇ ਪਾਬੰਦੀ ਲਾਈ, ਉਹਨਾਂ ਨੇ ਦੇਖਿਆ ਜੀ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਬਈ ਕੋਈ ਕ੍ਰਾਈਮ ਥੋੜੀ ਘਟਦਾ। ਲੇਕਿਨ ਅੱਜ ਵੀ ਇੱਕ ਪਾਸਾ ਸਾਊਦੀ ਅਰੇਬੀਆ ਵਰਗੇ ਨੇ, ਚੋਰੀ ਹੈ ਤਾਂ ਬਾਂਹ ਵੱਢ ਦਿਓ, ਕੋਈ ਹੋਰ ਕੀਤਾ ਲੱਤ ਵੱਢ ਦਿਓ, ਕੋਈ ਹੋਰ ਕਰ ਦਿਓ, ਉਹਨਾਂ 'ਚ ਉਹ ਸਮਝਦੇ ਨੇ ਵੀ ਇਹ ਅੱਜ ਵੀ ਡੈਟਰੈਂਟ ਹੈਗਾ ਜਿਹਦੇ ਨਾਲ ਬੰਦਾ ਕ੍ਰਾਈਮ ਨਹੀਂ ਕਰਦਾ। ਹੁਣ ਗੱਲ ਅਸੀਂ ਸਿਆਸੀ ਤੌਰ ਦੇ ਉੱਤੇ ਜਿਹੜਾ ਡਰ ਦੇ ਨਾਲ ਕਿਸੇ ਨੂੰ ਚੁੱਪ ਕਰਾਉਣ ਦੀ ਗੱਲ ਸਿੱਖ ਕੌਨਟੈਕਸਟ ਦੇ ਵਿੱਚ ਕਰੀਏ।
ਇਹ ਜਿਨ੍ਹਾਂ ਦੇ ਕੋਲ 1000 ਸਾਲ ਦੀਆਂ ਜੁੱਤੀਆਂ ਖਾ ਕੇ ਹਕੂਮਤ ਆਈ ਹੈ, ਮੂੰਹ 'ਚ ਥੁਕਾਉਂਦੇ ਰਹੇ ਨੇ। ਅਲਾਉਦੀਨ ਖਿਲਜੀ ਦਾ ਫਰਮਾਨ, ਜੇ ਮੁਸਲਮਾਨ ਥੁੱਕਣਾ ਚਾਹੇ ਤਾਂ ਮੂੰਹ ਅੱਡ ਦੇਣ। 1000 ਸਾਲ ਜਿਨ੍ਹਾਂ ਨੇ ਜੁੱਤੀਆਂ ਖਾਧੀਆਂ, ਇਹ 75 ਸਾਲ ਤੋਂ ਇਨ ਜਨਰਲ ਔਰ ਪਿਛਲੇ 39 ਸਾਲ ਤੋਂ ਇਨ ਪਾਰਟਿਕੂਲਰ ਸਿੱਖਾਂ ਦੇ ਉੱਤੇ ਇੱਕ ਤੋਂ ਬਾਅਦ ਇੱਕ ਜ਼ੁਲਮ ਕਰਕੇ, ਡਰ ਦੇ ਕੇ ਇਹ ਭਰਮ ਪਾਲ ਰਹੇ ਨੇ ਕਿ ਜੀ ਤੁਸੀਂ ਸਿੱਖਾਂ ਨੂੰ ਡਰ ਨਾਲ ਜਾਂ ਜ਼ੁਲਮ ਦੇ ਨਾਲ ਪਿੱਛੇ ਹਟਾ ਲੋਗੇ ਜਾਂ ਉਹਨਾਂ ਨੂੰ ਤੁਸੀਂ ਚੁੱਪ ਕਰਾ ਦਿਓਗੇ। ਇੱਕ ਵਾਰ ਜਿਵੇਂ ਤੁਸੀਂ ਕਿਹਾ ਕਿ ਵੀ ਇਹਨਾਂ ਨੂੰ ਰੀਵਿਜ਼ਿਟ ਹੀ ਕਰ ਲਓ ਸਿੱਖ ਹਿਸਟਰੀ, ਗੁਰੂ ਅਰਜਨ ਸਾਹਿਬ ਤੋਂ ਸ਼ੁਰੂ ਕਰ ਲਓ, ਸ਼ਹੀਦਾਂ ਦੇ ਸਰਤਾਜ ਤੋਂ। ਹੁਣ ਉਹਦੇ 'ਚ ਵੀ ਜਿਹੜਾ ਜਹਾਂਗੀਰ ਨੇ ਭੁਲੇਖਾ ਪਾੜਿਆ ਸੀ, ਉਹ ਸ਼ੇਖ ਅਹਿਮਦ ਸਰਹੰਦੀ ਦੇ ਕਹਿਣ ਤੇ ਸੀ ਕਿ ਸਖੀ ਸਰਵਰੀਆਂ ਦੇ ਕਹਿਣ ਤੇ ਸੀ ਕਿ ਜੀ ਇਹ ਜਿਹੜੀ ਹੈ ਗੁਰੂ ਅਰਜਨ ਸਾਹਿਬ ਬਹੁਤ ਪਪੂਲਰ ਹੋ ਰਹੇ ਨੇ, ਹਿੰਦੂ ਮੁਸਲਮਾਨ ਸਾਰੇ ਇਸ ਸਾਂਝ ਦੀ ਗੱਲ ਵੱਲ ਤੁਰ ਰਹੇ ਨੇ ਔਰ ਇਹ ਮੇਰੀ ਚਾਹਨਾ ਹੈ ਕਿ ਵੀ ਮੈਂ ਇਸ ਦੁਕਾਨੇ ਬਾਤਲ ਝੂਠ ਦੀ ਦੁਕਾਨ ਨੂੰ ਬੰਦ ਕਰਾ ਦਿਆਂ ਜਾਂ ਗੁਰੂ ਅਰਜਨ ਸਾਹਿਬ ਨੂੰ ਉਸ ਘੇਰੇ 'ਚ ਆਪਣੇ ਘੇਰੇ 'ਚ ਲੈ ਆਵਾਂ। ਸੋ ਜੇ ਅਸੀਂ ਤਸ਼ੱਦਦ ਦਾ ਦੌਰ ਦੇਖਣਾ ਤੇ ਫਿਰ ਉਹ 4 ਦਿਨ ਤੱਤੀ ਤਵੀ, ਸਿਰ ਤੇ ਰੇਤ, ਪਾਣੀ 'ਚ ਉਬਾਲਣਾ। ਪਰ ਉਸ ਦਾ ਜਵਾਬ ਕੀ ਦਿੱਤਾ? ਫਿਰ ਜਵਾਬ 11 ਸਾਲਾਂ ਦੇ ਉਹਨਾਂ ਦੇ ਸਪੁੱਤਰ ਗੁਰੂ ਹਰਗੋਬਿੰਦ ਸਾਹਿਬ ਨੇ ਦਿੱਤਾ ਕਿ ਜਿਸ ਦਿੱਲੀ ਤਖਤ ਤੋਂ ਹੁਕਮ ਨਿਕਲਿਆ ਸੀ ਉਸ ਤੋਂ 2 ਫੁੱਟ ਉੱਚਾ ਤਖਤ ਬਣਾਇਆ, ਤਖਤ ਅਕਾਲ। ਬਿਲਕੁਲ। ਜਿੱਥੇ ਸ਼ਾਂਤਮਈ ਤਰੀਕੇ ਨਾਲ ਧਰਮ ਦੀ ਗੱਲ ਕਰਨ ਦੇ ਉੱਤੇ ਉਹਨਾਂ ਨੂੰ ਲੱਗਦਾ ਸੀ ਪਪੂਲਰ ਕਿਉਂ ਨੇ, ਉਸੇ ਹੀ ਤਖਤ ਤੇ ਬਹਿ ਕੇ ਪਹਿਲਾ ਆਰਡਰ ਕੱਢਿਆ, ਆ ਜਾਓ ਜਵਾਨੀ ਕੁਰਬਾਨ ਕਰਨ ਲਈ। ਵਧੀਆ ਜਵਾਨੀ, ਵਧੀਆ ਘੋੜਾ, ਵਧੀਆ ਸ਼ਸਤਰ। ਤੇ 4 ਜੰਗਾਂ ਮਚਾਈਆਂ ਔਰ ਇਹ ਮੈਸੇਜ ਦਿੱਤਾ ਕਿ ਭਾਈ ਅਲਟੀਮੇਟਲੀ ਪੱਗ ਤੇਰੀ ਕੀ ਜਹਾਂਗੀਰ ਦੀ। ਇਹ ਸਿੱਖ ਰਿਸਪੌਂਸ ਸੀ। ਹੁਣ ਜੇ ਤੁਸੀਂ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਤੋਂ ਇੱਥੋਂ ਤੱਕ ਗੱਲ ਨੂੰ ਲੈ ਆਓ ਤੇ ਫਿਰ ਤਾਂ ਇਤਿਹਾਸ ਤੁਹਾਨੂੰ ਬਾਰ-ਬਾਰ ਯਾਦ ਨਹੀਂ ਕਰਵਾਉਂਦਾ। ਔਰੰਗਜ਼ੇਬ, ਹੁਣ 10ਵੇਂ ਪਾਤਸ਼ਾਹ ਜਿਹੜਾ ਜ਼ਫਰਨਾਮਾ ਔਰੰਗਜ਼ੇਬ ਨੂੰ ਲਿਖਦੇ ਨੇ, ਉਸ ਦੇ ਨਾਲ ਜੁੜਿਆ ਹੋਇਆ ਫਤਹਨਾਮਾ ਜਿਹਦੇ ਵੱਖਰੇ ਸ਼ੇਅਰ ਨੇ, ਉਹਦੇ 'ਚ ਹੁਣ ਕਿਉਂਕਿ ਸਾਹਿਬਜ਼ਾਦੇ ਚਾਰੋਂ ਸ਼ਹੀਦ ਹੋ ਚੁੱਕੇ ਨੇ, ਕੀ ਸੀ? ਡਰ ਸੀ। ਤੁਸੀਂ 7 ਤੇ 9 ਸਾਲ ਦੇ ਬੱਚੇ ਤੇ ਬਿਰਧ ਮਾਤਾ ਉਹਨਾਂ ਨੂੰ ਜਿਹੜਾ ਸ਼ਹੀਦ ਕਰ ਦਿਓ, ਸਮਝਦੇ ਸੀ ਵੀ ਗੁਰੂ ਗੋਬਿੰਦ ਸਿੰਘ ਸਮਝੌਤਾ ਕਰ ਲੈਣਗੇ, ਡਰ ਜਾਣਗੇ, ਉਹਨਾਂ ਦੇ ਪਿੱਛੇ ਕੋਈ ਨਹੀਂ ਲੱਗੇਗਾ। ਤੇ ਜਿਹੜਾ ਜਵਾਬ ਦਿੱਤਾ ਸੀ ਗੁਰੂ ਸਾਹਿਬ ਨੇ, ਉਹਦੀ ਜਦੋਂ ਮੈਂ ਪੰਜਾਬੀ ਦੁਹਰਾਉਂਦਾ, ਹਾਲਾਂ ਅੰਗਰੇਜ਼ੀ 'ਚ ਤਾਂ ਵੀ ਇਹੀ ਸੀ ਕਿ ਵੀ you have snuffed out few candles but the whole hot burning furnace of Khalsa is around me. I'll make Punjab so hot that your horses won't be able to gallop around the burning plains of Punjab. ਕਿ ਤੂੰ 4 ਅੰਗਿਆਰੇ ਬੁਝਾਏ ਨੇ, ਖਾਲਸਾ ਪੰਥ ਜੋ ਭਾਂਬੜ ਹੈ ਉਹ ਜੇ ਬਾਕੀ ਹੈ, ਮੈਂ ਤੇਰੇ ਘੋੜਿਆਂ ਦੀਆਂ ਖੁਰੀਆਂ ਥੱਲੇ ਐਸੀ ਅੱਗ ਬਾਲਾਂਗਾ ਕਿ ਪੰਜਾਬ ਦੇ ਦਰਿਆਵਾਂ ਦੇ ਪਾਣੀਆਂ ਦਾ ਇੱਕ ਵੀ ਕੁੱਟ ਤੈਨੂੰ ਪੀਣਾ ਨਸੀਬ ਨਹੀਂ ਹੋਏਗਾ। ਔਰ ਹਿਸਟਰੀ, ਬ੍ਰਾਹਮਣਵਾਦੀ ਹੋ, ਹਿੰਦੂ ਤਵੀ ਹੋ, ਦਿੱਲੀ ਦਰਬਾਰ ਦੇ ਦੁਮ ਛੱਲਿਓ, ਦਲਾਲੋ, ਉਹਨਾਂ ਦੇ ਜਿਹੜੇ ਟੁੱਕੜ ਬੋਚੋ, ਇਹ ਪੜ੍ਹ ਲਓ, ਇਤਿਹਾਸ ਦਾ ਉਹ ਚੈਪਟਰ ਪੜ੍ਹ ਲਓ ਕਿ ਫਿਰ ਉਸੇ ਹੀ ਖਾਲਸੇ ਨੇ ਕਿਵੇਂ ਗੁਰੂ ਸਾਹਿਬ ਨੇ ਤੂੰ 4 ਜਿਹੜੇ ਨੇ ਅੰਗਿਆਰੇ ਬੁਝਾਏ ਨੇ। ਫਿਰ ਉਸ ਫਨੀਅਰ ਖਾਲਸੇ ਨੇ, ਉਸ ਖਾਲਸਾ ਪੰਥ ਨੇ 1 ਸਦੀ ਘੋੜੇ ਦੀ ਕਾਠੀ ਨੂੰ, ਘੋੜਿਆਂ ਦੀਆਂ ਕਾਠੀਆਂ ਨੂੰ ਆਪਣਾ ਘਰ ਬਣਾਇਆ, ਮੁੱਠੀ ਪਰ ਛੋਲਿਆਂ ਤੇ ਗੁਜ਼ਾਰਾ ਕੀਤਾ। ਔਰ ਉਸ ਜ਼ਮਾਨੇ ਦੇ ਉਸ ਸਿੱਖ ਕਰੈਕਟਰ ਦੇ ਉੱਤੇ ਹੀ ਨਿਕਲਿਆ ਕਿ ਮੁੱਠ ਖਾ ਕੇ ਛੋਲਿਆਂ ਦੀ ਖਾ ਕੇ ਤੇਰੇ ਲੰਗਰਾਂ ਚੋਂ ਘੂਰ ਮੌਤ ਨੂੰ ਡਰਾਏ ਤੇਰਾ ਖਾਲਸਾ। ਔਰ 1 ਸਦੀ ਬਾਬਾ ਬੰਦਾ ਸਿੰਘ ਬਹਾਦਰ ਦਾ ਉਸ ਪੀਰੀਅਡ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਤੱਕ, ਫਿਰ ਉਹਨੇ ਉਸ ਧਰਤੀ ਦੇ ਖਮੀਰ ਨੂੰ ਬਦਲਿਆ। ਜ਼ੁਲਮ ਸਿਰਾਂ ਦੇ ਮੁੱਲ, ਅਸੀਂ ਤਾਂ ਰੋਜ਼ ਅਰਦਾਸ ਯਾਦ ਕਰਦੇ ਹਾਂ ਕਿ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਕਟਾਏ, ਖੋਪਰੀਆਂ ਲੋਹਾਈਆਂ, ਚਰਖੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ। ਹੁਣ ਇਸ ਤੋਂ ਖੌਫਨਾਕ ਹੋਰ ਕੀ ਤਰੀਕੇ ਹੋ ਸਕਦੇ ਨੇ? ਲੇਕਿਨ ਉਹਦਾ ਰਿਸਪਾਂਸ ਸਿੱਖਾਂ ਵੱਲੋਂ ਸੀ। ਔਰ ਜਿਸ ਨੂੰ ਬਾਬਾ ਬੁੱਲੇ ਸ਼ਾਹ ਨੇ ਕਿਹਾ ਕਿ ਭਾਈ ਭੂਰਿਆਂ ਵਾਲੇ ਰਾਜੇ ਕੀਤੇ, ਮੁਗਲਾਂ ਜ਼ਹਿਰ ਪਿਆਲੇ ਪੀ, ਉਹਨਾਂ ਵੀ ਢਿੱਲ ਲਾ ਲਿਆ। ਅੰਗਰੇਜ਼ 98 ਸਾਲ ਦਾ ਰਾਜ ਉਹਨਾਂ ਦਾ, ਤੁਸੀਂ ਆਪਣੇ ਸਾਰੇ ਹਿੰਦੂ ਹਾਰਟਲੈਂਡ ਚੋਂ ਕੱਢ ਲਓ, ਕਿੰਨੇ ਤੁਹਾਡੇ ਫਾਂਸੀਆਂ ਤੇ ਚੜੇ ਹੋਏ ਨੇ, ਕਿੰਨੇ ਕਾਲੇ ਪਾਣੀ ਤੁਹਾਡਾ ਸਾਵਰਕਰ ਜਿਹੜਾ ਪਿਓ ਬਣਾਇਆ ਹੋਇਆ ਤੁਸੀਂ ਹਿੰਦੂਤਵਾ ਦਾ, 12 ਵਾਰ ਮਾਫੀ ਮੰਗ ਕੇ ਨਿਕਲਿਆ। ਕੱਲ ਹੀ ਮੈਂ ਭਾਈ ਗੁਰਦੇਵ ਸਿੰਘ ਮੇਰੇ ਨਾਲ ਸੀ ਕਲਾ ਮਾਜ਼ੂ ਤੋਂ, ਤੇ ਕੁਦਰਤੀ ਅਖਬਾਰ 'ਚ 5 ਗਦਰੀ ਬਾਬੇ ਜਿਨ੍ਹਾਂ ਨੂੰ ਫਾਂਸੀ ਦਿੱਤੀ ਗਈ ਸੀ ਲਾਹੌਰ, ਉਹਨਾਂ ਦਾ ਦਿਨ ਸੀ, ਤੇ ਉਹਨਾਂ ਦੀਆਂ
ਖੂਬਸੂਰਤ ਚ। ਮੈਂ ਕਿਹਾ ਇਹ ਨੇ ਕਿ ਅੰਗਰੇਜ਼ ਤਰਲੇ ਕਰਦੇ ਸੀ ਕਿ ਵੀ ਇੱਕ ਵਾਰ ਕਹਿ ਦਿਓ ਕਿ ਵੀ ਅਸੀਂ ਸਾਡੇ ਤੋਂ ਗਲਤੀ ਹੋਈ ਤੇ ਅਸੀਂ ਆਪਣੇ ਪਿੰਡ ਵਾਪਸ ਜਾ ਕੇ ਖੇਤੀ ਕਰਾਂਗੇ, ਅਸੀਂ ਨਹੀਂ। ਉਹਨਾਂ ਨੇ ਕਿਹਾ ਵੀ ਪਾਸੇ ਹੋ। ਕਰਤਾਰ ਸਿੰਘ ਸਰਾਭਾ 14-15 ਸਾਲਾਂ ਦਾ ਇਸ ਪਾਸੇ ਲੱਗਦਾ, 20-21 ਸਾਲਾਂ ਦਾ ਫਾਂਸੀ। ਜੱਜ ਕਹਿੰਦਾ ਵੀ ਇੱਕ ਵਾਰ ਇਹ ਰਿਗਰੈਟ ਕਰਦੇ ਕਿ ਵੀ ਮੈਨੂੰ ਤੁਸੀਂ ਜੇ ਛੱਡ ਦਿਓ ਤੇ ਮੈਂ ਮੁੜ ਕੇ ਸ਼ਾਮਲ ਨਹੀਂ ਹੋਵਾਂਗਾ ਕਿ ਮੈਂ ਨਹੀਂ ਇਸ ਨੂੰ ਦੇਣਾ। ਉਹਨੇ ਕਿਹਾ ਵੀ ਮੇਰੀ ਤਾਂ ਚਾਹਨਾ ਹੈ ਵੀ ਮੈਂ ਫੇਰ ਜੰਮਾਂ ਸਿੱਖਾਂ ਦੇ ਘਰ, ਫੇਰ ਤੁਹਾਡੇ ਖਿਲਾਫ ਲੜਾਂ। ਸਾਡੇ ਸਾਹਮਣੇ ਹਰਜਿੰਦਰ ਸਿੰਘ ਜੰਦਾ, ਸੁਖਦੇਵ ਸਿੰਘ ਸੁੱਖਾ, ਟ੍ਰਾਇਲ ਚੱਲ ਰਿਹਾ। ਜੱਜ ਵਕੀਲ ਤੱਕ ਮੈਸੇਜ ਪਹੁੰਚਾਉਂਦਾ ਵੀ ਇਹ ਖਾਲਿਸਤਾਨ ਜ਼ਿੰਦਾਬਾਦ ਦੇ ਨਾਰੇ ਲਾਉਂਦੇ ਨੇ ਆ ਕੇ ਮੇਰੇ ਚੈਂਬਰ 'ਚ, ਔਰ ਕੋਈ ਨਹੀਂ ਇਹਨਾਂ ਨੂੰ ਕਹੋ ਵੀ ਇਹ ਨਾ ਲਾਣ, ਘੱਟੋ ਘੱਟ ਕੁਛ ਵੀ ਨਾ ਕਹਿਣ ਮੈਂ ਸਜ਼ਾਏ ਮੌਤ ਨਹੀਂ ਉਮਰ ਕੈਦ, ਤੇ ਉਹ ਉਹਨੂੰ ਕਹਿਣ ਕਿ ਵੀ ਅਸੀਂ ਤਾਂ ਜਿਹੜਾ ਹੈ ਉਹ ਚਾਹੁੰਦੇ ਹਾਂ ਵੀ ਤੂੰ ਸਾਨੂੰ ਫਾਂਸੀ ਦੇ। ਤੇ ਜਦੋਂ ਉਹ ਮਜਬੂਰਨ ਦਿੰਦਾ ਤੇ ਉਹਨੂੰ ਕਹਿੰਦੇ ਨੇ ਅਸੀਂ ਤਾਂ ਤੇਰਾ ਮੂੰਹ ਮਿੱਠਾ ਕਰਾਣਾ ਬਰਫ। ਇਹਨੂੰ ਕਹਿੰਦੇ ਨੇ ਮੌਤ ਨੂੰ ਕਲੋਲਾਂ ਕਰਨਾ। ਸੋ ਜਿਹੜੀ ਕੌਮ ਦੀ ਗੁੜਤੀ ਟ੍ਰੇਨਿੰਗ ਇਤਿਹਾਸ ਪੁਰਾਤਨ ਤੋਂ ਹੁਣ ਤੱਕ ਇਹ ਹੈ, ਤੇ ਉਹਨਾਂ ਨੂੰ ਇਹ ਸਮਝਣ ਕਿ ਜੀ ਇਹ ਡਰ ਕੇ ਰੈਜ਼ਿਲੀਅੰਸ ਲਫ਼ਜ਼ ਤਾਂ ਬਹੁਤ ਹਲਕਾ ਲਫ਼ਜ਼ ਹੈ ਅੰਗਰੇਜ਼ੀ ਦਾ। ਰੈਜ਼ਿਲੀਅੰਸ ਹੁੰਦਾ ਤੁਸੀਂ ਡਿੱਗਦੇ ਹੋ ਫਿਰ ਖੜਦੇ ਹੋ ਫਿਰ ਡਿੱਗਦੇ ਹੋ। ਸਾਡੇ ਤਾਂ ਸਿਰ ਲੱਥੇ ਹੋਏ ਤਲੀ ਤੇ ਆ ਟਿਕਦੇ ਨੇ। ਲੱਥੇ ਸਿਰਾਂ ਦੇ ਨਾਲ ਜਿਹੜਾ ਅਸੀਂ ਆਪਣੇ ਜਿਹੜਾ ਪ੍ਰਣ ਪੁਗਾਉਣ ਦੀ ਹਿੰਮਤ ਗੁਰੂ ਦੇ ਉਸ ਬਖਸ਼ੇ ਈਮਾਨ ਦੇ ਨਾਲ ਰੱਖਦੇ। ਤੁਸੀਂ ਕਿਵੇਂ ਸਿੱਖਾਂ ਨੂੰ ਚੁੱਪ ਕਰਾਓਗੇ? ਇਵੇਂ ਨਹੀਂ ਹੋਏਗਾ। ਔਰ ਮੈਂ ਇੱਕ ਨਜ਼ਮ ਜਿਹੜੀ ਡਾਇਰੈਕਟ ਤਾਂ ਸ਼ਾਇਦ ਇਹਦੇ ਨਾਲ ਨਹੀਂ ਸੰਬੰਧਿਤ, ਪਰ ਕਿਸੇ ਵੀਰ ਨੇ ਅਦੀਬ ਦੇ ਥੱਲੇ ਹੀ ਲਿਖੀ, ਔਰ ਇਹਦੇ ਚ ਕੁਛ ਥਾਟ ਸਾਰੇ ਪਾਸੇ ਦੇ ਘੁੰਮਦੇ ਨੇ। ਉਹਦੇ ਚ ਉਹਨਾਂ ਨੇ ਕਿਹਾ ਵੀ ਕਿਸੇ ਖਾਬ ਜਾਂ ਖਿਆਲੋਂ, ਕਿਸੇ ਸ਼ਖਸ ਦੇ ਜਮਾਲੋਂ ਬਲਿਹਾਰ ਹੋ ਕੇ ਮਰਨਾ, ਕੁਰਬਾਨ ਹੋ ਕੇ ਜਿਉਣਾ। ਇਹ ਮੈਨੂੰ ਇਹ ਲੱਗਿਆ ਵੀ ਇਸ ਵਿਚਲੇ ਤੱਤ ਜਿਹੜੇ ਨੇ ਸਿੱਖ ਕਰੈਕਟਰ ਨੂੰ ਡਿਫਾਈਨ ਕਰਦੇ ਨੇ। ਕਿਸੇ ਖਾਬ ਜਾਂ ਖਿਆਲੋਂ, ਕਿਸੇ ਸ਼ਖਸ ਦੇ ਜਮਾਲੋਂ ਬਲਿਹਾਰ ਹੋ ਕੇ ਮਰਨਾ, ਕੁਰਬਾਨ ਹੋ ਕੇ ਜਿਉਣਾ, ਸੀਨੇ ਦੇ ਨਾਲ ਲਾ ਕੇ ਧੜਕਣ ਦੇ ਵਿੱਚ ਰਲਾ ਕੇ, ਕਵਿਤਾ ਦੇ ਨਾਲ ਕਵਿਓ ਇੱਕ ਜਾਨ ਹੋ ਕੇ ਜਿਉਣਾ, ਜਗਣਾ ਮਿਸਾਲ ਬਣ ਕੇ, ਜਿਉਣਾ ਮਿਸਾਲ ਬਣ ਕੇ। ਜਗਣਾ ਮਿਸਾਲ ਲਾਈਟ, ਜਗਣਾ ਮਿਸਾਲ ਬਣ ਕੇ, ਜਿਉਣਾ ਮਿਸਾਲ ਬਣ ਕੇ, ਛੁਪਣਾ ਨਾ ਓਲਿਆਂ ਵਿੱਚ, ਧੜਿਆਂ ਜਾਂ ਟੋਲਿਆਂ ਵਿੱਚ, ਜੀਵਨ ਦੇ ਪਲ ਨਾ ਡਰਨਾ, ਸਾਡੀ ਤਰ੍ਹਾਂ ਨਾ ਕਰਨਾ, ਕੁੱਟ ਨਾ ਐਵੇਂ ਮਰਨਾ, ਐਲਾਨ ਹੋ ਕੇ ਜਿਉਣਾ। ਕਿ ਵੀ ਜਦੋਂ ਅਸੀਂ ਐਲਾਨ ਵੀ ਔਰ ਐਵੇਂ ਹੀ ਸੀ, ਜਦੋਂ ਇੱਕ ਸਟੇਜ ਤੇ ਮੁਗਲਾਂ ਨੇ ਡਿਕਲੇਅਰ ਕਰਤਾ ਜੀ ਸਾਰੇ ਮਾਰਤੇ ਔਰ ਕੋਈ ਨਹੀਂ ਬਚਿਆ, ਔਰ ਉਹ ਬੋਤਾ ਸਿੰਘ ਗਰਜਾ ਸਿੰਘ ਦੀ ਕਹਾਣੀ ਕੀ ਹੈ, ਉਹ ਝਾੜ 'ਚ ਬੈਠੇ ਨੇ, ਉਹਨਾਂ ਨੇ ਕਿਹਾ ਵੀ ਨਾ 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 ਲਾਤੀ ਚੁੰਗੀ, ਆ ਜਾਓ ਤੁਸੀਂ ਕੀ ਹੈ। ਨਹੀਂ, ਇਹ ਡਿਫਾਈਨਸ ਰੈਜ਼ਿਲੀਅੰਸ, ਔਰ ਇਹੀ ਹੈ ਕਿ ਕੁੱਟ ਨਾ ਐਵੇਂ ਮਰਨਾ, ਐਲਾਨ ਹੋ ਕੇ ਜਿਉਣਾ। ਹਾਂ ਮੈਂ ਵੀ ਜਾਣਦਾ ਹਾਂ ਕਿ ਇਖਲਾਕ ਦੇ ਤਕਾਜ਼ੇ, ਸਭ ਰਿਸ਼ਤਿਆਂ ਦੀ ਸੀਮਾ, ਹਰ ਸਾਖ ਦੇ ਤਕਾਜ਼ੇ, ਰੁਕਦਾ ਨਾ ਖੂਨ ਇਹ ਨੇ ਦਿਲ ਚਾਕ ਦੇ ਤਕਾਜ਼ੇ, ਕੀ ਰਤ ਦੇ ਪੁਤਲਿਆਂ ਨੇ ਚਟਾਨ ਹੋ ਕੇ ਜਿਉਣਾ। ਹੁਣ ਤੁਸੀਂ ਸਾਨੂੰ ਕਹੋ ਜੀ ਐਕਟੀਵਿਟੀ ਬੰਦ ਕਰ ਦਿਓ, ਚਟਾਨ ਬਣ ਜਾਓ, ਇਸ ਦਾ ਖੂਨ ਦੇ ਪੁਤਲੇ ਆ, ਖੂਨ ਸਾਡੀਆਂ ਰਗਾਂ ਦੇ ਵਿੱਚ ਦੌੜਦਾ ਹੈ। ਔਰ ਜਿਵੇਂ ਗਾਲਬ ਦਾ ਇੱਕ ਸ਼ੇਅਰ ਹੈ ਤਾਂ ਹੋਰ ਕੰਟੈਕਸਟ, ਉਹਨੇ ਕਿਹਾ ਵੀ ਉਹ ਲਹੂ ਹੀ ਕਾਹਦਾ ਹੈ ਜਿਹੜਾ ਅੱਖਾਂ ਤੋਂ ਨਾ ਟਪਕੇ। ਔਰ ਇਹ ਹੈ ਕਿ ਕੀ ਰਤ ਦੇ ਪੁਤਲਿਆਂ ਨੇ ਚਟਾਨ ਹੋ ਕੇ ਜਿਉਣਾ, ਜਿਹੜੇ ਦਿਲ ਧੜਕਣ ਵਾਲੇ ਨੇ, ਜਿਨ੍ਹਾਂ ਦੀਆਂ ਰਗਾਂ 'ਚ ਅਣਖ ਦਾ ਗੈਰਤ ਦਾ ਖੂਨ ਵਗਦਾ, ਉਹ ਚਟਾਨਾ ਬਣ ਕੇ ਨਹੀਂ ਬੈਠ ਜਾਂਦੇ, ਉਹ ਸਾਇਲੈਂਟ ਸਪੈਕਟੇਟਰ ਨਹੀਂ ਬਣਦੇ। ਬੇਦਾਗ ਨੇ ਉਹ ਸਾਰੇ, ਬਸ ਦਾਗਦਾਰ ਮੈਂ ਹੀ, ਉਹ ਲਿਸ਼ਕਦੇ ਨੇ ਸ਼ੀਸ਼ੇ, ਮੈਲੀ ਨੁਹਾਰ ਮੈਂ ਹੀ, ਤੁਸੀਂ ਖੁਦ ਹੀ ਧਿਆਨ ਮਾਰੋ ਕਿੰਨਾ ਕਠਨ ਹੈ ਯਾਰੋ, ਇੰਨੇ ਖੁਦਾਵਾਂ ਅੰਦਰ ਇਨਸਾਨ ਹੋ ਕੇ ਜਿਉਣਾ। ਅੱਜ ਤੁਸੀਂ ਗੈਰਤ ਨਾਲ ਜਿਉਣ ਲਈ, ਆਪਣੇ ਹੱਕਾਂ ਦੇ ਲਈ ਸਾਰੇ ਖੁਦਾ ਬਣੇ ਬੈਠੇ ਨੇ। ਔਰ ਉਹ ਜਿਨ੍ਹਾਂ ਨੂੰ ਕਦੇ ਕਿਸੇ ਨੇ ਕਿਹਾ ਸੀ ਕਿ ਵੀ ਖੁਦਾ ਬਣੇ ਬੈਠੇ ਹੈ ਬੁੱਤ ਹਮਾਰੇ ਤਰਾਸ਼ੇ ਹੋਏ, ਵੀ ਜਿਸ ਕੌਮ ਨੇ ਤੁਹਾਨੂੰ ਤਖਤੋ ਤਾਜ ਦਿੱਤਾ ਜਿਨ੍ਹਾਂ ਦੀਆਂ ਕੁਰਬਾਨੀਆਂ ਤੇ, ਅੱਜ ਉਹ ਜਿਹੜੇ ਨੇ ਉਹ ਆਤੰਕਵਾਦੀ, ਅਲਗਾਵਵਾਦੀ, ਉਗਰਵਾਦੀ ਨੇ, ਔਰ ਅੱਜ ਤੁਸੀਂ ਖੁਦਾ ਬਣੇ ਹੋਏ ਹੋ। ਇੱਕ ਦੂਸਰੇ ਦੇ ਦੁੱਖ ਦਾ ਹੀ ਸਾਨੂੰ ਆਸਰਾ ਹੈ। ਇਹ ਹੈ ਕੋ ਪਰਸੀਕਿਊਸ਼ਨ। ਜਦੋਂ ਹੁੰਦਾ ਨਾ ਪਰਸੀਕਿਊਸ਼ਨ ਚੱਲ ਰਹੀ ਹੈ, ਤੁਹਾਨੂੰ ਟੁਗੈਦਰ ਲਿਆਂਦੀ ਹੈ। ਔਰ ਜਿਵੇਂ ਜਦੋਂ ਅਸੀਂ ਕਹਿੰਦੇ ਹਾਂ ਵੀ ਇਸ ਵੇਲੇ ਸਿਰ ਜੋੜ ਕੇ ਬਹਿਣ ਦਾ ਵੇਲਾ, ਕਿਉਂਕਿ ਹਰ ਇੱਕ ਦੇ ਉੱਤੇ, ਮੈਂ ਕੱਲ ਸਾਊਥ ਬੈਂਡ ਦੇ ਦੀਵਾਨ 'ਚ ਵੀ ਇਹ ਕਿਹਾ ਸੀ
ਮੈਂ ਕਿਹਾ ਜਦੋਂ ਨਵੰਬਰ 84 ਚ ਉਹਨਾਂ ਨੇ ਮਾਰਿਆ, ਉਹਨਾਂ ਨੇ ਨਹੀਂ ਦੇਖਿਆ ਇਹ ਕੂਕਾ ਹੈ, ਇਹਦੀ ਪੱਗ ਚਿੱਟੀ ਹੈ, ਇਹ ਨਿਹੰਗ ਹੈ, ਇਹਦੀ ਪੱਗ ਨੀਲੀ ਹੈ, ਕਿ ਇਸ ਦੀ ਪੱਗ ਕੋਈ ਹੋਰ ਹੈ ਜਾਂ ਇਸ ਦੇ ਪੱਗ ਹੈ ਵੀ ਹੈ। ਉਹਨਾਂ ਨੂੰ ਹਰ ਥਾਂ ਸਿੱਖ ਨਜ਼ਰ ਆਇਆ, ਕਿਤੇ ਖੰਡਾ ਲੱਗਾ ਵੀ ਟਰੱਕ ਤੇ, ਕਿਸੇ ਨਾਂ ਨਾਲ ਸਿੰਘ ਵੀ ਲੱਗਾ ਹੋਇਆ ਸੀ, ਉਹਦੀ ਪ੍ਰਾਪਰਟੀ ਵੀ ਸਾੜੀ। ਔਰ ਇਹ ਹੈ ਇੱਕ ਦੂਸਰੇ ਦੇ ਦੁੱਖ ਦਾ ਹੀ ਸਾਨੂੰ ਆਸਰਾ ਹੈ। ਸਾਰੇ ਉਜੜ ਗਏ ਆ, ਬਸ ਇਹੀ ਹੌਸਲਾ ਹੈ। ਕਿਆ ਬਾਤ ਹੈ ਇਹ ਵਸਣਾ ਇਸ ਉਜੜਿਆਂ ਦੀ ਬਸਤੀ, ਕਿਆ ਬਾਤ ਹੈ ਇਹ ਇੰਨੇ ਬੇਜਾਨ ਹੋ ਕੇ ਜਿਉਣਾ। ਕਿ ਵੀ ਜਦੋਂ ਤੁਹਾਡੀ ਸਾਰੀ ਬਸਤੀ ਉਜੜ ਗਈ ਹੈ, ਤੁਹਾਨੂੰ ਉਹਨਾਂ ਨੇ ਟਾਰਗੇਟ ਕੀਤਾ ਹੋਇਆ, ਫਿਰ ਤੁਸੀਂ ਬੇਜਾਨ ਹੋ ਕੇ ਤਾਂ ਨਹੀਂ ਜਿਉ ਸਕਦੇ। ਇਸ ਕਹਿਰ ਪਹਿਰ ਅੰਦਰ ਅਵਲ ਲੁਕੇ ਹੀ ਰਹਿਣਾ, ਦਰਵਾਜ਼ਿਆਂ ਦੇ ਪਿੱਛੇ ਯਾਰੋ ਰੁਕੇ ਹੀ ਰਹਿਣਾ। ਆਉਣਾ ਪਿਆ ਜੇ ਬਾਹਰ ਤਾਂ ਤੀਰ ਹੋ ਕੇ ਆਉਣਾ, ਜਿਉਣਾ ਪਿਆ ਨਗਨ ਤਾਂ ਕਿਰਪਾਨ ਹੋ ਕੇ ਜਿਉਣਾ। ਇਹ ਹੈ ਕਿਉਂਕਿ ਇੰਨਾ ਸਿੰਬੋਲਿਜ਼ਮ ਹੈ, ਮੈਂ ਜੇ ਐਕਸਪਲੇਨ ਕਰਾਂ ਤਾਂ ਵਕਤ ਜ਼ਿਆਦਾ ਲੱਗੇਗਾ। ਕਿ ਭਾਈ ਇਹ ਹੈ ਕਿ ਜਦੋਂ ਤੁਹਾਨੂੰ ਕੋਈ ਚਾਹੇ ਕਿ ਵੀ ਤੁਸੀਂ ਤੁਹਾਨੂੰ ਤੁੱਕੇ ਵਾਂਗ ਬਣਾ ਦੇਣਾ, ਉਹਨਾਂ ਨੂੰ ਕਹੋ ਜੀ ਅਸੀਂ ਤੁੱਕਾ ਨਹੀਂ, ਅਸੀਂ ਤੀਰ ਹੈ। ਔਰ ਇਹ ਹੈ ਉਹਦਾ ਇਸ ਕਹਿਰ ਪਹਿਰ ਅੰਦਰ ਅਵਲ ਲੁਕੇ ਹੀ ਰਹਿਣਾ। ਕਿ ਵੀ ਐਵੇਂ ਭੱਜ ਭੱਜ ਕੇ ਵੀ ਆਪਣਾ ਸਿਰ ਦੇਣ ਦੀ ਲੋੜ ਨਹੀਂ ਹੈ। ਕਈ ਵਾਰ ਸਟ੍ਰੈਟਜੀ ਦਾ ਵੀ ਹਿੱਸਾ ਹੁੰਦਾ ਕਿ ਵੀ ਤੁਸੀਂ ਜਿਹੜਾ ਸੰਭਲ ਕੇ ਦੇਖਣਾ। ਇਸ ਕਹਿਰ ਪਹਿਰ ਅੰਦਰ, ਇਹ ਕਹਿਰ ਦਾ ਪਹਿਰ ਹੈ, ਅੰਦਰ ਅਵਲ ਲੁਕੇ ਹੀ ਰਹਿਣਾ, ਦਰਵਾਜ਼ਿਆਂ ਦੇ ਪਿੱਛੇ ਯਾਰੋ ਰੁਕੇ ਹੀ ਰਹਿਣਾ। ਆਉਣਾ ਪਿਆ ਜੇ ਬਾਹਰ ਤਾਂ ਤੀਰ ਹੋ ਕੇ ਆਉਣਾ। ਫਿਰ ਮੈਸੇਜ ਕਲੀਅਰ ਹੋ, ਜਿਉਣਾ ਪਿਆ ਨਗਨ ਤਾਂ ਕਿਰਪਾਨ ਹੋ ਕੇ ਜਿਉਣਾ। ਅਖੀਰ ਲੈ ਇਹ ਸ਼ਹਿਰ ਸ਼ਹਿਰ ਉਹ ਹੈ, ਇਹ ਪਹਿਰ ਪਹਿਰ ਉਹ ਹੈ, ਪੱਥਰ ਦੇ ਬੁੱਤ ਨੇ ਸਾਰੇ, ਛਵੀਆਂ ਦੀ ਰੁੱਤ ਨੇ ਸਾਰੇ। ਇੱਕ ਪਾਸੇ ਛਵੀਆਂ ਦੀ ਰੁੱਤ ਹੈ ਜ਼ੁਲਮ ਕਰਨ ਵਾਲਿਆਂ ਦੀ, ਇੱਕ ਜਿਹੜੀ ਉਹਨਾਂ ਦੀ ਜੇ ਮੈਜੋਰਿਟੀ ਦੇਖਣੀ ਹੋਏ ਤਾਂ ਉਹ ਪੱਥਰ ਦੇ ਬੁੱਤ ਬਣ ਕੇ ਉਸ ਸਾਰਿਆਂ ਨੂੰ ਸਹਾਰ ਰਹੇ ਨੇ ਜਾਂ ਉਹਨਾਂ ਦੇ ਨਾਲ ਖੜੇ ਨੇ। ਇਹ ਸ਼ਹਿਰ ਸ਼ਹਿਰ ਉਹ ਹੈ, ਇਹ ਪਹਿਰ ਪਹਿਰ ਉਹ ਹੈ, ਪੱਥਰ ਦੇ ਬੁੱਤ ਨੇ ਸਾਰੇ, ਛਵੀਆਂ ਦੀ ਰੁੱਤ ਨੇ ਸਾਰੇ, ਪੈਸੇ ਦੇ ਪੁੱਤ ਨੇ ਸਾਰੇ। ਇੱਥੇ ਬੋਲ ਕਹਿਣਾ ਸੱਚ ਦਾ ਹੈ, ਇਉਂ ਜਿਵੇਂ ਕਿ ਕੱਚ ਦਾ ਸਮਾਨ ਹੋ ਕੇ ਜਿਉਣਾ। ਔਰ ਦਸਮ ਪਾਤਸ਼ਾਹ ਸਭ ਥਾਈ ਹੋਏ ਸਹਾਏ। ਮੈਂ ਸਮਝਦਾ ਵੀ ਹੈ ਤਾਂ ਸਿੰਬੋਲਿਜ਼ਮ ਹੈ, ਸ਼ਾਇਦ ਬਹੁਤ ਸਾਰਿਆਂ ਨੂੰ ਨਾ ਵੀ ਸਮਝ ਆਈ ਹੋਏ, ਪਰ ਮੈਨੂੰ ਲੱਗਾ ਕਿ ਵੀ ਇਹ ਬਹੁਤ ਵਾਰ ਇਸ਼ਾਰਿਆਂ 'ਚ ਇਹ ਸਾਰੀ ਸਟ੍ਰੈਟਜੀ ਵੀ ਬਿਆਨੀ ਗਈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥੈਲੇ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਮ ਪਣਿਓ ਸ੍ਰੀ ਗਰੀਬ ਨਿਵਾਜ, शस्त्रन के अधीन है राज, को किसी को राज न दे है, जो ले है निज बल से ले है। ट्राई स्टेट के केंद्रीय स्थान गुरुद्वारा सिख कल्चर सोसाइटी रिचमंड हिल न्यूयॉर्क की समुची प्रबंधक कमेटी, सेवादारां दा सहयोग, समुचियां संगतां दे सहयोग नाल सतगुरु सच्चे पातशाह जी की बख्शिश कृपा सदका बाबा बंदा सिंह बहादुर इंटरनेशनल सिख सोसाइटी के समुचे सेवादारां वालों बाबा बंदा सिंह बहादुर तिन्हां दा शहीदी दिहाड़ा 23, 24 ਅਤੇ 25 ਜੂਨ ਨੂੰ ਸ਼ੁੱਕਰਵਾਰ, ਸ਼ਨੀਵਾਰ ਤੇ ਐਤਵਾਰ ਨੂੰ ਬੜੀ ਵੱਡੀ ਪੱਧਰ ਦੇ ਉੱਤੇ ਸ਼ਰਧਾ ਭਾਵਨਾ ਨਾਲ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਨਿਊਯਾਰਕ ਵਿਖੇ ਮਨਾਇਆ ਜਾ ਰਿਹਾ ਹੈ, ਜਿਸ ਵਿੱਚ ਪੰਥ ਪ੍ਰਸਿੱਧ ਵਿਦਵਾਨ, ਕਥਾਵਾਚਕ, ਕੀਰਤਨੀਏ ਉਚੇਚੇ ਤੌਰ ਤੇ ਜਿੱਥੇ ਹਾਜ਼ਰੀਆਂ ਭਰਨਗੇ, ਉੱਥੇ ਸਤਿਕਾਰਯੋਗ ਭਾਈ ਸਾਹਿਬ ਭਾਈ ਸੁਖਪ੍ਰੀਤ ਸਿੰਘ ਜੀ ਉਦੋਕੇ, ਭਾਈ ਅਮਰੀਕ ਸਿੰਘ ਜੀ ਚੰਡੀਗੜ੍ਹ ਵਾਲੇ, ਉਹ ਵੀ ਉਚੇਚੇ ਤੌਰ ਤੇ ਦੀਵਾਨਾਂ ਵਿੱਚ ਹਾਜ਼ਰੀਆਂ ਲਵਾਉਣਗੇ। ਸਾਰੀਆਂ ਸੰਗਤਾਂ ਨੂੰ ਬੇਨਤੀ ਹੈ, ਵੱਧ ਤੋਂ ਵੱਧ ਪਰਿਵਾਰਾਂ ਸਮੇਤ ਹਾਜ਼ਰੀਆਂ ਭਰ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰੋ ਅਤੇ ਮਹਾਨ ਸ਼ਹੀਦ ਧੰਨ ਧੰਨ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਰਹਿਮਤਾਂ, ਗੁਰੂ ਦੀਆਂ ਰਹਿਮਤਾਂ ਨਾਲ ਝੋਲੀਆਂ ਭਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ,
no contract, no reserve and no hidden fees. ਅੱਜ ਹੀ ਕਾਲ ਕਰੋ ਬਾਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204। ਵਿਊਅਰਸ ਵੈਲਕਮ ਬੈਕ ਆਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਦੁਨੀਆ ਭਰ ਦੀਆਂ ਪ੍ਰਮੁੱਖ ਸਿੱਖ ਜਥੇਬੰਦੀਆਂ ਨੇ ਭਾਈ ਹਰਦੀਪ ਸਿੰਘ ਨਿੱਜਰ ਦੇ ਕਤਲ ਲਈ ਭਾਰਤੀ ਏਜੰਸੀਆਂ ਨੂੰ ਜ਼ਿੰਮੇਵਾਰ ਠਹਿਰਾਇਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਜਾਂ ਲਿਖ ਲਈ। ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਫੇਸਬੁੱਕ ਤੇ ਕੁਝ ਵੀਰਾਂ ਦੇ ਕਮੈਂਟ ਜਿਹੜਾ ਉਹ ਸਾਂਝੇ ਕਰਾਂਗੇ ਜੀ। ਵੀਰ ਬੌਬ ਸਿੰਘ ਲਿਖਦੇ ਨੇ, ਸਾਡਾ ਦੁਸ਼ਮਣ ਮੁਗਲਾਂ ਤੋਂ ਜ਼ਿਆਦਾ ਜ਼ਾਲਮ ਅਤੇ ਅੰਗਰੇਜ਼ਾਂ ਤੋਂ ਜ਼ਿਆਦਾ ਚਲਾਕ ਹੈ, ਪਰ ਸਿੱਖ ਕੌਮ ਆਪਣੀ ਹੋਣੀ ਘੜਨ ਲਈ ਦ੍ਰਿੜ ਸੰਕਲਪ ਹੈ। ਸਾਡੇ ਵਰਗੇ ਹਜ਼ਾਰਾਂ ਆਉਣਗੇ, ਹਜ਼ਾਰਾਂ ਜਾਣਗੇ, ਕੋਟ ਅਨਕੋਟ। ਵੀਰ ਅਵਤਾਰ ਸਿੰਘ ਜੀ ਖੰਡਾ, ਕਿਉਂਕਿ ਇਹ ਗੱਲ ਵੀਰ ਅਵਤਾਰ ਸਿੰਘ ਖੰਡਾ ਨੇ, ਵੀਰ ਅਵਤਾਰ ਸਿੰਘ ਜੀ ਖੰਡਾ ਅਤੇ ਭਾਈ ਹਰਦੀਪ ਸਿੰਘ ਜੀ ਨਿੱਜਰ ਦੀ ਘਾਟ ਹਮੇਸ਼ਾ ਮਹਿਸੂਸ ਹੁੰਦੀ ਰਹੇਗੀ। ਭਾਰਤ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਸਿੱਖ ਕੌਮ ਬਦਲਾ ਲੈਣਾ ਨਹੀਂ ਜਾਣਦੀ। ਅਸੀਂ ਰਾਣੀ ਵੀ ਗੱਡੀ ਚੜਾਈ ਹੈ ਅਤੇ ਜਰਨੈਲ ਨੂੰ ਵੀ ਨਰਕਾਂ ਨੂੰ ਤੋਰਿਆ। ਚਲੋ ਅੱਜ ਤੁਸੀਂ ਪਿੱਠ ਤੇ ਵਾਰ ਕਰ ਲਿਆ, ਪਰ ਯਾਦ ਰੱਖਿਓ ਕੌਮ ਦੇ ਜੁਝਾਰੂ ਹਿੱਕ ਵਿੱਚ ਠੋਕ ਕੇ ਭੱਜਣਗੇ ਨਹੀਂ, ਜਕਾਰੇ ਛੱਡਣਗੇ। ਦੀਪ ਸਿੰਘ ਕਹਿੰਦੇ ਨੇ, ਬੌਬ ਸਿੰਘ ਮੂਤ ਪੀਣੇ ਸਿਰਫ ਕਮੀਨੇ ਹਨ। ਬਿਲਕੁਲ ਕਮੀਨੇ, ਨੀਚ, ਅਕਿਰਤਕਣ। ਬੌਬ ਸਿੰਘ ਕਹਿੰਦੇ ਨੇ, ਭਾਈ ਨਿੱਜਰ ਦਾ ਕਤਲ ਸਿੱਖਾਂ ਲਈ ਵੱਡੀ ਚੁਣੌਤੀ ਹੋਰ ਘੱਟ ਹੈ। ਗੁਰੂ ਭਲੀ ਕਰੇ। ਪੰਥ ਦਾ ਦਰਦ ਰੱਖਣ ਵਾਲੇ ਵੀਰ ਸੁਚੇਤ ਰਹੋ। ਗੁਰੂ ਮਹਾਰਾਜ ਅੰਗ ਸੰਗ ਸਹਾਈ ਹੋਣ। ਉਹਨਾਂ ਨੇ ਸਮੁੱਚੀ ਟੀਮ ਨੂੰ ਵੀ ਫਤਿਹ ਬੁਲਾਈ ਹੈ ਬੌਬ ਸਿੰਘ ਨੇ। ਅਰਜਨ ਸਿੰਘ ਖਾਲਿਸਤਾਨ ਜ਼ਿੰਦਾਬਾਦ, ਬਾਜ ਰੰਧਾਵਾ, ਦਵਿੰਦਰ ਸੰਧੂ, ਸਤਨਾਮ ਢਿੱਲੋਂ, ਕਰਨੈਲ ਸਿੰਘ, ਮਨਿੰਦਰ ਸਿੰਘ, ਉਹਨਾਂ ਸਾਰਿਆਂ ਨੇ ਫਤਿਹ। ਖਾਲਿਸਤਾਨ ਜ਼ਿੰਦਾਬਾਦ ਸਿੰਘ ਹਰਮਿੰਦਰ, ਉਹਨਾਂ ਨੇ ਵੀ ਫਤਿਹ ਬੁਲਾਈ ਹੈ। ਕਮਲ ਸਿੰਘ, ਉਹਨਾਂ ਨੇ ਲਿਖਿਆ, ਜਿਹੜੇ ਵੀ ਸਿੰਘ ਸਾਹਮਣੇ ਤੇ ਅੱਗੇ ਹੋ ਕੇ ਕੰਮ ਕਰ ਰਹੇ ਹਨ, ਉਹਨਾਂ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਦੁਸ਼ਮਣ ਸਾਡੇ ਤੇ ਵੀ ਸ਼ਾਇਦ ਹਮਲਾ ਕਰ ਸਕਦਾ ਹੈ, ਬਲਕਿ ਇਹ ਸੋਚੋ ਕਿ ਦੁਸ਼ਮਣ ਸਾਡੇ ਸਿਰ ਤੇ ਖੜਾ ਹੈ, ਅਸੀਂ ਮਾਰ ਦੇ ਥੱਲੇ ਹਾਂ। ਇਸ ਕਰਕੇ ਕਿਸੇ ਵੀ ਨਾਲ ਦੇ ਬੰਦਿਆਂ ਨੂੰ ਪੂਰਾ ਭੇਤ ਨਾ ਦਿਓ। ਜੇ ਉੱਤਰ ਨੂੰ ਜਾਣਾ ਹੈ ਤੇ ਦੱਖਣ ਦੱਸੋ। ਕੁਝ ਸਿੱਖ ਢੈਂਦੀ ਕਲਾ ਦੇ ਕਮੈਂਟ ਕਰ ਰਹੇ ਹਨ ਕਿ ਰੱਬ ਵੀ ਤਕੜਿਆਂ ਦਾ ਹੀ ਹੈ, ਬਾਜਾਂ ਵਾਲਾ ਕਦੋਂ ਸਾਰ ਲਵੇਗਾ। ਪਰ ਸਾਨੂੰ ਇਹ ਸੋਚਣਾ ਬਣਦਾ ਹੈ ਕਿ ਚਮਕੌਰ ਦੀ ਗੜੀ ਵਿੱਚੋਂ ਗੁਰੂ ਸਾਹਿਬ ਨੇ 3 ਹੀ ਬਚਾਏ ਸਨ ਤੇ ਕੁਝ ਸਾਲਾਂ ਬਾਅਦ ਹੀ ਰਾਜ ਦੇ ਦਿੱਤਾ। ਜਦੋਂ ਤਿੰਨਾਂ ਦੀ ਗੱਲ ਕਰਦੇ ਨੇ, ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ, ਜਿਨ੍ਹਾਂ ਨੇ ਬਾਅਦ ਚ ਪਾਲਕੀ ਵੀ ਚੁੱਕੀ ਉੱਚ ਦੇ ਪੀਰ ਵਾਲੀ। ਪਰ ਸਾਨੂੰ ਇਹ ਸੋਚਣਾ ਬਣਦਾ ਹੈ ਕਿ ਚਮਕੌਰ ਦੀ ਗੜੀ ਵਿੱਚੋਂ ਗੁਰੂ ਸਾਹਿਬ ਨੇ 3 ਹੀ ਬਚਾਏ ਸਨ ਤੇ ਕੁਝ ਸਾਲਾਂ ਬਾਅਦ ਹੀ ਰਾਜ ਦੇ ਦਿੱਤਾ ਅਤੇ 1 ਸਦੀ ਸ਼ਹੀਦੀਆਂ ਤੋਂ ਬਾਅਦ ਰਾਜ ਮਿਲ ਗਿਆ। ਇਸ ਤਰ੍ਹਾਂ ਰਾਜ ਆਉਂਦੇ ਜਾਂਦੇ ਰਹਿੰਦੇ ਹਨ, ਪਰ ਗੁਰੂ ਸਾਹਿਬ ਤੋਂ ਭਰੋਸਾ ਨਹੀਂ ਡੋਲਣਾ ਚਾਹੀਦਾ। ਜਿਸ ਨੇ ਖਾਲਸਾ ਪ੍ਰਗਟ ਕੀਤਾ ਹੈ, ਇਹ ਉਸ ਦੀ ਮਰਜ਼ੀ ਹੈ ਕਿ ਇਸ ਕੋਲੋਂ ਕੀ ਕਰਵਾਉਣਾ। ਕਮਲ ਸਿੰਘ ਜੀ, ਤੁਸੀਂ ਬਿਲਕੁਲ ਸਿੱਖੀ ਸਪਿਰਿਟ ਦੀ ਔਰ ਸਿੱਖੀ ਅਹਿਸਾਸ ਦੀ ਠੀਕ ਤਰਜਮਾਨੀ ਕੀਤੀ ਹੈ। ਬੌਬ ਸਿੰਘ ਲਿਖਦੇ ਨੇ, ਸਿੱਖਾਂ ਲਈ ਇਹੋ ਜਿਹੀਆਂ ਪਿੱਠ ਪਿੱਛੇ ਵਾਰ ਕਰਨ ਦੀਆਂ ਬੁਜ਼ਦਿਲੀਆਂ ਵਾਲੀਆਂ ਹਰਕਤਾਂ ਤੋਂ ਸਿੱਖਾਂ ਨੇ ਡਰਨਾ ਨਹੀਂ ਹੈ। ਕਹਿੰਦੇ ਨੇ ਕਿ ਸੀਸਸ, ਇਹ ਕੈਨੇਡਾ ਦੀ ਇੰਟੈਲੀਜੈਂਸ ਏਜੰਸੀ ਹੈ, ਨੂੰ ਪਤਾ ਸੀ ਕਿ ਹਮਲਾ ਹੋ ਸਕਦਾ ਹੈ। ਫਿਰ ਇਹ ਵੀ ਪਤਾ ਹੋ ਕਿ ਹਮਲਾ ਕੌਣ ਕਰਵਾ ਰਿਹਾ ਹੈ। ਸਮਝ ਲੈਣਾ ਚਾਹੀਦਾ ਹੈ ਕਿ ਅਸਲੀਅਤ ਇਹ ਹੈ ਕਿ ਕੈਨੇਡੀਅਨ ਏਜੰਸੀ ਭਾਰਤੀ ਏਜੰਸੀ ਨਾਲ ਰਲੀ ਹੋਈ ਹੈ। ਇਦਾਂ ਦੀ ਨਿੱਕੀ ਜਿਹੀ ਖਬਰ ਸਿੱਖਾਂ ਨੂੰ ਦੱਸ ਦਿੰਦੇ ਹੈ ਕਿ ਸਿੱਖਾਂ ਨੂੰ ਇਹ ਭੁਲੇਖਾ ਰਹੇ ਕਿ ਸ਼ਾਇਦ ਕੈਨੇਡਾ ਵਾਲੇ ਸਾਡੇ ਨਾਲ ਹਨ ਤੇ ਸਾਡੀ ਸੁਰੱਖਿਆ ਕਰਨਗੇ। ਕੀ ਕੈਨੇਡਾ 'ਚ ਰਹਿ ਰਹੇ ਹਰੇਕ ਨਾਗਰਿਕ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਕੈਨੇਡੀਅਨ ਸਰਕਾਰ ਦੀ ਨਹੀਂ ਹੈ? ਜੇਕਰ ਹਾਂ, ਤਾਂ ਫਿਰ ਏਜੰਸੀ ਨੂੰ ਇਹ ਪਤਾ ਹੋਣ ਦੇ ਬਾਵਜੂਦ ਵੀ ਕਿ ਇੱਕ ਨਾਗਰਿਕ ਦੀ ਜਾਨ ਨੂੰ ਖਤਰਾ ਹੈ, ਤਾਂ ਏਜੰਸੀਆਂ ਨੇ ਹਮਲਾਵਰਾਂ ਨੂੰ ਫੜਨ ਲਈ ਟਰੈਪ ਕਿਉਂ ਨਹੀਂ ਲਗਾਇਆ? ਉਹਨਾਂ ਦੀ ਗੱਲ 'ਚ ਬੌਬ ਸਿੰਘ ਜੀ ਦੀ ਵਜਨ ਹੈ, ਪਰ ਕਈ ਵਾਰ ਇਹ ਹੁੰਦਾ ਹੈ ਕਿ ਵੀ ਕੁਝ ਇੰਡੀਕੇਸ਼ਨਸ ਮਿਲ ਰਹੀਆਂ ਹੁੰਦੀਆਂ ਨੇ, ਲੇਕਿਨ ਕਿਉਂਕਿ ਜਿਵੇਂ ਇਹ ਪਹਾੜੇ ਦੇ ਟੱਟੂ ਗੈਂਗਸਟਰ ਜਾਂ ਉਹਨਾਂ ਤੱਕ ਗੈਂਗਸਟਰਾਂ 'ਚ ਵੀ ਉਹਨਾਂ ਦੇ ਸੈੱਲ ਹੁੰਦੇ ਨੇ, ਉਹਨਾਂ ਨੂੰ ਇਹ ਪਤਾ ਲੱਗ ਜਾਂਦਾ ਵੀ ਕਿਸੇ ਦੀ ਉੱਥੇ ਜਿਹੜਾ ਸਪਾਰੀ ਦੇਣਾ ਲਫ਼ਜ਼ ਕਹਿੰਦੇ ਨੇ। ਹਾਲਾਂਕਿ ਕਿਉਂਕਿ ਇਹਦੇ 'ਚ ਜੇ ਉੱਥੇ ਮਰਡਰ ਹੋ ਰਹੇ ਨੇ, ਮਲਕ ਦਾ ਹੋਇਆ, ਉਹ ਭਾਵੇਂ ਉਹਨਾਂ ਦੇ ਨੇ ਆਪਣਾ ਹੀ ਜਿਹੜਾ ਗਵਾਹ ਸੀ ਖਤਮ ਕੀਤਾ, ਹੁਣ ਖਾਲਿਸਤਾਨੀ ਐਕਟਿਵਿਸਟ ਨੂੰ ਲਿਆ, ਤਾਂ ਇਹਦੇ 'ਚ ਕੈਨੇਡਾ ਸਰਕਾਰ ਦੀ ਵੀ ਬਦਨਾਮੀ ਹੁੰਦੀ। ਹਾਂ,
ਕੁਝ ਮਾਮਲਿਆਂ 'ਚ ਉਹਨਾਂ ਨੇ ਐਵੀਡੈਂਸ ਦੱਬਿਆ, ਜਿਵੇਂ 에ਅਰ ਇੰਡੀਆ ਦੇ ਮਾਮਲੇ 'ਚ ਸੀ, ਉਹਨਾਂ ਨੂੰ ਇਹ ਪਤਾ ਲੱਗ ਗਿਆ ਸੀ, ਇਸ ਲਈ ਆਡੀਓ ਫਾਈਲਸ ਡਿਸਟਰੋਏ ਕੀਤੀਆਂ ਟ੍ਰਾਇਲ ਦੇ ਵੇਲੇ ਵੀ। ਔਰ ਸੈਕੰਡਲੀ ਜਿਹੜਾ ਇੱਕ ਆਹਲੂਵਾਲੀਆ ਤੇ ਇੱਕ ਕੋਈ ਹੋਰ ਮਲਕ ਜਿਨ੍ਹਾਂ ਦੀ ਮੁਲਵਸ ਹੋਣਾ ਉਹਨਾਂ ਨੂੰ ਪਤਾ ਸੀ, ਉਹਨਾਂ ਨੇ ਚੁੱਪਚਾਪ ਜਿਹੜਾ ਪਰਸੋਨਾ ਨਾਨ ਗ੍ਰੈਟਾ ਐਲਾਨ ਕੇ ਕੈਨੇਡਾ 'ਚੋਂ ਕੱਢ ਦਿੱਤਾ ਸੀ ਇੰਡੀਅਨ ਡਿਪਲੋਮੈਟਸ ਨੂੰ। ਪਰ ਉਹਨਾਂ ਨੇ ਕਦੇ ਕਬੂਲ ਨਹੀਂ, ਕਿਉਂਕਿ ਉਹਨਾਂ ਦੀ ਆਪਣੀ ਫੇਲਿਅਰ ਸਾਬਤ ਹੁੰਦੀ ਸੀ। ਸੋ ਮੈਨੂੰ ਲੱਗਦਾ ਵੀ ਇਸ ਵਾਰ ਕੈਨੇਡੀਅਨ ਏਜੰਸੀਆਂ ਜ਼ਿਆਦਾ ਸਜਗ ਨੇ। ਇਹੀ ਕਾਰਨ ਹੈ ਕਿ ਉਹਨਾਂ ਨੇ ਇੰਡੀਅਨ ਪ੍ਰੈਸ਼ਰ ਨੂੰ ਨਹੀਂ ਮੰਨਿਆ, ਔਰ ਉਹਨਾਂ ਦੀ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਦਾ ਇਹ ਕਹਿਣਾ ਕਿ ਇੰਡੀਆ ਇੰਟਰਫੀਅਰ ਕਰ ਰਿਹਾ ਹੈ ਇਸ ਵੇਲੇ ਪੋਸੀਬਲ ਹੈ, ਕਿਉਂਕਿ ਜੇ ਹਾਲਾਂ ਹੁਣ ਜਿਵੇਂ ਮੈਂ ਕਿਹਾ ਵੀ ਕਰਵਾਉਣ ਵਾਲੀਆਂ ਇੰਡੀਅਨ ਏਜੰਸੀਆਂ ਉਹਨਾਂ ਨੇ ਕੋਈ ਐਵੀਡੈਂਸ ਨਹੀਂ ਛੱਡਣਾ ਹੁੰਦਾ। ਗੈਂਗਸਟਰ ਹੋਣਗੇ, ਫੜੇ ਵੀ ਜਾਣਗੇ, ਉਹਨਾਂ ਨੂੰ ਹੋ ਵੀ ਜਾਏਗੀ ਸਜ਼ਾ, ਉਹਨਾਂ ਦੇ ਹੈਂਡਲਰ ਕੋਈ ਹੋਰ ਹੋਣਗੇ, ਉਹਨਾਂ ਦੇ ਪਿੱਛੇ ਕੋਈ ਹੋਰ ਹੋਣਗੇ, ਕੋਈ ਕਹਾਣੀ ਆਉਣ ਵਾਲੇ ਦਿਨਾਂ 'ਚ ਝੂਠੀ ਜਿਹੀ ਕੱਢ ਦੇਣਗੇ। ਸੋਹਣ ਸਿੰਘ ਮਾਲ ਉਹਨਾਂ ਨੇ ਫਤਿਹ ਬੁਲਾਈ ਹੈ, ਪ੍ਰਦੀਪ ਸਿੰਘ, ਮੁਹੰਮਦ ਜਾਵੇਦ, ਜਸਬੀਰ ਸਿੰਘ, ਉਹਨਾਂ ਨੇ ਕਿਹਾ ਇੰਡੀਅਨ ਰॉ ਬਿਹਾइंड ਕਿਲਿੰਗ ਆਫ ਨਿੱਜਰ ਸਾਹਿਬ ਬਿਲकुल ठीक है। और चरणजीत सिंह कहते हैं दिस इज टाइम टू लॉबी कैनेडियन गवर्नमेंट टू रीओपन एयर इंडिया बॉम्बिंग केस। और मैं मिस कर गया अपने पेके का मैसेज भाई बलविंदर सिंह चट्टा, वो कहते हैं डॉक्टर साहब वाहिगुरू जी का खालसा वाहिगुरू जी की फतेह, वाहिगुरू जी की फतेह। भाई हरदीप सिंह निज्जर इज किल्ड बाय इंडियन गवर्नमेंट, no doubt at all, it is a big loss to Sikh Qaum, but Qaum will not bend, we will rise more and get Khalistan liberated soon from this tyrant country. Bhai Nijjar is our Qaumi Shaheed, we will fulfill his will very soon. Khalistan Zindabad। ਚੱਠਾ ਸਾਹਿਬ ਤੁਹਾਡੀ ਸਪਿਰਿਟ ਨੂੰ ਵੀ ਸਲਾਮ, ਔਰ ਬਾਕੀ ਸਨਮੁਖ ਸਿੰਘ, ਦੀਪ ਸਿੰਘ ਸਭ ਦਾ ਸ਼ੁਕਰੀਆ। ਮੈਨੂੰ ਇਸ ਗੱਲ ਦੀ ਇੱਕ ਤਸੱਲੀ ਹੈ ਕਿ ਵੀ ਹਰਦੀਪ ਸਿੰਘ ਨਿੱਜਰ ਹੋਰਾਂ ਦੀ ਪੋਲੀਟੀਕਲ ਅਸੈਸੀਨੇਸ਼ਨ ਤੋਂ ਬਾਅਦ ਦੁਨੀਆ ਭਰ 'ਚ ਬੈਠੀਆਂ ਸਿੱਖ ਜਥੇਬੰਦੀਆਂ, ਗੁਰਦੁਆਰਾ ਕਮੇਟੀਆਂ, ਉਹਨਾਂ ਨੂੰ ਯਕਜ਼ਹਿਦੀ ਸੋਲੀਡੈਰਿਟੀ, ਇੱਕ ਮੁਠਤਾ ਦਾ ਵੀ ਇਜ਼ਹਾਰ ਕੀਤਾ। ਸਭ ਨੂੰ ਇਹ ਸਮਝ ਵੀ ਸੀ ਕਲੀਅਰਲੀ ਕਿ ਇਸ ਸਭ ਦੇ ਪਿੱਛੇ ਕੌਣ ਹੈ। ਔਰ ਇੱਕ ਜਿਹੜੀ ਪਹਿਲੀ ਸਟੇਟਮੈਂਟ ਪੰਥਕ ਜਥੇਬੰਦੀਆਂ ਵੱਲੋਂ ਸਾਂਝੇ ਤੌਰ 'ਤੇ ਆਉਂਦੀ ਹੈ ਪੰਜਾਬ 'ਚੋਂ, ਜਿਸ ਦੇ ਵਿੱਚ ਭਾਈ ਦਲਜੀਤ ਸਿੰਘ, ਭਾਈ ਨਰੈਣ ਸਿੰਘ, ਭਾਈ ਲਾਲ ਸਿੰਘ ਅਕਾਲਗੜ੍ਹ, ਭਾਈ ਭੁਪਿੰਦਰ ਸਿੰਘ ਭਲਵਾਨ, ਭਾਈ ਸਤਨਾਮ ਸਿੰਘ ਖੰਡੇਵਾੜਾ, ਭਾਈ ਹਰਦੀਪ ਸਿੰਘ ਮਹਿਰਾਜ, ਭਾਈ ਸਤਨਾਮ ਸਿੰਘ ਝੁੰਜੀਆਂ, ਭਾਈ ਸੁਖਦੇਵ ਸਿੰਘ ਡੋਡ, ਭਾਈ ਅਮਰੀਕ ਸਿੰਘ ਈਸੜੂ, ਭਾਈ ਰਜਿੰਦਰ ਸਿੰਘ ਮੁਗਲਵਾਲ ਤੇ ਭਾਈ ਮਨਜੀਤ ਸਿੰਘ ਫਗਵਾੜਾ ਨੇ, ਉਹਨਾਂ ਨੇ ਦੀ ਸਟੇਟਮੈਂਟ ਹੈ ਕਿ ਅੱਜ ਕੈਨੇਡਾ ਦੇ ਸ਼ਹਿਰ ਸਰੀ ਵਿੱਚ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਮੁਖੀ ਭਾਈ ਹਰਦੀਪ ਸਿੰਘ ਨਿੱਜਰ ਨੂੰ ਹਥਿਆਰਬੰਦ ਹਮਲਾਵਰਾਂ ਨੇ ਸ਼ਹੀਦ ਕਰਕੇ ਸਿੱਖਾਂ ਦੀ ਹੱਕ, ਸੱਚ ਤੇ ਆਜ਼ਾਦੀ ਦੀ ਆਵਾਜ਼ ਨੂੰ ਦਬਾਉਣ ਦਾ ਯਤਨ ਕੀਤਾ ਹੈ। ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤ ਸਤਿਗੁਰਾਂ ਅੱਗੇ ਅਰਦਾਸ ਕਰੇ ਕਿ ਸੱਚੇ ਪਾਤਸ਼ਾਹ ਭਾਈ ਹਰਦੀਪ ਸਿੰਘ ਨੂੰ ਚਰਨਾਂ 'ਚ ਨਿਵਾਸ ਬਖਸ਼ਣ ਤੇ ਖਾਲਸਾ ਪੰਥ ਨੂੰ ਸੰਘਰਸ਼ ਦੇ ਰਸਤੇ ਉੱਤੇ ਦ੍ਰਿੜਤਾ ਨਾਲ ਚੱਲਦੇ ਰਹਿਣ ਦਾ ਬਲ ਬਖਸ਼ਣ। ਫਿਰ ਉਹਨਾਂ ਨੇ ਭਾਈ ਹਰਦੀਪ ਸਿੰਘ ਨਿੱਜਰ ਵੱਲੋਂ ਗੁਰੂ ਘਰ ਦੀ ਸੇਵਾ ਵਿੱਚ ਵਿਚਰਦਿਆਂ ਸਿੱਖਾਂ ਦੀ ਆਜ਼ਾਦੀ ਦੇ ਸੰਘਰਸ਼ ਦੀ ਕੀਤੀ ਜਾਂਦੀ ਹਮਾਇਤ ਤੇ ਪ੍ਰਚਾਰ ਤੋਂ ਦਿੱਲੀ ਦਰਬਾਰ ਡਾਢਾ ਔਖਾ ਮਹਿਸੂਸ ਕਰਦਾ ਸੀ। ਇਸ ਵੇਲੇ ਦਿੱਲੀ ਦਰਬਾਰ ਸਿੱਖ ਮਸਲੇ ਨੂੰ ਆਪਣੇ ਅਨੁਸਾਰ ਨਜਿੱਠਣ ਦੀ ਕਵਾਇਦ ਸ਼ੁਰੂ ਕਰ ਚੁੱਕਾ ਹੈ। ਅਜਿਹੇ ਹਾਲਾਤ ਵਿੱਚ ਇਸ ਵਾਰਦਾਤ ਨੂੰ ਦੁਸ਼ਮਣ ਦੇ ਵੱਡੇ ਤੇ ਗੰਭੀਰ ਹਮਲੇ ਵਜੋਂ ਹੀ ਵੇਖਿਆ ਜਾਣਾ ਚਾਹੀਦਾ। ਹੁਣ ਇਹ ਪੰਜਾਬ 'ਚ ਬੈਠੀਆਂ ਜਥੇਬੰਦੀਆਂ ਵਾਲੇ ਕਹਿ ਰਹੇ ਨੇ, ਉਹਨਾਂ ਨੂੰ ਕੋਈ ਖੌਫ ਨਹੀਂ ਹੈ ਔਰ ਉਹ ਸਮਝ ਵੀ ਬਿਲਕੁਲ ਕਲੀਅਰ ਹੈ ਵੀ ਇਹ ਕੀ ਹੈ। ਦੁਸ਼ਮਣ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਅਜਿਹੇ ਹਮਲਿਆਂ ਨਾਲ ਸੱਚਾਈ ਨਹੀਂ ਬਦਲੀ ਜਾ ਸਕਦੀ ਅਤੇ ਖਾਲਸਾ ਪੰਥ ਦਾ ਸੰਘਰਸ਼ ਗੁਰੂ ਓਟ ਸਦਕਾ ਜਾਰੀ ਰਹਿਣਾ। ਕੈਨੇਡਾ ਤੇ ਹੋਰਨਾਂ ਮੁਲਕਾਂ ਵਿੱਚ ਵਸਦੇ ਸਿੱਖਾਂ ਨੂੰ ਸਭ ਆਪਸੀ ਵਖਰੇਵੇਂ ਪਾਸੇ ਰੱਖ ਕੇ ਇਕਮੁੱਠ ਹੋਣਾ ਚਾਹੀਦਾ ਹੈ। ਇਹੀ ਸਾਡੇ ਅੱਜ ਦੇ ਪ੍ਰੋਗਰਾਮ ਦਾ ਵੀ ਮੈਸੇਜ ਹੈ ਅਤੇ ਮੁਕਾਮੀ ਹਾਲਾਤ ਮੁਤਾਬਕ ਢੁਕਵੀਂ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਕਿ ਇਸ ਘਟਨਾ ਦੀ ਤਹਿ ਤੱਕ ਜਾ ਕੇ ਇਸ ਹਮਲੇ ਪਿੱਛੇ ਕੰਮ ਕਰਦੀ ਵੈਰੀ ਦੀ ਵਿਉਂਤਬੰਦੀ ਨੂੰ ਸੰਸਾਰ ਸਾਹਮਣੇ ਲਿਆਂਦਾ ਜਾ ਸਕੇ। ਇਹ ਕੋਈ ਭੁਲੇਖਾ ਨਹੀਂ ਹੈ ਵੀ ਕਿਹਨੇ ਕੀਤਾ, ਇਹ ਹੈ ਕਿ ਵੀ ਇਹਨਾਂ ਨੂੰ ਐਕਸਪੋਜ਼ ਕਰੋ ਕਿ ਵੀ ਅਲਟੀਮੇਟਲੀ ਜਿਵੇਂ ਅਸੀਂ ਕਿਹਾ ਵੀ ਇੰਡੀਆ ਨੂੰ ਇੱਕ ਟੈਰਰਿਸਟ ਸਟੇਟ ਐਲਾਨੋ। ਔਰ ਉਹਨਾਂ ਨੇ ਕਿਹਾ ਕਿ ਅੱਜ ਦੇ ਸਮੇਂ ਸੰਸਾਰ, ਸਾਊਥ ਏਸ਼ੀਆ ਤੇ ਉਪ ਮਹਾਦੀਪ ਸਬ ਕੰਟੀਨੈਂਟ ਦੇ ਹਾਲਾਤ ਅਸਥਿਰਤਾ ਵਾਲੇ ਬਣੇ ਹੋਏ ਨੇ, ਅਨਸਟੇਬਿਲਿਟੀ। ਇੱਥੇ ਹੋ ਰਹੀ ਉਥਲ ਪੁਥਲ ਦਾ ਅਸਰ ਸਿੱਖਾਂ ਉੱਤੇ ਵੀ ਪੈ ਰਿਹਾ
ਦਿੱਲੀ ਦਰਬਾਰ ਸਿੱਖਾਂ ਦੇ ਪਵਿੱਤਰ ਸੰਕਲਪਾਂ, ਸੰਸਥਾਵਾਂ ਤੇ ਸਿੱਖ ਲੀਡਰਸ਼ਿਪ ਨੂੰ ਨਿਸ਼ਾਨੇ ਉੱਤੇ ਲੈ ਰਿਹਾ। ਅਜਿਹੇ ਵਿੱਚ ਗੁਰਸੰਗਤ ਅਤੇ ਖਾਲਸਾ ਪੰਥ ਨੂੰ ਅੰਦਰੂਨੀ ਕਤਾਰਬੰਦੀ ਕਾਇਦਾਬੱਧ ਕਰਨ ਤੇ ਆਪਸ ਵਿੱਚ ਇਤਫਾਕ ਕਾਇਮ ਕਰਨ ਦੀ ਸਖਤ ਜ਼ਰੂਰਤ ਹੈ। ਵੈਰੀ ਦੀ ਇਹ ਵਿਉਂਤਬੰਦੀ ਤੇ ਸਿੱਖਾਂ ਦੀ ਕੀਤੀ ਜਾ ਰਹੀ ਘੇਰਾਬੰਦੀ ਆਪਸੀ ਇਤਫਾਕ ਨਾਲ ਹੀ ਨਜਿੱਠੀ ਜਾ ਸਕਦੀ ਹੈ। ਇਹ ਮੈਸੇਜ ਹੈ ਕਿ ਭਾਈ ਇਕੱਠੇ ਹੋ ਕੇ ਇਹ ਸਾਰੇ ਨੂੰ ਨਜਿੱਠੀਏ। ਇਵੇਂ ਹੀ ਵੰਗਾਰ ਮੈਗਜ਼ੀਨ ਦੇ ਜਿਹੜੇ ਮੁੱਖ ਸੰਪਾਦਕ ਨੇ ਬਲਜੀਤ ਸਿੰਘ ਖਾਲਸਾ, ਉਹਨਾਂ ਨੇ ਵੀ ਬੜੀ ਖੂਬਸੂਰਤ ਟ੍ਰਿਬਿਊਟ ਦਿੱਤੀ ਹੈ। ਅੱਛਾ, ਉਹਨਾਂ ਨੇ ਕਿਹਾ ਕਿ ਵੀ ਭਾਈ ਹਰਦੀਪ ਸਿੰਘ ਨਿੱਜਰ ਦਾ ਕਤਲ, ਪੰਥਕ ਸ਼ਖਸੀਅਤਾਂ ਸੁਚੇਤ ਤੇ ਸ਼ਸਤਰਬੱਧ ਹੋ ਕੇ ਵਿਚਰਨ। ਭਾਈ ਹਰਦੀਪ ਸਿੰਘ ਨਿੱਜਰ ਦੇ ਕਤਲ ਦੀ ਖਬਰ ਤੋਂ ਬਾਅਦ ਮੈਂ ਆਪਣੇ ਤੌਰ ਤੇ ਸਾਰੀ ਜਾਣਕਾਰੀ ਇਕੱਤਰ ਕਰਨ ਦਾ ਯਤਨ ਕੀਤਾ ਹੈ। ਸਰਦਾਰ ਨਿੱਜਰ ਕੈਨੇਡਾ ਦੇ ਪੰਥਦਰਦੀ ਤੇ ਸਰਗਰਮ ਸਿੱਖ ਸ਼ਖਸੀਅਤ ਸਨ। ਸਿੱਖ ਕੌਮ ਦੀ ਆਜ਼ਾਦੀ ਲਈ ਜਨਤਕ ਲਾਮਬੰਦੀ ਦੇ ਨਾਲ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਵਜੋਂ ਉਹ ਕਈ ਉੱਘੀਆਂ ਸੇਵਾਵਾਂ ਨਿਭਾ ਰਹੇ ਸਨ। ਸਟੱਡੀ ਵੀਜ਼ੇ ਤੇ ਕੈਨੇਡਾ ਗਏ ਵਿਦਿਆਰਥੀਆਂ ਦੀ ਹਰ ਸੰਭਵ ਮਦਦ ਕਰਨ ਲਈ ਵੀ ਉਹ ਕਾਰਜਸ਼ੀਲ ਸਨ। ਭਾਰਤੀ ਹਕੂਮਤ ਨੇ ਇੱਕ ਵਾਰ ਕੈਨੇਡਾ ਸਰਕਾਰ ਤੋਂ ਉਹਨਾਂ ਦੀ ਹਵਾਲਗੀ ਮੰਗੀ ਸੀ, ਪਰ ਕੈਨੇਡਾ ਦੇ ਸਿਸਟਮ ਨੇ ਉਸ ਨੂੰ ਭਾਰਤੀ ਹਕੂਮਤ ਦੇ ਜਲਾਦਾਂ ਦੇ ਹਵਾਲੇ ਨਹੀਂ ਸੀ ਕੀਤਾ। ਵੰਗਾਰ ਨੂੰ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਕੁਝ ਦਿਨ ਪਹਿਲਾਂ ਭਾਈ ਹਰਦੀਪ ਸਿੰਘ ਨਿੱਜਰ ਨੇ ਆਪਣੇ ਸੰਗੀ ਸਾਥੀ ਪੰਥਦਰਦੀ ਵੀਰਾਂ ਨੂੰ ਜਾਣਕਾਰੀ ਦਿੱਤੀ ਸੀ ਕਿ ਕੈਨੇਡਾ ਦੇ ਖੁਫੀਆ ਵਿਭਾਗ ਨੇ ਉਸ ਦੀ ਜਾਨ ਨੂੰ ਖਤਰੇ ਬਾਰੇ ਚੌਕਸ ਰਹਿਣ ਲਈ ਕਿਹਾ। ਉਸ ਨੇ ਇੱਥੋਂ ਤੱਕ ਦੱਸਿਆ ਸੀ ਕਿ ਉਸ ਨੂੰ ਮਰਵਾਉਣ ਲਈ ਭਾਰਤੀ ਏਜੰਸੀਆਂ ਨੇ ਕੈਨੇਡਾ ਦੇ ਗੈਂਗਸਟਰ ਗਰੁੱਪ ਨੂੰ ਸਪਾਰੀ ਦੇਣੀ ਚਾਹੀ ਸੀ, ਪਰ ਉਸ ਗਰੁੱਪ ਨੇ ਸਪਾਰੀ ਫੜੀ ਨਹੀਂ। ਸੋ ਇਹ ਜਾਣਕਾਰੀ ਸੀ। ਨਿੱਜਰ ਦਾ ਇਹ ਵੀ ਅੰਦਾਜ਼ਾ ਸੀ ਕਿ ਹੋ ਸਕਦਾ ਹੈ ਕਿਸੇ ਹੋਰ ਗਰੁੱਪ ਨੇ ਸੁਪਾਰੀ ਫੜ ਲਈ ਹੋਏ। ਇਹ ਸੁਣ ਕੇ ਉਸ ਦੇ ਜਾਣੂਆਂ ਨੇ ਉਸ ਨੂੰ ਇਸ ਤਰ੍ਹਾਂ ਨਿਹੱਥਾ ਨਾ ਵਿਚਰਨ ਬਾਰੇ ਸਲਾਹ ਦਿੱਤੀ ਤਾਂ ਉਸ ਦਾ ਕਹਿਣਾ ਸੀ ਕਿ ਮੌਤ ਤੋਂ ਡਰ ਕੇ ਆਪਣੀ ਕੌਮ ਲਈ ਕੰਮ ਕਰਨਾ ਥੋੜਾ ਛੱਡ ਦੇਣਾ। ਮੌਤ ਜਦੋਂ ਆਉਣੀ ਹੈ ਆ ਹੀ ਜਾਣੀ ਹੈ। ਉਹ ਗੁਰਬਾਣੀ ਦੀ ਤੁਕ ਮਰਨ ਲਿਖਾਏ ਮੰਡਲ ਮੇ ਆਏ ਦਾ ਹਵਾਲਾ ਦਿੰਦਾ ਤੇ ਅੱਜ ਕੈਨੇਡਾ ਦੇ ਸਮੇਂ ਅਨੁਸਾਰ ਰਾਤ 8:30 ਵਜੇ ਦੇ ਲਗਭਗ ਉਸ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ। ਭਾਈ ਹਰਦੀਪ ਸਿੰਘ ਨਿੱਜਰ ਖਾਲਿਸਤਾਨ ਦਾ ਕੌਮੀ ਸ਼ਹੀਦ ਹੈ। ਭਾਰਤੀ ਹਕੂਮਤ ਦੀਆਂ ਏਜੰਸੀਆਂ ਨੇ ਇਜ਼ਰਾਈਲ ਦੀ ਏਜੰਸੀ ਮੋਸਾਦ ਦੀ ਤਰਜ਼ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਕੈਨੇਡਾ ਸਰਕਾਰ ਨੂੰ ਭਾਰਤੀ ਏਜੰਸੀਆਂ ਦੀਆਂ ਸਾਜ਼ਿਸ਼ਾਂ ਨੰਗੀਆਂ ਕਰਨੀਆਂ ਚਾਹੀਦੀਆਂ ਹਨ ਅਤੇ ਵਿਦੇਸ਼ਾਂ ਵਿੱਚ ਸਰਗਰਮ ਸਿੱਖ ਸ਼ਖਸੀਅਤਾਂ ਨੂੰ ਆਤਮ ਰੱਖਿਆ ਲਈ ਹਥਿਆਰ ਦਿੱਤੇ ਜਾਣੇ ਚਾਹੀਦੇ ਹਨ। ਇੱਥੇ ਤਾਂ ਹਥਿਆਰ ਜਿੰਨੇ ਮਰਜ਼ੀ ਲੈ ਲਓ, ਇਹਨਾਂ ਨੇ ਕੀ ਦੇਣੇ ਨੇ। ਭਾਰਤੀ ਹਕੂਮਤ ਦੇ ਏਜੰਟ ਨਿਹੱਥੇ ਸਿੱਖਾਂ ਨੂੰ ਨਿਸ਼ਾਨਾ ਬਣਾ ਸਕਦੇ ਹਨ, ਪਰ ਜੇਕਰ ਸਿੱਖ ਗੁਰੂ ਰਵਾਇਤ ਅਨੁਸਾਰ ਸ਼ਸਤਰਧਾਰੀ ਹੋਣ ਤਾਂ ਕਿਸੇ ਕੁੱਤੇ ਬਿੱਲੇ ਦੀ ਨੇੜੇ ਤੇੜੇ ਫਟਕਣ ਦੀ ਜ਼ਰੂਰਤ ਵੀ ਨਹੀਂ ਪੈ ਸਕਦੀ। ਔਰ ਮੈਂ ਕਲੋਜ਼ਿੰਗ ਦੇ ਵਿੱਚ ਜਿਹੜੀ ਪ੍ਰੈਸ ਰਿਲੀਜ਼ ਸਟਾਕਟਨ ਗੁਰਦੁਆਰਾ ਸਾਹਿਬ ਤੋਂ ਜਿਹੜਾ ਪੰਥਕ ਸਫਾਂ ਦੇ ਵਿੱਚ ਸਭ ਤੋਂ ਮੋਹਰਲਾ ਰੋਲ ਅਦਾ ਕਰਦਾ, ਉਹਨਾਂ ਨੇ ਜਿਹੜਾ ਬੜੀ ਅੰਗਰੇਜ਼ੀ 'ਚ ਉਹਨਾਂ ਦੀ ਸਟੇਟਮੈਂਟ ਹੈ ਔਰ ਉਹਦੇ 'ਚ ਉਹਨਾਂ ਨੇ ਸ਼ੁਰੂਆਤ ਹੀ ਇੱਥੋਂ ਕੀਤੀ ਹੈ ਕਿ ਸਿੱਖ ਕਮਿਊਨਿਟੀ ਅਰਜ ਟੂ ਰਿਮੇਨ ਵਿਜੀਲੈਂਟ ਐਮਿਡਸ ਮਿਸਟੀਰੀਅਸ ਡੈਥਸ ਆਫ ਸਿੱਖ ਐਕਟਿਵਿਸਟ ਵਰਲਡ ਵਾਈਡ, ਕਿ ਇਹ ਰਹੱਸਮਈ ਜਿਹੜੀਆਂ ਮੌਤਾਂ ਵਰਲਡ ਵਾਈਡ ਲਾਹੌਰ ਔਰ ਇੰਗਲੈਂਡ ਔਰ ਹੁਣ ਸਰੀ 'ਚ ਨੇ, ਉਹਨਾਂ ਤੋਂ ਖਬਰਦਾਰ ਰਹਿਣ। ਜੀ Stockton Gurdwara Sahib, a historic organization for Sikh community, expresses deep concern over the recent series of mysterious deaths of Sikh activists occurring across the globe. We call upon the Sikh community and supporters worldwide to remain vigilant and united in the face of these disturbing incidents. कि इकट्ठे रहो इन्हां मौक़िआं च। In recent times, a string of tragic deaths have taken place, claiming the lives of prominent Sikh activists who courageously advocated for justice and Sikh sovereignty. These individuals, known for their unwavering dedication to their community and their tireless efforts to raise awareness about Sikh rights, have met untimely and suspicious. फिर उन्होंने दीप सिद्धू, मूसेवाड़ा, परमजीत सिंह पंजवाड़, अवतार सिंह खंडा, हरदीप सिंह निज्जर, ਉਹਨਾਂ ਦਾ ਜ਼ਿਕਰ ਕਰਦੇ ਹਾਂ। ਕਨਕਲੂਜਨ 'ਚ ਕਿਹਾ, ਇਟ ਇਜ਼ ਐਸੈਂਸ਼ੀਅਲ
to emphasize that advocating for Khalistan, the idea of separate Sikh homeland, is not a crime. It is legitimate expression of Sikh community's aspirations and desire for self-determination. Sikh history is a testament to the countless sacrifices made by Sikhs throughout the ages as they valiantly stood against oppressive regimes and fought for justice, equality and freedom. ਕਿ ਇਤਿਹਾਸ ਸਾਡਾ ਪੜ੍ਹ ਲਓ, ਅਸੀਂ ਡਰਨ ਵਾਲੇ ਨਹੀਂ ਹੈ, ਅਸੀਂ ਪਹਿਲਾਂ ਵੀ ਕੁਰਬਾਨੀਆਂ ਕੀਤੀਆਂ। In light of these tragic incidents, ਇਹ ਜਿਹੜੀਆਂ ਘਟਨਾਵਾਂ ਵਾਪਰ ਰਹੀਆਂ ਨੇ, we call upon international bodies, human rights organizations and governments to pay close attention to these cases and conduct thorough investigation. It is imperative that truth behind these deaths is uncovered and those responsible are held accountable. ਇਹ ਸਾਨੂੰ ਅਸੀਂ ਇਸ ਮੁੱਦੇ ਤੇ ਲੌਬੀ ਕਰੀਏ। We urge the Sikh community and all individuals who believe in justice to remain vigilant and united. ਚੌਕਸ ਵੀ, ਇਕੱਠੇ ਵੀ, ਪਰ ਪੈਨਿਕ ਬਟਨ ਨਹੀਂ ਦੱਬਣਾ, ਕੋਈ ਘਬਰਾਹਟ ਨਹੀਂ ਹੈ। ਅਸੀਂ ਜਿਹੜਾ ਜਦੋਂ ਤੱਕ ਕਾਨੂੰਨ ਦੇ ਦਾਇਰੇ 'ਚ ਰਹਿੰਦੇ ਹਾਂ ਕੰਮ ਕਰਦੇ ਤੇ ਗੁਰੂ ਦੇ ਭੈ ਭਾਵਨੀ 'ਚ ਆਪਣੇ ਕੌਮੀ ਘਰ ਖਾਲਿਸਤਾਨ ਲਈ, ਇਸ ਲਈ ਕੋਈ ਚੀਜ਼ ਵੀ ਸਾਡੇ ਲਈ ਜਿਹੜੀ ਆ ਉਹ ਖੌਫ ਵਾਲੀ ਨਹੀਂ ਹੋਣੀ ਚਾਹੀਦੀ। Let us honor the memory of these fallen activists by continuing their mission. ਜੇ ਅਸੀਂ ਜਿਹੜੇ ਸ਼ਹੀਦ ਹੋਏ ਨੇ ਉਹਨਾਂ ਨੂੰ ਪਿਆਰ ਕਰਦੇ ਹਾਂ ਤੇ ਫਿਰ ਟ੍ਰਿਬਿਊਟ ਇਹ ਹੈ ਕਿ ਉਹਨਾਂ ਦੇ ਮਿਸ਼ਨ ਨੂੰ ਜਾਰੀ ਰੱਖੀਏ and raising our voices for justice, Sikh sovereignty and the protection of Sikh rights worldwide. ਕਿ ਦੁਨੀਆ ਭਰ ਦੇ ਵਿੱਚ ਆਪਣੀ sovereignty ਦੀ ਗੱਲ ਕਰੀਏ। Stockton Gurdwara Sahib remains committed to amplifying the voices of Sikh activists, advocating for justice and working towards a world where Sikhs can live with dignity, free from discrimination and persecution. ਹੋਰ ਵੀ ਸਟੇਟਮੈਂਟਸ ਨੇ ਮੇਰੇ ਕੋਲ ਵਰਲਡ ਸਿੱਖ ਪਾਰਲੀਮੈਂਟ ਔਰ ਦੂਸਰਿਆਂ ਦੀ, ਲੇਕਿਨ ਆਲਰੇਡੀ ਅੱਜ ਅਸੀਂ ਟਾਈਮ ਦੀਆਂ ਸਾਰੀਆਂ ਲਿਮਿਟਸ ਕ੍ਰਾਸ ਕੀਤੀਆਂ। ਪਰ ਜਿਸ ਕਾਜ਼ ਦੇ ਲਈ ਸਾਡੇ ਵੀਰ ਹਰਦੀਪ ਸਿੰਘ ਨਿੱਜਰ ਕੁਰਬਾਨ ਹੋਏ ਨੇ, ਉਸ ਤੋਂ ਤਾਂ ਸਾਰੀ ਜ਼ਿੰਦਗੀ ਕੁਰਬਾਨ ਕੀਤੀ ਜਾ ਸਕਦੀ ਹੈ, ਵਕਤ ਮੈਟਰ ਨਹੀਂ ਕਰਦਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ 4 ਸਾਲ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV 4। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।